ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ। ਕੁਛ ਇੱਕ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕੋਗੇ 408 272 5200 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਕੋਈ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 408 272 2500 ਉਹਨਾਂ ਦਾ ਫੋਨ ਨੰਬਰ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਗਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਜਰਨੈਲ ਸਿੰਘ, ਲੈਨਵੁੱਡ, ਰਣਵੀਰ ਸਿੰਘ ਰਾਣਾ, ਬੇਕਰ ਸਟਰੀਟ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਫਰਜ਼ਨੋ, ਚਰਨਜੀਤ ਬਡਵਾਲ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਸਭ ਤੋਂ ਪਹਿਲਾਂ ਭਾਰਤ ਵਿੱਚ ਇਹ ਜਿਹੜੀ ਬਿਮਾਰੀ ਆ ਕਰੋਨਾ ਆ ਉਸ ਦੀ ਗੱਲ ਕਰੀਏ। ਉਸ ਨੂੰ ਲੈ ਕੇ ਕੀ ਪਾਬੰਦੀਆਂ ਲਾਈਆਂ ਗਈਆਂ? ਦੇਖੋ ਜੀ, ਇਸ ਵੇਲੇ ਦੁਨੀਆ ਭਰ ਦੇ ਵਿੱਚ ਇੱਕ ਖੌਫ ਦਾ ਕਾਰਨ ਬਣੀ ਜਿਹੜੀ ਕਰੋਨਾ ਵਾਇਰਸ ਹੈ। ਇੱਥੇ ਵੀ ਭਾਰਤ ਦੇ ਵਿੱਚ ਵੀ ਕੁਝ ਐਡਵਾਈਜ਼ਰੀ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਨੇ। ਇਹ ਐਡਵਾਈਜ਼ਰੀ ਜਿਹੜੀਆਂ ਨੇ ਪੂਰੇ ਮੁਲਕ ਦੇ ਵਾਸਤੇ ਜਾਰੀ ਕੀਤੀਆਂ ਗਈਆਂ ਨੇ। ਸਾਰੇ ਸਕੂਲ ਕਾਲਜਸ ਜਿਹੜੇ ਉਹ ਬੰਦ ਕੀਤੇ ਗਏ ਆ। ਜਿਹੜੇ ਮਾਲਸ ਨੇ ਉਹ ਬੰਦ ਹੋ ਗਏ ਆ। ਜਿੰਮ ਜਿਹੜੇ ਉਹ ਬੰਦ ਹੋ ਗਏ ਆ। ਔਰ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜੇ ਯੂਰਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫਰ ਨੇ ਉਹਨਾਂ ਦੇ ਦਾਖਲੇ ਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲਗਾ ਦਿੱਤੀ ਗਈ ਹੈ ਜੀ। ਔਰ ਮਹਾਰਾਸ਼ਟਰ ਦੇ 4 ਮਰੀਜ਼ਾਂ ਨੂੰ ਇਸ ਗਿਣਤੀ ਦੇ ਵਿੱਚ ਸ਼ਾਮਲ ਨਹੀਂ ਕੀਤਾ। ਉਸ ਤੋਂ ਬਿਨਾਂ ਜਿਹੜੀ ਗਿਣਤੀ 114 ਜਿਹੜੀ ਆ ਉਹ ਹੋ ਗਈ ਆ। 114 ਦੇ ਵਿੱਚੋਂ 17 ਜਿਹੜੇ ਆ ਜੀ ਉਹ ਵਿਦੇਸ਼ੀ ਆ। ਔਰ ਜਿਹੜਾ ਇਹ ਯੂਰਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫਰਾਂ ਦੇ ਦਾਖਲੇ ਤੇ ਪਾਬੰਦੀ ਜਿਹੜੀ ਆ ਜੀ ਇਹ ਅੱਧੀ ਰਾਤ ਤੋਂ ਅੱਜ ਤੋਂ ਜਿਹੜੀ ਆ ਜੀ ਉਹ ਲੱਗੂਗੀ। ਔਰ 31 ਮਾਰਚ ਤੱਕ ਜਿਹੜੀ ਆ ਜੀ ਇਹ ਪਾਬੰਦੀ ਰਹੂਗੀ। ਔਰ ਜਿਹੜਾ ਸਰਕਾਰ ਹੈ ਜੀ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਭੀੜ ਭਾੜ ਵਾਲੀਆਂ ਥਾਵਾਂ ਜਿਹੜੀਆਂ ਜੀ ਉਹਨਾਂ ਨੂੰ ਟੋਟਲੀ ਅਵੋਇਡ ਕੀਤਾ ਜਾਵੇ। 1 ਮੀਟਰ ਦਾ ਫਾਸਲਾ ਜਿਹੜਾ ਉਹ ਰੱਖਿਆ ਜਾਵੇ। ਕਿੰਨੇ ਕੁ ਲੋਕ ਇਹਨੂੰ ਮੰਨਦੇ ਆ ਇਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ। ਜਿਹੜੇ ਇਨਵੈਸਟਰ ਨੇ ਇੱਥੇ ਜਿਹੜੀ ਸ਼ੇਅਰ ਮਾਰਕੀਟ ਆ ਉਹਦੇ ਵਿੱਚ ਉਹਨਾਂ ਦੇ ਪੈਸੇ ਡੁੱਬਣੇ ਲਗਾਤਾਰ ਜਿਹੜੇ ਜੀ ਉਹ ਜਾਰੀ ਨੇ। BSE ਦਾ ਸੈਂਸੈਕਸ ਜਿਹੜਾ ਸੀਗਾ ਜੀ ਉਹ ਫੇਰ ਮੂਧੇ ਮੂੰਹ ਡਿੱਗ ਪਿਆ। ਜਿਹੜੇ ਇਨਵੈਸਟਰ ਨੇ ਜੀ ਉਹਨਾਂ ਦੇ ਤਕਰੀਬਨ 7.5 ਲੱਖ ਕਰੋੜ ਰੁਪਈਆ ਮਿੱਟੀ ਹੋ ਗਿਆ। ਔਰ ਜਿਹੜਾ ਇਹ ਸ਼ੇਅਰ ਮਾਰਕੀਟ ਆ ਜੀ ਉਹਦੇ ਵਿੱਚ ਨਿਰੰਤਰ ਇਹ ਘਾਟਾ ਜਿਹੜਾ ਉਹ ਪਿਛਲੇ ਦਿਨਾਂ ਤੋਂ ਜਾਰੀ ਹੈ। ਮੁੜ ਕੇ ਇਹ ਕਦੋਂ ਮਾਰਕੀਟ ਜਿਹੜੀਆਂ ਦੀ ਉਹ ਉੱਠ ਸਕਣਗੀਆਂ ਇਹ ਬਾਅਦ ਵਾਲੀਆਂ ਜਿਹੜੀਆਂ ਗੱਲਾਂ ਨੇ। ਪਰ ਇੰਨਾ ਜ਼ਰੂਰ ਹੈ ਜੀ ਕਿ ਇਸ ਵੇਲੇ ਇੱਕ ਵੱਡਾ ਜਿਹੜਾ ਜੀ ਖੌਫ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ। ਔਰ ਇੱਥੇ ਖਾਸ ਤੌਰ ਦੇ ਉੱਤੇ ਇਹ ਖੌਫ ਇਸ ਪੱਖੋਂ ਜ਼ਿਆਦਾ ਜਿਹੜਾ ਉਹ ਜਾਪਦਾ ਕਿ ਜਿੰਨੀਆਂ ਐਡਵਾਈਜ਼ਰੀ ਵਗੈਰਾ ਜਿਹੜੀ ਉਹ ਜਾਰੀ ਹੋ ਰਹੀਆਂ ਨੇ ਕਿ ਜੇ ਇੱਥੇ ਫੈਲਦਾ ਤੇ ਇੱਥੇ ਪ੍ਰਬੰਧ ਕੋਈ ਨਹੀਂ ਜਿਹੜੇ ਜੀ ਉਹ ਹੈਗੇ। ਔਰ ਪ੍ਰਬੰਧ ਜਿਹੜੇ ਨੇ ਮਤਲਬ ਕਿ ਜਿਵੇਂ ਦੇਖੀਦਾ ਕਿ ਬਾਹਰਲੇ ਥਾਵਾਂ ਦੇ ਉੱਤੇ ਬਾਹਰਲੇ ਮੁਲਕਾਂ ਜਾਂ ਚਾਈਨਾ ਦੇ ਵਿੱਚ ਤੇ ਸਭ ਤੋਂ ਵੱਧ ਇਹਦਾ ਪ੍ਰਕੋਪ ਸੀਗਾ। ਜਿਵੇਂ ਉੱਥੇ ਉਹਨਾਂ ਨੇ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਆ ਜਿੰਨੇ ਉਹ ਜੋਗੇ ਸਨ ਉਹੋ ਜਿਹੀਆਂ ਚੀਜ਼ਾਂ ਇੱਥੇ ਹੈ ਹੀ ਨਹੀਂ ਗੀਆਂ ਜੀ। ਔਰ ਜਿੰਨੀ ਭੀੜ ਇੱਥੇ ਜਾਂ ਜੋ ਗੰਦ ਤੁਸੀਂ ਇੱਥੇ ਬੱਸ ਸਟਾਪ ਦੇ ਉੱਤੇ ਜਾਂ ਬੱਸ ਅੱਡੇ ਜਿਹੜੇ ਨੇ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਤੁਸੀਂ ਦੇਖਦੇ ਹੋ ਜੇ ਇੱਥੇ ਬਿਮਾਰੀ ਫੈਲਦੀ ਹੈ ਤਾਂ ਸਭ ਤੋਂ ਵੱਡਾ ਸਵਾਲ ਹੀ ਜਿਹੜਾ ਜੀ ਇਹ ਆ। 2 ਦਿਨ ਪਹਿਲਾਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿਹੜੇ ਜਦੋਂ ਤੁਸੀਂ ਟ੍ਰੇਨ ਦਾ ਸਫ਼ਰ ਕਰਦੇ ਹੋ ਉਹਦੇ ਵਿੱਚ ਕੰਬਲ ਦਿੱਤੇ ਜਾਂਦੇ ਆ ਉਹਨਾਂ ਨੂੰ ਧੋਤਾ ਨਹੀਂ ਜਾਂਦਾ। ਮਤਲਬ ਕਿ ਤੁਸੀਂ ਦੇਖੋ ਕਿ ਬਿਮਾਰੀਆਂ ਤਾਂ ਉਹਦੇ ਵਿੱਚੋਂ ਜਿਹੜੀਆਂ ਜੀ ਉਹ ਪੈਦਾ ਹੋ ਰਹੀਆਂ ਨੇ। ਇਹੀ ਸਭ ਤੋਂ ਵੱਡਾ ਡਰ ਹੈ ਵੀ ਜੇ ਇੱਥੇ ਇਹ ਵਾਇਰਸ ਫੈਲ ਗਿਆ ਇਹ ਆਊਟ ਆਫ ਕੰਟਰੋਲ ਜਿਹੜਾ ਜੀ ਫਿਰ ਹੋ ਜਾ। ਬਿਲਕੁਲ ਇੱਥੇ ਤਾਂ ਬਹੁਤ ਜ਼ਿਆਦਾ ਹੋਊਗਾ। ਤੇ ਅੱਗੇ ਕਰਦੇ ਆ ਜੀ। ਸਪੇਨ ਤੋਂ ਆਏ ਜਿਹੜੇ 11 ਬੰਦੇ ਸੀਗੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਰੱਖਿਆ ਗਿਆ ਤਾਂ ਭੇਤ ਖੁੱਲ੍ਹਾ ਕਿ ਉੱਥੇ ਗੰਦਗੀ ਵੀ ਬਹੁਤ ਸੀ। ਬਿਲਕੁਲ ਜੀ। ਐਕਚੁਅਲੀ ਇਹ ਆ ਕਿ ਦੇਖੋ ਕਾਗਜ਼ਾਂ ਦੇ ਢਿੱਡ ਇੱਥੇ ਕਿਵੇਂ ਭਰੇ ਜਾਂਦੇ ਆ ਇਹ ਉਹਦਾ ਇੱਕ ਨਮੂਨਾ ਹੈ। ਸਰਕਾਰ ਨੇ ਇਹ ਕਹਿ ਦਿੱਤਾ
ਕਿ ਜਿਹੜੇ ਕੁਝ ਮੁਲਕਾਂ ਤੋਂ ਆਉਣ ਵਾਲੇ ਲੋਕ ਨੇ, ਐਡਵਾਈਜ਼ਰੀ ਸੈਂਟਰ ਦੀ ਸਰਕਾਰ ਦੀ ਆ, ਉਹ ਸੂਬੇ ਨੂੰ ਆ ਗਈ। ਸੂਬੇ ਨੇ ਅੱਗੇ ਜਿਹੜਾ ਸੀ ਉਹ ਸ਼ਹਿਰਾਂ ਨੂੰ ਭੇਜਤੀ, ਜਿੱਥੇ ਜਿੱਥੇ ਏਅਰਪੋਰਟ ਨੇ ਉੱਥੇ ਚਲੇਗੀ ਕਿ ਜਿਹੜੇ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਲੋਕ ਨੇ ਇਹਨਾਂ ਨੂੰ 14 ਦਿਨਾਂ ਦੇ ਵਾਸਤੇ ਆਈਸੋਲੇਟ ਜਿਹੜਾ ਵਾਰਡ ਹੈ ਉਹਦੇ ਵਿੱਚ ਰੱਖਿਆ ਜਾਵੇ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਆ ਗਿਆ ਕਿ ਇਹਦੇ ਵਾਸਤੇ ਜਿਹੜੇ ਸ਼ਹਿਰ ਨੇ ਉਹਨਾਂ ਨੇ ਪ੍ਰਬੰਧ ਜਿਹੜੇ ਉਹ ਕਿੱਥੋਂ ਕਰਨੇ ਆ। ਹੋਣਾ ਤਾਂ ਇਹ ਚਾਹੀਦਾ ਕਿ ਲੋਕਾਂ ਦੀ ਚੰਮ ਲਾਉਣ ਵਾਲੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੇ ਵਾਰਡ ਜਿਹੜੇ ਆ ਉਹ ਇਸਤੇਮਾਲ ਕੀਤੇ ਜਾਣ। ਉਧਰ ਨੂੰ ਨਹੀਂ ਝਾਕਦੀ ਜਿਹੜੀ ਦੀ ਸਰਕਾਰ। ਅੱਗੋਂ ਜਿਹੜਾ ਸ਼ਹਿਰਾਂ ਨੇ ਜਿਹੋ ਜਿਹੇ ਪ੍ਰਬੰਧ ਕਰਤੇ ਉਹ ਉਹਨਾਂ ਦਾ ਰੱਬ ਹੀ ਜਿਹੜਾ ਦੀ ਉਹ ਰੱਖਾ। ਜਿਹੜੇ ਸਪੇਨ ਤੋਂ ਕੁਛ ਲੋਕ ਇੱਥੇ ਛੁੱਟੀਆਂ ਕੱਟਣ ਆਏ ਸੀਗੇ, ਜਿਹੜੇ ਜਾਂ ਜਿਨ੍ਹਾਂ ਦੇ ਹੁੰਦੇ ਨੇ ਜੀ ਕੁਝ 100 ਦੁੱਖ ਸੁੱਖ, ਉਹਨਾਂ ਦੇ ਵਿੱਚ ਜਿਹੜਾ ਜੀ ਉਹ ਆਉਣਾ ਹੁੰਦਾ, ਇਹ ਉੱਥੋਂ ਦੇ ਪੱਕੇ ਰਹਿਣ ਵਾਲੇ ਆ। ਵੈਸੇ ਕਿਉਂਕਿ ਪਾਸਪੋਰਟ ਇਹਨਾਂ ਤੋਂ ਉੱਥੋਂ ਦੇ ਨਹੀਂ ਹੈਗੇ, ਇੱਥੋਂ ਇੰਡੀਅਨ ਜਿਹੜੇ ਪਾਸਪੋਰਟ ਨੇ, ਇਸ ਕਰਕੇ ਰੋਕ ਟੋਕ ਤਾਂ ਨਹੀਂ ਸੀ ਕੋਈ ਜਿਹੜੀ ਹੋਣੀ ਚਾਹੀਦੀ। ਇਹਨਾਂ ਦੇ ਵਿੱਚ ਕੋਈ ਵਿਅਕਤੀ ਬਿਮਾਰ ਨਹੀਂ ਗਾ, ਕਿਸੇ ਨੂੰ ਕੋਈ ਖੰਘ ਜ਼ੁਕਾਮ ਨਹੀਂ ਗਾ, ਕਿਸੇ ਨੂੰ ਕੋਈ ਬੁਖਾਰ ਜਿਹੜਾ ਜੀ ਉਹ ਨਹੀਂ ਗਾ। ਇਹਦੇ ਬਾਵਜੂਦ ਇਹਨਾਂ ਨੂੰ ਇਹ ਜਿਹੜੇ 11 ਜਣੇ ਨੇ ਇਹਨਾਂ ਨੂੰ ਸੈਪਰੇਟ ਜਿਹੜਾ ਜੀ ਉਹ 14 ਦਿਨ ਦੇ ਵਾਸਤੇ ਰੱਖਣ ਦੀ ਗੱਲ ਜਿਹੜੀ ਜੀ ਉਹ ਕੀਤੀ ਗਈ। ਔਰ ਹੈਰਾਨਗੀ ਜਿਹੜੀ ਇਸ ਗੱਲ ਦੀ ਹੈ ਕਿ ਇੱਥੇ ਜਿੱਥੇ ਇਹਨਾਂ ਨੂੰ ਰੱਖਿਆ ਗਿਆ, ਇਹ ਇੱਕ ਨਸ਼ਾ ਛਡਾਊ ਸੈਂਟਰ ਹੈ ਜਿਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ। ਅੱਛਾ, ਜਦੋਂ ਹੁਣ ਹੁਕਮ ਆ ਗਏ ਤੇ ਗਾਂ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਕਿਵੇਂ ਕਰਨਾ ਸੀਗਾ, ਉਹਨਾਂ ਨੇ ਇਹ ਕਹਿਤਾ ਜਿਹੜੇ ਟੈਂਟ ਹਾਊਸ ਵਾਲੇ ਵੀ ਇੱਥੇ ਲਿਆ ਕੇ ਸੁੱਟੋ ਜੀ ਗੱਦੇ। ਅੱਛਾ, ਹੁਣ ਟੈਂਟ ਹਾਊਸਾਂ ਦੇ ਜਿਹੜੇ ਗੱਦੇ ਨੇ ਉਹ ਕਿਹੋ ਜਿਹੇ ਹੋ ਸਕਦੇ ਆ, ਨਾ ਉਹ ਸਾਫ਼ ਕੀਤੇ ਹੋਏ, ਨਾ ਉਹਨਾਂ ਉਹ ਜਿਹੜੇ ਪਾਟੇ ਪਏ ਜੀ, ਔਰ ਉਹ ਲਿਆ ਕੇ ਸੁੱਟਤੇ ਤੇ ਉਹਨਾਂ ਦੇ ਉੱਤੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਇੱਥੇ ਜਿਹੜਾ ਜੀ ਉਹ 14 ਦਿਨ ਰਹਿਣਾ। ਇਹਨਾਂ ਨੇ ਰੌਲਾ ਜਿਹੜਾ ਜੀ ਇਸ ਗੱਲ ਦਾ ਪਾਤਾ ਕਿ ਜੇ ਤੁਸੀਂ ਮੰਨ ਲਓ, ਉਹ ਪਹਿਲੀ ਤਾਂ ਗੱਲ ਉਹ ਕਹਿੰਦੇ ਕਿ ਜੇ ਤਾਂ ਕੋਈ ਇਹਨਾਂ ਦੇ ਵਿੱਚੋਂ ਬਿਮਾਰ ਦੀਂਦਾ ਬੰਦਾ, ਕਿਸੇ ਦੇ ਵਿੱਚ ਕੋਈ ਕਿਸੇ ਕਿਸਮ ਦੇ ਲੱਛਣ ਤਾਂ ਤੁਸੀਂ 14 ਦਿਨ ਦੇ ਵਾਸਤੇ ਰੱਖੋ। ਹੁਣ ਉੱਥੋਂ ਦਾ ਪ੍ਰਸ਼ਾਸਨ ਕਹਿੰਦਾ ਨਹੀਂ ਜੀ, ਸਾਨੂੰ ਐਡਵਾਈਜ਼ਰੀ ਜਾਰੀ ਹੋਈ ਆ ਕਿ ਕੋਈ ਵੀ ਜਿਹੜਾ ਆਉਂਦਾ ਸਪੇਨ ਤੋਂ ਜਿਹੜੇ ਆ ਰਹੇ ਆ ਉਹਨਾਂ ਨੂੰ 14 ਦਿਨ ਦੇ ਵਾਸਤੇ ਅਸੀਂ ਜਿਹੜਾ ਜੀ ਉਹ ਰੱਖਣਾ ਇੱਥੇ ਆਈਸੋਲੇਟਡ ਵਾਰਡ ਦੇ ਵਿੱਚ। ਆਈਸੋਲੇਟਡ ਵਾਰਡ ਹੋਵੇ ਤਾਂ ਮੰਨਣ ਵਾਲੀ ਗੱਲ ਹੈ। ਕਿਸੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਲਿਜਾ ਕੇ ਤੁਸੀਂ ਗੰਦੇ ਗੱਦਿਆਂ ਦੇ ਉੱਤੇ ਉਹਨਾਂ ਨੂੰ ਰਹਿਣ ਲਈ ਮਜਬੂਰ ਕਰ ਰਹੇ ਹੋ। ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਵਾਸ਼ਰੂਮ ਜਿਹੜੇ ਨੇ ਜੀ ਉਹ ਸਾਰੇ ਗੰਦੇ ਨੇ। ਉਹ ਕਹਿੰਦੇ ਅਸੀਂ ਤਾਂ ਤੰਦਰੁਸਤ ਹੈ, ਪਰ ਜੇ ਇੱਥੇ 14 ਦਿਨ ਇਹੋ ਜਿਹੇ ਮਾਹੌਲ ਦੇ ਵਿੱਚ ਰਹਿ ਗਏ ਤੇ ਉਦੋਂ ਬਿਮਾਰ ਜਿਹੜੇ ਜੀ ਉਹ ਜ਼ਰੂਰ ਹੋ ਜਾਣਗੇ। ਆਹ ਜਿਹੜੇ ਜੀ ਪ੍ਰਬੰਧ ਨੇ ਇੱਥੇ ਕੀਤੇ ਹੋਏ ਜੀ। ਤੋ ਇਸ ਕਰਕੇ ਇਹ ਜਿੰਨੇ ਵੀ ਲੋਕ ਨੇ ਜੀ, ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਇਹ ਦੁੱਖ ਸੁੱਖ ਦੇ ਵਾਸਤੇ ਆਉਣਾ ਪੈਂਦਾ ਕਈ ਵਾਰੀ, ਤੋ ਅਵੋਇਡ ਕਰਨਾ, ਨਹੀਂ ਤਾਂ ਅਦਰਵਾਈਜ਼ ਇਹੋ ਜਿਹੀਆਂ ਜਿਹੜੀਆਂ ਟਰਬਲ ਨੇ ਉਹ ਆ ਸਕਦੀਆਂ ਨੇ। ਤੋ ਸਭ ਤੋਂ ਬਿਹਤਰ ਤਾਂ ਇਹੀ ਆ ਕਿ ਜਿੱਥੇ ਹੋ ਉੱਥੇ ਟਿਕ ਜਾਓ ਹਾਲ ਦੀ ਘੜੀ ਜਿਹੜਾ। ਔਰ ਦੂਸਰਾ ਇਹ ਹੈ ਕਿ ਪੈਨਿਕ ਜਿਹੜਾ ਜੀ ਉਹ ਕ੍ਰੀਏਟ ਹੁੰਦਾ ਨਹੀਂ ਤਾਂ ਇਹਦੇ ਨਾਲ ਜਿਹੜਾ ਜੀ ਤੁਸੀਂ ਖੁਦ ਪੈਨਿਕ ਹੋਵੋਗੇ, ਅੱਗੇ ਜਿਹੜੀਆਂ ਜੀ ਫਿਰ ਸ਼ਿਕਾਇਤਾਂ ਹੋਣਗੀਆਂ। ਤੇ ਐਡਵਾਈਜ਼ਰੀ ਆ, ਇਸ ਕਰਕੇ ਕਾਗਜ਼ਾਂ ਦੇ ਢਿੱਡ ਜਿਹੜੇ ਆ ਉਹ ਸਰਕਾਰਾਂ ਨੇ ਭਰਨੇ ਆ। ਇੱਥੇ ਆ ਕੇ ਕੋਈ ਟਰਬਲ ਆਵੇ, ਬਿਹਤਰ ਇਹ ਆ ਕਿ ਪੋਸਟਪੋਨ ਕਰੋ ਆਪਣੇ ਜਿੰਨੇ ਵੀ ਪ੍ਰੋਗਰਾਮ ਨੇ ਆਉਂਦੇ ਦਿਨਾਂ ਦੇ ਵਿੱਚ, ਜੇ ਕਿਸੇ ਦਾ ਇੱਧਰ ਨੂੰ ਆਉਣ ਦਾ ਕੋਈ ਪ੍ਰੋਗਰਾਮ ਹੈ ਤਾਂ। ਵੈਸੇ ਤਾਂ ਸਭ ਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਵਿਜ਼ਟਰ ਦੇ ਉੱਤੇ ਲੱਗੀ ਹੋਈ ਆ। ਇਹਦੇ ਬਾਵਜੂਦ ਵੀ ਕੋਈ ਇਹ ਸਮਝੇ ਕਿ ਕੁਝ ਨਹੀਂ ਹੋਣ ਲੱਗਿਆ, ਇਹੋ ਜਿਹੀ ਟਰਬਲ ਜਿਹੜੀ ਜੀ ਉਹ ਫਿਰ ਆ ਸਕਦੀ। ਬਿਲਕੁਲ ਜੀ ਬਿਲਕੁਲ। ਜੇ ਨਹੀਂ ਕਹੋ ਬਹੁਤ ਜ਼ਰੂਰੀ ਤੇ ਪੋਸਟਪੋਨ ਕਰੇ ਲੈਣਾ ਚਾਹੀਦਾ। ਤੇ ਅੱਗੇ ਗੱਲ ਕਰਦੇ ਹਾਂ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੀ, ਉਸ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ। ਇਹ ਬਹੁਤ ਸਾਰੇ ਲੋਕਾਂ ਦੇ ਵਾਸਤੇ ਫੈਸਲਾ ਹੈਰਾਨੀਜਨਕ ਵੀ ਜਿਹੜਾ ਜੀ ਹੈਗਾ। ਬਹੁਤ ਸਾਰੇ ਲੋਕ ਇਹਨੂੰ ਨਾਰਮਲ ਰੂਟੀਨ ਦੇ ਵਿੱਚ ਲਿਆ ਗਿਆ ਫੈਸਲਾ ਜਿਹੜਾ ਜੀ ਉਹ ਸਮਝਦੇ ਆ। ਇੱਕ ਰਾਜਨੀਤਿਕ ਪਰਿਵਾਰ ਚੋਂ ਆਏ ਰੰਜਨ ਗੋਗੋਈ ਉਸ ਵੇਲੇ ਚਰਚਾ ਦਾ ਵਿਸ਼ਾ ਬਣੇ ਸੀ ਜਦੋਂ ਇਤਿਹਾਸ ਦੇ ਵਿੱਚ ਪਹਿਲੀ ਵਾਰੀ 4 ਜੱਜਾਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ। ਇਸ ਕਰਕੇ ਕਿ ਉਦੋਂ ਦੇ ਜਿਹੜੇ ਸਾਬਕਾ ਹੁਣ ਚੀਫ ਜਸਟਿਸ ਨੇ ਦੀਪਕ ਮਿਸ਼ਰਾ ਹੋਰੀ, ਉਹਨਾਂ ਦੇ ਵੱਲੋਂ ਜਿਹੜਾ ਸੀਗਾ ਕੁਝ ਫੈਸਲੇ ਇਸ ਤਰ੍ਹਾਂ ਦੇ ਕੀਤੇ ਗਏ ਸੀਗੇ, ਰੋਸਟਰ ਜਿਹੜਾ ਇਸ ਤਰੀਕੇ ਦਾ ਬਣਾਇਆ ਗਿਆ ਸੀ ਜਿਹਦੇ ਵਿੱਚ ਸਰਕਾਰ ਦੇ ਹੱਕ ਵਾਲੇ ਫੈਸਲੇ ਜਿਹੜੇ ਜੀ ਉਹ ਲਏ ਜਾ ਰਹੇ ਸੀ। ਰੰਜਨ ਗੋਗੋਈ ਹੋਰਾਂ ਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ, ਜਿਹੜਾ ਕਿ ਇੱਥੋਂ ਦੀ ਇੱਕ ਅੰਗਰੇਜ਼ੀ ਵੱਡੀ ਅਖਬਾਰ ਸੀਗੀ, ਉਸ ਟਾਈਮ ਦੇ ਉੱਤੇ ਇਹ ਗੱਲ ਜਿਹੜੀ ਕਹੀ ਸੀ ਕਿ ਜੇ ਰਿਟਾਇਰ ਹੋਣ ਤੋਂ ਬਾਅਦ ਕਿਸੇ ਵੱਡਾ ਅਹੁਦਾ ਜਿਹੜਾ ਜੀ ਉਹ ਸਵੀਕਾਰ ਕੀਤਾ ਜਾਵੇ
ਤਾਂ ਇਸ ਤੋਂ ਮਾੜੀ ਗੱਲ ਜਿਹੜੀ ਕੋਈ ਹੋਰ ਨਹੀਂ ਹੋ ਸਕਦੀ। ਇਹ ਰੰਜਨ ਗੋਗੋਈ ਹੋਰਾਂ ਦਾ ਕੋਟ ਸੀਗਾ ਜੀ। ਹੁਣ ਜਿਹੜੇ ਰਾਸ਼ਟਰਪਤੀ ਨੇ ਭਾਰਤ ਦੇ ਰਾਮਨਾਥ ਕੋਵਿੰਦ ਨੇ ਰੰਜਨ ਗੋਗੋਈ ਹੋਰਾਂ ਨੂੰ ਰਾਜ ਸਭਾ ਦਾ ਜਿਹੜਾ ਜੀ ਉਹ ਮੈਂਬਰ ਨਿਯੁਕਤ ਕੀਤਾ, ਇਹ ਨਾਮਜ਼ਦ ਕੀਤਾ ਜੀ। ਔਰ ਇਹ ਨਾਮਜ਼ਦ ਕਿਉਂਕਿ ਜਿਹੜੇ ਕੁਝ ਪ੍ਰਸਿੱਧ ਹਸਤੀਆਂ ਹੁੰਦੀਆਂ ਨੇ, ਅਕਸਰ ਪਹਿਲਾਂ ਹੁੰਦਾ ਸੀਗਾ ਕੋਈ ਫਿਲਮੀ ਹੋ ਗਿਆ ਜੀ, ਕੋਈ ਰਾਈਟਰ ਹੋ ਗਿਆ, ਵੈਸੇ ਹੌਲੀ ਹੌਲੀ ਉਹ ਬੰਦ ਹੋ ਗਿਆ ਜਿਹੜਾ ਜੀ, ਕਿਉਂਕਿ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਬੰਦੇ ਲਿਆਉਣੇ ਹੁੰਦੇ ਆ। ਰਾਜ ਸਭਾ ਹਾਰ ਸਭਾ ਬਣ ਗਈ ਹੈ ਕਿ ਜਿਹੜਾ ਹਾਰਦਾ ਉਹਨੂੰ ਰਾਜ ਸਭਾ 'ਚ ਫਿਰ ਲੈ ਆਉਂਦੇ ਆ। ਤੋ ਰੰਜਨ ਗੋਗੋਈ ਜਿਹੜੇ ਨੇ ਉਹਨਾਂ ਨੂੰ ਇੱਥੇ ਜਿਹੜਾ ਜੀ ਉਹ ਲਿਆਉਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਰੰਜਨ ਗੋਗੋਈ ਹੋਰਾਂ ਦੇ ਵੱਲੋਂ ਕੀਤੇ ਗਏ ਫੈਸਲੇ, ਜਿਹਦੇ ਵਿੱਚ ਰਾਮ ਜਨਮ ਭੂਮੀ ਵਾਲਾ ਜਿਹੜਾ ਜੀ ਮਾਮਲਾ ਉਹ ਹੱਕ ਦੇ ਵਿੱਚ ਜਿਹੜਾ ਕਰਨਾ, ਇਹ ਸ਼ਾਮਲ ਹੈ। NRC ਖਾਸ ਤੌਰ ਦੇ ਉੱਤੇ ਉਹਨਾਂ ਨੇ ਅਸਮ ਦੇ ਵਿੱਚ ਜਿਹੜੀ ਜੀ ਉਹ ਲਾਗੂ ਕਰਵਾਈ, ਜਿਹਦੇ ਕਰਕੇ ਇੰਨਾ ਰੌਲਾ ਰੱਪਾ ਪੂਰੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਪਿਆ ਹੋਇਆ। ਰਫਾਲ ਲੜਾਕੂ ਜਹਾਜ਼ਾਂ ਦੀ ਖਰੀਦ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਬਿਨਾਂ ਵੇਖੇ ਸੁਣੇ ਕਲੀਨ ਚਿੱਟ ਜਿਹੜੀ ਜੀ ਉਹ ਦੇ ਦਿੱਤੀ। ਔਰ ਇਹ ਜਿਹੜੇ ਫੈਸਲੇ ਸੀ ਬੜੇ ਅਹਿਮ ਫੈਸਲੇ ਸੀਗੇ। ਜਦੋਂ ਰੰਜਨ ਗੋਗੋਈ ਹੋਰਾਂ ਦੇ ਉੱਤੇ ਇੱਕ ਔਰਤ ਨੇ ਜਿਹੜੇ ਸੀ ਉਹ ਕੁਝ ਦੋਸ਼ ਲਗਾ ਦਿੱਤੇ, ਤਾਂ ਉਦੋਂ ਬਾਅਦ ਰੰਜਨ ਗੋਗੋਈ ਹੋਰਾਂ ਦਾ ਜਿਹੜਾ ਪ੍ਰਤੀਕਰਮ ਸੀਗਾ ਸਰਕਾਰ ਦੇ ਪ੍ਰਤੀ ਬਦਲ ਗਿਆ। ਔਰ ਉਹਨਾਂ ਦੇ ਵੱਲੋਂ ਸਰਕਾਰ ਦੇ ਹੱਕ ਦੇ ਵਿੱਚ ਫੈਸਲੇ ਜਿਹੜਾ ਜੀ ਉਹ ਲਏ ਗਏ। ਔਰ ਇਹ ਵੀ ਔਨ ਰਿਕਾਰਡ ਹੈ ਕਿ ਉਹ ਔਰਤ ਜਿਹੜੀ ਸੀ ਉਹਨੇ ਜਿਹਨੇ ਇਹ ਦੋਸ਼ ਲਾਏ ਸੀ, ਉਹਦੇ ਵਿੱਚੋਂ ਕਲੀਨ ਚਿੱਟ ਮਿਲ ਗਈ ਰੰਜਨ ਗੋਗੋਈ ਹੋਰਾਂ ਨੂੰ। ਔਰ ਉਹਨੂੰ ਦੁਬਾਰਾ ਕੰਮ ਦੇ ਉੱਤੇ ਵਾਪਸ ਜਿਹੜੀ ਦੀ ਉਹ ਔਰਤ ਪਿਛਲੇ ਦਿਨ ਹੀ ਚਲੇਗੀ। ਜੇ ਉਹਨੇ ਗਲਤ ਦੋਸ਼ ਜਿਹੜੇ ਦੀ ਉਹ ਲਾਏ ਸੀਗੇ ਤੇ ਉਹਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਹੋਇਆ। ਤਾਂ ਇੱਥੋਂ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਸਮਝ ਆਉਂਦੀ ਹੈ। ਜਿਵੇਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਰੰਜਨ ਗੋਗੋਈ ਹੋਰਾਂ ਦੇ, ਮੈਂ ਉਹਨਾਂ ਦਾ ਹੀ ਜਿਹੜਾ ਕੋਟ ਕਰੂੰਗਾ ਕਿ ਜੇ ਕੋਈ ਉੱਚ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਜਦੋਂ ਰਿਟਾਇਰ ਹੁੰਦਾ ਤੇ ਫਿਰ ਉਹ ਕੋਈ ਕਿਸੇ ਜਗ੍ਹਾ ਦੇ ਉੱਤੇ ਨਿਯੁਕਤ ਕੀਤਾ ਜਾਂਦਾ ਤੇ ਇਹ ਕਾਲਾ ਦਿਨ ਹੁੰਦਾ। ਹੁਣ ਪਤਾ ਨਹੀਂ ਇਹਨੂੰ ਕਾਲਾ ਪੀਲਾ ਕਿਹੜਾ ਦਿਨ ਜਿਹੜਾ ਜੀ ਉਹ ਕਿਹਾ ਜਾਵੇ। ਹਾਂ, ਇੰਨਾ ਜ਼ਰੂਰ ਹੈ ਜੀ ਕਿ ਜੇ ਇਹਨੂੰ ਕਿਸੇ ਰੰਗ ਦੇ ਰੂਪ ਦੇ ਵਿੱਚ ਨਾਮ ਦੇਣਾ ਹੋਵੇ ਤਾਂ ਇਹਨੂੰ ਭਗਵਾਂ ਦਿਵਸ ਦੇ ਨਾਮ ਦੇ ਉੱਤੇ ਨਾਮ ਜਿਹੜਾ ਜੀ ਉਹ ਦਿੱਤਾ ਜਾ ਸਕਦਾ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਕਮਲਨਾਥ ਦੀ, ਉਸਨੂੰ ਬਹੁਮਤ ਸਾਬਤ ਕਰਨ ਦੇ ਲਈ ਕਿਹਾ ਗਿਆ। ਮੱਧ ਪ੍ਰਦੇਸ਼ ਦੇ ਰਾਜਪਾਲ ਵੈਸੇ ਸੰਘ ਦੇ ਵਿੱਚੋਂ ਹੀ ਨੇ, ਲਾਲ ਜੀ ਟੰਡਨ, ਉਹਨਾਂ ਨੇ ਮੁੱਖ ਮੰਤਰੀ ਕਮਲਨਾਥ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਕਰਨ ਦੇ ਵਾਸਤੇ ਆਖਿਆ ਜੀ। 2 ਦਿਨ ਪਹਿਲਾਂ ਵੀ ਲਾਲ ਜੀ ਟੰਡਨ ਨੇ ਕਮਲਨਾਥ ਨੂੰ ਵਿਧਾਨ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਸੀਗਾ। ਕੱਲ ਜਦੋਂ ਇਹਦਾ ਬਜਟ ਸੈਸ਼ਨ ਸ਼ੁਰੂ ਹੋਇਆ ਮੱਧ ਪ੍ਰਦੇਸ਼ ਦਾ, ਤਾਂ ਉੱਥੇ ਅੱਧ ਪਚੱਧਾ ਜਿਹਾ ਭਾਸ਼ਣ ਜਿਹੜਾ ਸੀਗਾ ਜੀ ਉਹ ਰਾਜਪਾਲ ਹੋਰਾਂ ਨੇ ਦਿੱਤਾ। ਤੇ ਰਾਜਪਾਲ ਹੋਰੀ ਜਿਹੜੇ ਸੀਗੇ ਜੀ ਉਹ ਇਹ ਅੱਧ ਪਚੱਧਾ ਜਿਹਾ ਭਾਸ਼ਣ ਜਿਹੜਾ ਉਹ ਦੇ ਕੇ ਚਲੇ ਗਏ ਨਾਲ ਦੀ ਨਾਲ। ਉਦੋਂ ਬਾਅਦ ਜਿਹੜਾ ਸੀਗਾ ਜੀ ਇਸ ਸਦਨ ਨੂੰ ਕਰੋਨਾ ਵਾਇਰਸ ਦਾ ਹਵਾਲਾ ਜਿਹੜਾ ਜੀ ਉਹ ਦੇ ਕੇ ਉਠਾ ਦਿੱਤਾ ਗਿਆ। ਔਰ ਇਹ 26 ਤਰੀਕ ਤੱਕ ਜਿਹੜਾ ਜੀ ਉਹ ਉਠਾਤਾ। ਹੁਣ ਜਦੋਂ 26 ਤਰੀਕ ਤੱਕ ਉਠਾਤਾ ਤਾਂ ਇਹ ਇੱਕ ਸਿਆਸੀ ਪੈਂਤੜਾ ਜਿਹੜਾ ਜੀ ਉਹ ਮੰਨਿਆ ਗਿਆ। ਔਰ ਸਿਆਸੀ ਪੈਂਤੜਾ ਜਿਹੜਾ ਸੀਗਾ ਜੀ, ਇਹਦੇ ਤੋਂ ਬਾਅਦ ਜਿੰਨੇ ਭਾਜਪਾਈ ਸੀਗੇ ਜੀ ਉਹ ਭੱਜ ਕੇ ਗਏ ਫਿਰ ਜਿਹੜਾ ਜੀ ਲਾਲ ਜੀ ਟੰਡਨ ਦੇ ਕੋਲੇ ਕਿ ਜੀ ਇਹ ਤਾਂ ਉਹਨੇ ਉਠਾ ਦਿੱਤਾ। ਲਾਲ ਜੀ ਟੰਡਨ ਉਹਨਾਂ ਦੇ ਸਾਹਮਣੇ ਸਾਰਿਆਂ ਨੇ ਹੱਥ ਖੜੇ ਕਰਕੇ ਕਿਹਾ ਕਿ ਅਸੀਂ ਭਾਜਪਾ ਦੇ ਨਾਲ ਆ। ਤੇ ਉੱਥੇ ਫਿਰ ਲਾਲ ਜੀ ਟੰਡਨ ਹੋਰਾਂ ਨੇ ਇੱਕ ਚਿੱਠੀ ਜਿਹੜੀ ਦੀ ਉਹ ਲਿਖੀ ਕਿ ਅੱਜ ਸਾਬਤ ਕਰੋ, ਜੇ ਤੁਸੀਂ ਸਾਬਤ ਨਹੀਂ ਕਰਦੇ ਤੇ ਫਿਰ ਜਿਹੜਾ ਜੀ ਉਹ ਕਹਿੰਦੇ ਕਿ ਸਮਝਿਆ ਜਾਊਗਾ ਕਿ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਬਹੁਮਤ ਜਿਹੜਾ ਜੀ ਉਹ ਨਹੀਂ ਗਾ। ਉਧਰ ਜਿਹੜੀ ਕਾਂਗਰਸ ਹੈ ਉਹਦੀ ਟੇਕ ਇਸ ਗੱਲ ਦੇ ਉੱਤੇ ਆ ਕਿ ਜਿਹੜੇ 22 ਲੋਕ ਗਏ ਆ ਉਹਨਾਂ ਦੇ ਵਿੱਚੋਂ ਉਹ ਕਹਿੰਦੇ ਜੀ ਉਹਨਾਂ ਨੇ ਕਾਂਗਰਸ ਤੋਂ ਕਿਸੇ ਨੇ ਅਸਤੀਫਾ ਨਹੀਂ ਦਿੱਤਾ, ਇਸ ਕਰਕੇ ਉਹਨਾਂ ਨੂੰ ਇਹ ਆਸ ਹੈ ਕਿ ਉਹਦੇ ਵਿੱਚੋਂ ਜੇ ਭੁਗਤਦੇ ਆ ਇਹਦੇ ਹੱਕ ਦੇ ਵਿੱਚ ਕਮਲਨਾਥ ਦੇ ਤੇ ਫਿਰ ਉਹਦੀ ਸਰਕਾਰ ਜਿਹੜੀ ਦੀ ਉਹ ਬਚੀ ਰਹਿ ਸਕਦੀ ਹੈ। ਜੇ ਇਹ ਜਿਹੜੇ ਗਏ ਆ ਜਿਹੜੇ ਲੱਭ ਨਹੀਂ ਰਹੇ ਅਜੇ ਤੱਕ ਸਾਹਮਣੇ ਨਹੀਂ ਜਿਹੜਾ ਦੀ ਆਏ ਜਿਹੜੇ ਸਿੰਧੀਆ ਦੇ ਨਾਲ ਗਏ ਸੀਗੇ ਤਾਂ ਫਿਰ ਜਿਹੜੀ ਆ ਜੀ ਉਹ ਘੱਟ ਗਿਣਤੀ ਦੇ ਵਿੱਚ ਰਹਿ ਜਾਂਦੀ ਹੈ ਕਾਂਗਰਸ ਦੀ ਸਰਕਾਰ। ਫਿਰ ਉਹਦੇ ਕੋਲੇ ਮੌਜੂਦਾ ਜਿਹੜਾ ਸਦਨ ਹੈ ਉਹਨਾਂ ਦੇ ਜੇ ਅਸਤੀਫੇ ਮਨਜ਼ੂਰ ਜਿਹੜੇ ਜੀ ਉਹ ਕਰ ਲਏ ਜਾਂਦੇ ਆ ਉਹਦੇ ਹਿਸਾਬ ਦੇ ਨਾਲ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਕੋਲੇ ਬਹੁਮਤ ਹੈ। ਫਿਰ ਉਹਦੇ ਕੋਲੇ 107 ਸੀਟਾਂ ਆ ਜਾਂਦੀਆਂ ਨੇ। ਉਹਨਾਂ 21 ਦੇ ਅਸਤੀਫੇ ਜਿਹੜੇ ਆ ਜੀ ਉਹ ਪਾ ਕੇ ਹੁਣ ਜਿਹੜਾ ਬਹੁਮਤ ਆ ਜੀ ਉਹ 104 ਦੇ ਨਾਲ ਬਣਦਾ। 99 ਕਾਂਗਰਸ ਦੇ ਕੋਲੇ ਬਣਦੇ ਆ, 107 ਜਿਹੜੇ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਕੋਲੇ ਬਣਦੇ ਆ।
ਹੁਣ ਅੱਜ ਦਾ ਦਿਨ ਜਿਹੜਾ ਜੀ ਬੜਾ ਅਹਿਮ ਹੋਊਗਾ ਕਿ ਰਾਜਪਾਲ ਦੀ ਗੱਲ ਮੰਨ ਕੇ ਇਹ ਬਹੁਮਤ ਸਿੱਧ ਕੀਤਾ ਜਾਂਦਾ ਕਿ ਨਹੀਂ, ਜਦੋਂ ਕਿ ਕੱਲ ਜਿਹੜਾ ਸੀਗਾ ਜੀ ਵਿਧਾਨ ਸਭਾ ਦਾ ਸੈਸ਼ਨ ਉਠਾ ਦਿੱਤਾ ਗਿਆ 26 ਮਾਰਚ ਤੱਕ ਕਰੋਨਾ ਵਾਇਰਸ ਨੂੰ ਜਿਹੜਾ ਜੀ ਉਹ ਸਾਹਮਣੇ ਰੱਖਦਿਆਂ ਹੋਇਆ। ਸੋ ਇਹ ਸਾਰੀ ਜਿਹੜੀ ਇਹਦੀ ਕਹਾਣੀ ਟਿਕੀ ਹੋਈ ਆ ਉਹਨਾਂ 22 ਦੇ ਉੱਤੇ ਕਿ ਉਹ ਸਾਹਮਣੇ ਆਉਂਦੇ ਨੇ ਜਾਂ ਜਿਹੜਾ ਜੀ ਉਹ ਨਹੀਂ। ਮੌਜੂਦਾ ਹਾਲਾਤਾਂ ਦੇ ਵਿੱਚ ਲੱਗਦਾ ਨਹੀਂ ਕਿ ਉਹ ਜਿਹੜੇ ਜੀ ਉਹ ਸਾਹਮਣੇ ਆਉਣਗੇ, ਕਿਉਂਕਿ ਇਹ ਪਤਾ ਹੀ ਨਹੀਂ ਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ, ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਇਹ ਭਾਰਤ ਦੀ ਰਾਜਨੀਤੀ ਆ ਜੀ ਜਿਹੜੇ ਨਵੇਂ ਰੰਗ ਵਿਖਾ ਰਹੀ ਹੈ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਕਰਤਾਰਪੁਰ ਦੇ ਲਾਂਘੇ ਦੀ। ਉੱਥੋਂ ਦੂਰਬੀਨਾਂ ਵੀ ਹਟਾ ਲਈਆਂ ਗਈਆਂ ਤੇ ਜਿਹੜੇ ਜਥੇਦਾਰ ਆ ਉਹਨਾਂ ਦੇ ਬਿਆਨ ਵੀ ਆਪਾ ਵਿਰੋਧੀ। ਦੇਖੋ ਜੀ ਕਰਤਾਰਪੁਰ ਦਾ ਲਾਂਘਾ ਜਿਹੜਾ ਜੀ ਬੰਦ ਕਰਨ ਤੋਂ ਬਾਅਦ ਜਿਹੜਾ ਜੀ ਹੁਣ ਜਿਹੜਾ ਯਾਤਰੀ ਟਰਮੀਨਲ ਹੈ ਇੱਥੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ 356 ਦੇ ਕਰੀਬ ਸੀਗੇ, ਕਿਉਂਕਿ ਹਰ ਬੰਦਾ ਜਿਹੜਾ ਜੀ ਇੰਨਾ ਅਪ ਟੂ ਡੇਟ ਨਹੀਂ ਹੁੰਦਾ ਨਿਊਜ਼ ਦੇ ਨਾਲ। ਉਹਨਾਂ ਨੂੰ ਇਹ ਸੀਗਾ ਵੀ ਪਰਮਿਸ਼ਨ ਮਿਲੀ ਹੋਈ ਆ ਤੇ ਉਹ ਜਾ ਸਕਦੇ ਆ। 356 ਸਾਰੇ ਤਾਂ ਨਹੀਂ ਪਰ ਕਾਫੀ ਸਾਰੇ ਜਿਹੜੇ ਜੀ ਉੱਥੇ ਪਹੁੰਚੇ, ਪਰ ਉਹਨਾਂ ਨੂੰ ਇਸ ਟਰਮੀਨਲ ਤੋਂ ਅੱਗੇ ਜਿਹੜਾ ਜੀ ਉਹ ਨਹੀਂ ਲੰਘਣ ਦਿੱਤਾ ਗਿਆ ਔਰ ਇਹ ਆਖਿਆ ਗਿਆ ਕਿ ਹੁਣ ਜਿਹੜੀ ਪਾਬੰਦੀ ਲੱਗ ਗਈ ਆ। ਵੈਸੇ ਪਾਬੰਦੀ ਕਿਉਂਕਿ ਇੱਕ ਦਿਨ ਪਹਿਲਾਂ ਲਾ ਦਿੱਤੀ ਗਈ ਸੀਗੀ। ਹੁਣ ਉੱਥੋਂ ਦੂਰਬੀਨਾਂ ਵੀ ਜਿਹੜੀਆਂ ਜੀ ਉਹ ਚੁੱਕ ਦਿੱਤੀਆਂ ਗਈਆਂ ਨੇ। ਲੋਕ ਜਿਹੜੇ ਜੀ ਉੱਥੇ ਥੋੜਾ ਖੱਜਲ ਖਵਾਰ ਤਾਂ ਜਿਹੜੇ ਉਹ ਹੋਏ ਆ। ਹੁਣ ਤੱਕ ਜਦੋਂ ਨਵੰਬਰ ਦੇ ਵਿੱਚ ਖੋਲਿਆ ਗਿਆ ਪਿਛਲੇ ਵਰੇ 62,000 ਦੇ ਕਰੀਬ ਜਿਹੜੇ ਲੋਕ ਨੇ ਹੁਣ ਤੱਕ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਜੀ ਉਹ ਜਾ ਚੁੱਕੇ ਹੋਏ ਨੇ। ਇਹਨਾਂ 128 ਦਿਨਾਂ ਦੇ ਵਿੱਚ ਪਹਿਲਾ ਮੌਕਾ ਜਦੋਂ ਇਹ ਕਰੋਨਾ ਦੀ ਵਜ੍ਹਾ ਕਰਕੇ ਇਹ ਲਾਂਘਾ ਜਿਹੜਾ ਜੀ ਉਹ ਬੰਦ ਹੋ ਗਿਆ। ਜਿਹੜੇ ਉੱਥੇ ਪੈਰਾਮਿਲਟਰੀ ਫੋਰਸਿਸ ਨੇ ਜੀ ਉਹਨਾਂ ਦੇ ਵੱਲੋਂ ਵਿਸ਼ੇਸ਼ ਨਾਕੇ ਲਾ ਕੇ ਅੱਗੋਂ ਜਾਣ ਤੋਂ ਜਿਹੜਾ ਜੀ ਉਹ ਰੋਕ ਦਿੱਤਾ ਗਿਆ। ਜਿਹੜੇ ਲੋਕਾਂ ਨੂੰ ਇਹ ਸੀਗਾ ਵੀ ਉਹ ਦੂਰਬੀਨ ਦੇ ਨਾਲ ਵੇਖ ਸਕਦੇ ਆ ਜਾ ਕੇ, ਉਹ ਦੂਰਬੀਨ ਵੀ ਜਿਹੜੀ ਜੀ ਉੱਥੋਂ ਹਟਾ ਦਿੱਤੀ ਗਈ ਆ ਵੀ ਉਹਦੇ ਨਾਲ ਵੀ ਨਹੀਂ ਵੇਖਿਆ ਜਾ ਸਕਦਾ। ਕਰਤਾਰਪੁਰ ਦਾ ਲਾਂਘਾ ਜਿਹੜਾ ਸੀਗਾ ਜੀ ਉਹ ਬੰਦ ਕਰਨ ਦੇ ਉੱਤੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਇਹ ਸਹੀ ਕੀਤਾ। ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਨਹੀਂ ਇਹ ਬੰਦ ਨਹੀਂ ਹੋਣਾ ਜਿਹੜਾ ਜੀ ਉਹ ਚਾਹੀਦਾ, ਇਹ ਚਾਲੂ ਰਹਿਣਾ ਚਾਹੀਦਾ ਸੀਗਾ। ਉਹਦੇ ਉੱਤੇ ਪ੍ਰਧਾਨ ਦੇ ਬਿਆਨ ਦੇ ਉੱਤੇ ਦੋਹਰ ਜਿਹੜੀ ਆ ਜੀ ਉਹ ਪਾਈ ਆ ਤਖਤ ਕੇਸਗੜ੍ਹ ਦੇ ਜਥੇਦਾਰ ਰਘਬੀਰ ਸਿੰਘ ਹੋਰਾਂ ਨੇ। ਸੋ ਰਘਬੀਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਸਹਿਮਤ ਨਹੀਂ। ਉਹਨਾਂ ਨੇ ਇਹ ਕਿਹਾ ਕਿ ਇਹ ਲਾਂਘਾ ਜਿਹੜਾ ਜੀ ਉਹ ਖੁੱਲਿਆ ਰਹਿਣਾ ਚਾਹੀਦਾ ਸੀਗਾ। ਇਹ ਵੀ ਕਹਿਤਾ ਕਿ ਜਦੋਂ ਕੋਈ ਮਹਾਮਾਰੀ ਫੈਲਦੀ ਆ, ਭੀੜ ਪੈਂਦੀ ਆ, ਤਾਂ ਸਿੱਖ ਕੌਮ ਅੱਗੇ ਹੋ ਕੇ ਪਹਿਰਾ ਜਿਹੜਾ ਜੀ ਉਹ ਦਿੰਦੀ ਆ ਤੇ ਉੱਥੇ ਜਾ ਕੇ ਸ਼ਰਧਾਲੂਆਂ ਨੂੰ ਜਿਹੜਾ ਮੱਥਾ ਟੇਕਣਾ ਇਹ ਬਿਲਕੁਲ ਗਲਤ ਹੈ। ਇਹ ਹੁਣ ਦੋ ਜਥੇਦਾਰਾਂ ਦੇ ਵਿਚਾਲੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਦੇ ਵਿਚਾਲੇ ਵਿਵਾਦ ਜਿਹੜਾ ਜੀ ਉਹ ਚੱਲ ਰਿਹਾ। ਉਹ ਆਪਣੀ ਜਗ੍ਹਾ ਦੇ ਉੱਤੇ ਆ ਜੀ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਜਿਹੜੀ ਜੀ ਉਹ ਸਿਆਸਤ ਜ਼ਰੂਰ ਹੈਗੀ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਜੀ ਬਿਆਨ ਇਸ ਤਰ੍ਹਾਂ ਦੇ ਵੀ ਆਏ ਸੀਗੇ ਕਿ ਜਿਹੜੇ ਅਜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਅਡਹੌਕ ਤੇ ਨੇ, ਮਤਲਬ ਕਿ ਉਹਨਾਂ ਨੂੰ ਰੈਗੂਲਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਅਗਲੀ ਅੰਤਰਿੰਗ ਕਮੇਟੀ ਦੀ ਮੈਂਬਰ ਦੇ ਵਿੱਚ। ਇਹਨਾਂ ਸਾਰੇ ਬਿਆਨਾਂ ਨੂੰ ਉਹਦੇ ਨਾਲ ਜੋੜ ਕੇ ਵੀ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਔਰ ਜਿੱਦਣ ਇਹ ਬਿਆਨ ਆਇਆ ਸੀਗਾ ਕਿ ਉਹਨਾਂ ਨੂੰ ਰੈਗੂਲਰ ਜਿਹੜਾ ਜੀ ਉਹ ਕੀਤਾ ਜਾ ਸਕਦਾ, ਤੇ ਅਗਲੇ ਦਿਨ ਸੋਚਾ ਸਿਓ ਲਗਾ ਆਪਣੀ ਚਿੱਠੀ ਲੈ ਕੇ ਜਿਹੜਾ ਜੀ ਉਹ ਪਹੁੰਚ ਗਏ ਸੀ ਤੀਜੀ ਵਾਰੀ ਕਿ ਮੈਨੂੰ ਵੀ ਪੰਥ ਦੇ ਵਿੱਚ ਸ਼ਾਮਲ ਕਰੋ। ਉਹਨਾਂ ਦੇ ਨਾਲ ਕਾਫੀ ਸਾਰੇ ਜਿਹੜੇ ਲੋਕ ਸੀਗੇ ਜਿਹੜੇ ਨਾਅਰੇਬਾਜ਼ੀ ਕਰ ਰਹੇ ਸੀ ਵੀ ਸੋਚਾ ਸਿਆ ਲਗਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ। ਬਿਲਕੁਲ ਜੀ, ਉਹਦੇ ਬਿਨਾਂ ਤਾਂ ਪੰਥ ਸੁਣਨਾ ਪਿਆ ਜੇ ਉਹਨੂੰ ਨਾ ਲਿਆ। ਤੇ ਅੱਗੇ ਗੱਲ ਕਰਦੇ ਹਾਂ ਕੈਪਟਨ ਦੇ ਜਿਹੜਾ ਘਰ ਆ ਉਹ ਜਿਹੜਾ ਉਹਦਾ ਪਹਿਲਾ ਘਰ ਹੈਗਾ ਪਟਿਆਲੇ ਦੇ ਵਿੱਚ ਆ, ਤੇ ਆਮ ਤੇ ਖਾਸ ਸਾਰਿਆਂ ਨੂੰ ਉਸ ਦੇ ਘਰ ਦੇ ਲਾਗੇ ਜਾਣਾ ਬੰਦ ਕੀਤਾ। ਦੇਖੋ ਆਮ ਬੰਦੇ ਦੀ ਤਾਂ ਅਪਰੋਚ ਪਹਿਲਾਂ ਹੀ ਇਹਨੂੰ ਮਹਿਲ ਕਹਿੰਦੇ ਆ, ਇੱਥੇ ਮਹਿਲ ਤੱਕ ਨਹੀਂ ਹੈਗੀ ਜੀ। ਇੰਨੀਆਂ ਕੁ ਰੋਕਾਂ ਨੇ ਕਿ ਆਮ ਬੰਦਾ ਤਾਂ ਊਂ ਹੀ ਕਨਫਿਊਜ਼ ਹੋ ਜਾਂਦਾ ਵੀ ਕਿੰਨੀ ਚੈੱਕ ਪੋਸਟ ਜਿਹੜੀ ਆ ਜੀ ਉਹਨੂੰ ਉਹਦੇ ਥਰੂ ਲੰਘਣਾ ਪਊਗਾ, ਕਿੰਨੀ ਉਹਨੂੰ ਤਲਾਸ਼ੀ ਜਿਹੜੀ ਆ ਜੀ ਉਹ ਦੇਣੀ ਪਊਗੀ। ਮੋਬਾਇਲ ਫੋਨ ਰੱਖ ਦਿਓ ਜੀ, ਇੱਧਰ ਗੱਡੀਆਂ ਲਾਓ ਜੀ, ਉੱਧਰ ਨੂੰ ਚਲੇ ਜਾਓ ਜੀ, ਇੱਥੇ ਤਲਾਸ਼ੀ ਦੇ ਦਿਓ ਜੀ, ਬੜਾ ਕੁਛ ਜਿਹੜਾ ਜੀ ਬੜਾ ਡਰਾਮਾ ਹੁੰਦਾ ਇੱਥੇ ਜਿਹੜਾ ਜੀ ਉਹ ਜਾਣ ਦੇ ਵਾਸਤੇ। ਇਸ ਕਰਕੇ ਆਮ ਬੰਦਾ ਤਾਂ ਜਿਹੜਾ ਜੀ ਉਹ ਪਹਿਲਾਂ ਹੀ ਭੈ ਖਾਂਦਾ ਕਿ ਇੱਥੇ ਕੀ ਜਾਣਾ। ਖਾਸ ਬੰਦੇ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਵੀ ਹੁਣ ਇਹ ਮਹਿਲ ਨੂੰ ਜੰਦਰੇ ਜਿਹੜੇ ਜੀ ਇੱਕ ਕਿਸਮ ਦੇ ਨਾਲ ਲੱਗ ਗਏ। ਕਰੋਨਾ ਵਾਇਰਸ ਦੇ ਡਰੋਂ ਇੱਥੇ ਪਟਿਆਲਾ ਦੇ ਵਿੱਚ ਸਥਿਤ ਮੁੱਖ ਮੰਤਰੀ ਕੈਂਪਸ ਆਫਿਸ
ਜਿਹੜਾ ਨਿਊ ਮੋਤੀ ਬਾਗ ਪੈਲੇਸ ਹੈ, ਇੱਥੇ ਆਮ ਲੋਕਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਗਈ ਹੈ, ਕਿਉਂਕਿ ਇਹ ਸੱਤਾ ਦਾ ਇੱਕ ਕੇਂਦਰ ਜਿਹੜਾ ਜੀ ਉਹ ਰਿਹਾ। ਜਦੋਂ ਪਿਛਲੀ ਵਾਰੀ ਮੁੱਖ ਮੰਤਰੀ ਬਣੇ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਦੋਂ ਖਾਸ ਤੌਰ ਦੇ ਉੱਤੇ ਸੱਤਾ ਦਾ ਕੇਂਦਰ ਸੀਗਾ ਜੀ। ਇੱਥੇ ਹਾਲਾਤ ਪਟਿਆਲੇ ਦੇ ਇਹ ਹੁੰਦੇ ਸੀਗੇ ਜੀ ਵੀ ਪਤਾ ਨਹੀਂ ਗਾ ਕਿ ਮੁੱਖ ਮੰਤਰੀ ਹੋਰਾਂ ਨੇ ਕਦੋਂ ਇੱਥੇ ਪਟਿਆਲੇ ਆ ਜਾਣਾ ਹੈਲੀਕਾਪਟਰ ਦੇ ਰਾਹੀਂ, ਤੇ ਸੜਕਾਂ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਸੀਗੀਆਂ ਨਾਲ ਦੀ ਨਾਲ। ਇਸ ਵਾਰੀ 3 ਸਾਲ ਹੋ ਗਏ ਮੁੱਖ ਮੰਤਰੀ ਹੋਰਾਂ ਨੂੰ ਜਿਹੜਾ ਜੀ ਸਹੁੰ ਚੁੱਕੀ ਨੂੰ, ਸਰਕਾਰ ਬਣੀ ਨੂੰ, ਤੇ ਹਾਰਡਲੀ 3 ਵਾਰੀ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਜੀ ਆਏ ਹੋਣੇ। ਇਸ ਪੱਖੋਂ ਸਾਹ ਸੌਖਾ ਕਿ ਇਹ ਸੜਕਾਂ ਜਿਹੜੀਆਂ ਜੀ ਉਹ ਬੰਦ ਨਹੀਂ ਹੁੰਦੀਆਂ, ਨਹੀਂ ਤਾਂ ਬੜੀ ਮੁਸ਼ਕਿਲ ਦਾ ਸਾਹਮਣਾ ਜਿਹੜਾ ਜੀ ਇੱਥੇ ਕਰਨਾ ਪੈਂਦਾ। ਇਹਦੇ ਬਾਵਜੂਦ ਜਿਹੜੀ ਪੁਲਿਸ ਹੈ ਉਹ ਚੁਫੇਰੇ ਇਸ ਮੋਤੀ ਮਹਿਲ ਨੂੰ ਘੇਰੀ ਖੜੀ ਰਹਿੰਦੀ ਆ, ਤੇ ਰੋਕਾਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ। ਜਿਹੜੇ ਪੱਕੇ ਰੂਪ ਦੇ ਵਿੱਚ ਇਹਨਾਂ ਦੇ ਜਿਹੜੇ ਟੈਂਟ ਨੇ ਉਹ ਬਾਹਰ ਲੱਗੇ ਹੋਏ ਨੇ ਚੁਫੇਰੇ ਮਹਿਲ ਦੇ। ਹੁਣ ਇੱਥੇ ਜਿਹੜੀਆਂ ਇਹ ਪਾਬੰਦੀਆਂ ਨਵੀਆਂ ਲੱਗੀਆਂ ਨੇ, ਜਿਹਦੇ ਵਿੱਚ ਲੋਕਾਂ ਦਾ ਦਾਖਲਾ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਇਹਨੂੰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਲੈ ਰਹੀਆਂ ਨੇ ਜੀ। ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਮਹਿਲ ਦਾ ਰਾਜ ਹੈ, ਇਹ ਰਾਜਿਆਂ ਦਾ ਰਾਜ ਹੈ, ਇਸ ਕਰਕੇ ਹੁਣ ਰਾਜਿਆਂ ਦੇ ਇਸ ਮਹਿਲ ਦੇ ਵਿੱਚ ਆਮ ਲੋਕਾਂ ਦਾ ਦਾਖਲਾ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ, ਕਿਉਂਕਿ ਰਾਜੇ ਜਿਹੜੇ ਆ ਜੀ ਉਹ ਲੋਕਾਂ ਤੋਂ ਦੂਰ ਰਹਿੰਦੇ ਆ, ਡਿਸਟੈਂਸ ਦੇ ਨਾਲ ਰਹਿੰਦੇ ਆ, ਤੇ ਇਸ ਚੀਜ਼ ਨੂੰ ਲੈ ਕੇ ਜਿਹੜਾ ਜੀ ਇਹਦੇ ਉੱਤੇ ਸਿਆਸਤ ਹੋ ਰਹੀ ਹੈ। ਜਦੋਂ ਕਿ SDM ਜਿਹੜਾ ਜੀ ਇੱਥੋਂ ਦਾ ਪਟਿਆਲੇ ਦੇ, ਉਹ ਇਹ ਕਹਿੰਦੇ ਆ ਕਿ ਜਿੱਥੇ ਵੀ ਜ਼ਿਆਦਾ ਲੋਕ ਇਕੱਠੇ ਹੁੰਦੇ ਆ, ਇhtiyat ਦੇ ਵਜੋਂ ਇਸ ਤਰ੍ਹਾਂ ਦੇ ਸਟੈਪ ਜਿਹੜੇ ਜੀ ਚੁੱਕੇ ਜਾ ਰਹੇ। ਇਹ ਉਹਦਾ ਇੱਕ ਪਾਰਟ ਉਹਨਾਂ ਨੇ ਕਿਹਾ ਕਿ ਹੈ ਕਿ ਇੱਥੇ ਲੋਕਾਂ ਦਾ ਦਾਖਲਾ ਜਿਹੜਾ ਜੀ ਉਹ ਰੋਕਿਆ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਸੁਨੀਲ ਜਾਖੜ ਹੋਰਾਂ ਦੀ। ਉਹਨਾਂ ਨੇ ਆਪਣੇ ਹੀ ਸਟਾਈਲ ਦੇ ਵਿੱਚ ਯਾਦ ਕਰਾਏ ਕਈਆਂ ਮੰਗਾਂ ਆਪਣੀ ਸਰਕਾਰ ਨੂੰ। ਦੇਖੋ, ਜਿਹੜੀ ਕੱਲ ਇਹਨਾਂ ਨੇ ਹਾਈ-ਫਾਈ ਮੀਟਿੰਗ ਇੱਕ ਲਾਈ, ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਕੀਤੀ, ਮੰਤਰੀਆਂ ਤੋਂ ਉਹਨਾਂ ਦੇ ਜਿਹੜੇ ਸੀਗੇ ਜੀ ਰਿਪੋਰਟ ਕਾਰਡ ਪੜਵਾਏ ਕਿ ਅਸੀਂ ਜਿਹੜਾ ਜੀ ਉਹ ਕੀਤਾ, ਉਹ ਆਪਣੀ ਜਗ੍ਹਾ ਦੇ ਉੱਤੇ ਆ ਜੀ। ਉੱਥੇ ਸਾਰੇ ਜਿਹੜੇ ਸੀਗੇ ਜੀ ਉਹ ਚਾਪਲੂਸੀ ਹੀ ਜਿਹੜੀ ਉਹ ਕਰਦੇ ਨਜ਼ਰ ਆਏ। ਸੁਨੀਲ ਜਾਖੜ ਹੋਰੀ ਬੇਸ਼ੱਕ ਪਿਛਲੇ ਦਿਨਾਂ ਤੋਂ ਉਹਨਾਂ ਦੀਆਂ ਸੁਰਾਂ ਜਿਹੜੀਆਂ ਜੀ ਉਹ ਥੋੜ੍ਹੀਆਂ ਬਾਗੀ ਰਹੀਆਂ ਨੇ, ਉਹਨਾਂ ਨੂੰ ਮਿਲਣ ਦਾ ਸਮਾਂ ਵੀ ਮੁੱਖ ਮੰਤਰੀ ਦੇ ਵੱਲੋਂ ਨਹੀਂ ਸੀ ਜਿਹੜਾ ਜੀ ਉਹ ਦਿੱਤਾ ਗਿਆ। ਇਹ ਵੀ ਵਾਹਵਾ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਿਹਾ। ਇੱਥੇ ਬੋਲਦਿਆਂ ਹੋਇਆਂ ਜਿਹੜੇ ਸੁਨੀਲ ਜਾਖੜ ਸੀਗੇ, ਕੁਝ ਲੋਕ ਇਹ ਸਮਝਦੇ ਕਿ ਉਹਨਾਂ ਦੀ ਸੁਰ ਜਿਹੜੀ ਆ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਤਾਰੀਫ ਵਾਲੀ ਸੀ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਕੁਝ ਅਹਿਮ ਮੁੱਦੇ ਸੀਗੇ ਉਹਨਾਂ ਨੇ ਆਪਣੇ ਸਟਾਈਲ ਦੇ ਵਿੱਚ ਇਹ ਉਭਾਰ ਜ਼ਰੂਰ ਦਿੱਤੇ ਜੀ। ਇਹ ਵੀ ਕਹਿਤਾ ਕਿ CM ਸਾਹਿਬ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਆ, ਲੋਕ ਜਾਣਦੇ ਆ ਕਿ ਬਹਿਬਲ ਕਲਾਂ ਦਾ ਜਨਰਲ ਡਾਇਰ ਕੌਣ ਹੈ, ਚਿੱਟੇ ਦਾ ਮਗਰਮੱਛ ਕੌਣ ਹੈ, ਇਹਨਾਂ ਨੂੰ ਫੜ ਕੇ ਅੰਦਰ ਦਿਓ, ਫਿਰ ਦੇਖੋ ਲੋਕਾਂ ਨੇ ਵੋਟਾਂ ਦੇ ਢੋਲ ਜਿਹੜੇ ਆ ਜੀ ਉਹ ਭਰ ਦੇਣੇ ਆ। ਇਹ ਸੁਨੀਲ ਜਾਖੜ ਹੋਰਾਂ ਨੇ ਜਿਹੜਾ ਸੀਗਾ ਜੀ ਕੈਪਟਨ ਹੋਰਾਂ ਨੂੰ ਸੁਣਾਉਂਦਿਆਂ ਜਿਹੜੀਆਂ ਜੀ ਇਹ ਗੱਲਾਂ ਕੀਤੀਆਂ, ਔਰ ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਜੀ ਸੁਨੀਲ ਜਾਖੜ ਹੋਰੀ ਬੋਲ ਰਹੇ ਸੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜਿਹੜਾ ਜੀ ਕਹਿ ਦਿੱਤਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਚਾਹੁੰਦੇ ਤੇ ਇਹ ਬਹਿਬਲ ਕਲਾਂ ਦਾ ਜਿਹੜਾ ਜਨਰਲ ਡਾਇਰ ਸੀਗਾ ਉਹਨੂੰ ਫੜ ਕੇ ਅੰਦਰ ਦੇ ਦਿੰਦੇ, ਚਿੱਟੇ ਦੇ ਮਗਰਮੱਛ ਕੌਣ ਹੈ ਉਹਨੂੰ ਫੜ ਕੇ ਅੰਦਰ ਦੇ ਦਿੰਦੇ, ਪਰ ਉਹਨੇ ਕੁਝ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਬਾਹਰ ਆ ਜਾਣਾ ਸੀਗਾ। ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਨੂੰਨ ਦੇ ਨਾਲ ਚੱਲ ਰਹੇ ਆ, ਇਸ ਕਰਕੇ ਉਹ ਬਹਿਬਲ ਕਲਾਂ ਦੇ ਜਨਰਲ ਡਾਇਰ ਨੂੰ ਵੀ ਅੰਦਰ ਦੇਣਗੇ ਤੇ ਚਿੱਟੇ ਦੇ ਵੱਡੇ ਮਗਰਮੱਛ ਨੂੰ ਵੀ ਅੰਦਰ ਜਿਹੜਾ ਜੀ ਉਹ ਦੇਣਗੇ। ਇਹ ਵੀ ਕਿਹਾ ਕਿ ਲੋਕ ਜਾਣਦੇ ਆ ਕਿ ਬੇਅਦਬੀ ਕਰਵਾਉਣ ਵਾਲੇ ਕੌਣ ਨੇ, ਔਰ ਇਹ ਵੀ ਕਿਹਾ ਕਿ ਉਹਨਾਂ ਨੂੰ ਅੰਦਰ ਜਿਹੜਾ ਜੀ ਉਹ ਫੜ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਦੇਣਗੇ। ਬਿਜਲੀ ਵਾਲੇ ਮੁੱਦੇ ਦੇ ਉੱਤੇ, ਕਿਉਂਕਿ ਬਿਜਲੀ ਦਾ ਮੁੱਦਾ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਜਾਂ 17 ਦੇ ਵਿੱਚ ਜਦੋਂ ਕਾਂਗਰਸ ਆਈ ਆ ਉਦੋਂ ਪਹਿਲਾਂ ਸੁਨੀਲ ਜਾਖੜ ਹੋਰੀ ਜ਼ਿਆਦਾ ਉਭਾਰਦੇ ਰਹੇ ਆ, ਸਰਕਾਰ ਆਉਣ ਤੋਂ ਬਾਅਦ ਉਹ ਚੁੱਪ ਕਰ ਗਏ। ਇੱਥੇ ਵੀ ਉਹਨਾਂ ਨੇ ਜਿਹੜਾ ਜੀ ਉਹ ਉਭਾਰਿਆ, ਇਹ ਕਿਹਾ ਕਿ ਜੇ 2 ਰੁਪਏ ਬਿਜਲੀ ਦੇ ਪਰ ਯੂਨਿਟ ਘੱਟ ਕਰ ਦਿੱਤੇ ਤੇ ਲੋਕਾਂ ਨੇ ਜਿਹੜੀਆਂ ਜੀ ਉਹ ਤਾੜੀਆਂ ਮਾਰ ਦੇਣੀਆਂ ਨੇ, ਪਰ ਉਹ ਕਹਿੰਦੇ ਕਾਨੂੰਨਨ ਜਿਹੜਾ ਜੀ ਇਹ ਕਰਨਾ ਪਊਗਾ। ਕਹਿੰਦੇ 3 ਥਰਮਲ ਪਲਾਂਟ ਚਿੱਟੇ ਹਾਥੀ ਆ, ਇਹ ਲੋਕਾਂ ਨੂੰ ਪਤਾ, ਇਹ ਸਾਨੂੰ ਵੀ ਪਤਾ, ਇਹ ਕਹਿੰਦੇ ਕੈਪਟਨ ਸਾਹਿਬ ਨੂੰ ਵੀ ਪਤਾ ਕਿ ਜੋਕਾਂ ਨੇ ਜਿਹੜਾ ਕਿ ਖੂਨ ਜਿਹੜੀਆਂ ਉਹ ਚੂਸ ਰਹੀਆਂ ਨੇ। ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਖੂਨ ਪੀਣੀਆਂ ਜੋਕਾਂ ਜਿਹੜੀਆਂ ਨੇ ਇਹਨਾਂ ਤੋਂ ਲੋਕਾਂ ਦਾ ਛੁਟਕਾਰਾ ਜਿਹੜਾ ਜੀ ਉਹ ਜ਼ਰੂਰ ਕਰਵਾਉਣਗੇ। ਇਹ ਥੋੜਾ ਅਜੀਬੋ ਗਰੀਬ ਜਿਹੜਾ ਸਟਾਈਲ ਸੀਗਾ ਉਹ ਲੋਕਾਂ ਨੂੰ ਪਤਾ ਨਹੀਂ ਕਿਹੋ ਜਿਹਾ ਲੱਗਿਆ। ਇਹਦੀ ਚਰਚਾ ਜਿਹੜੀ ਹੈ ਜੀ ਜ਼ਰੂਰ ਆਉਂਦੇ ਸਮੇਂ ਦੇ ਦੌਰਾਨ ਚੱਲਦੀ ਰਹੂਗੀ ਕਿ ਉਸ ਸਾਰੀ ਮੀਟਿੰਗ ਦੇ ਵਿੱਚ ਜੇ ਕੋਈ ਬੋਲਿਆ ਆਪਣੇ ਅੰਦਾਜ਼ ਦੇ ਵਿੱਚ ਤਾਂ ਸੁਨੀਲ ਜਾਖੜ ਹੋਰੀ ਸੀ। ਉਹਨਾਂ ਨੇ ਤਰੀਕੇ ਦੇ ਨਾਲ ਇਹ ਵੀ ਦੱਸਤਾ
ਕਿ ਬੇਅਦਬੀ ਮਾਮਲੇ ਦੇ ਵਿੱਚ ਅਜੇ ਤੱਕ ਕੁਝ ਨਹੀਂ ਹੋਇਆ। ਉਹਨਾਂ ਨੇ ਇਹ ਵੀ ਦੱਸਤਾ ਕਿ ਚਿੱਟੇ ਵਾਲੇ ਮਾਮਲੇ ਦੇ ਵਿੱਚ ਅਜੇ ਤੱਕ ਕੁਝ ਨਹੀਂ ਹੋਇਆ, ਔਰ ਉਹਨਾਂ ਨੇ ਇਹ ਵੀ ਦੱਸਤਾ ਕਿ ਬਿਜਲੀ ਦੇ ਜਿਹੜੇ ਵੱਡੇ ਬਿੱਲ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਅਜੇ ਕੁਝ ਨਹੀਂ ਹੋਇਆ। ਲੋਕ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਜਿਹੜਾ ਜੀ ਉਹ ਤੰਗ ਨੇ। ਚਲੋ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਬੋਲਦੇ ਤਾਂ ਹੈ ਨਾ, ਕਿਸੇ ਵੀ ਸਟਾਈਲ ਦੇ ਵਿੱਚ ਬੋਲਦੇ ਆ। ਤਾਂ ਅਗਲੇ ਸਵਾਲ ਵੱਲ ਚਲਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 5500 ਤੇ ਕਾਲ ਕਰ ਸਕਦੇ ਹੋ। ਤੇ ਗੱਲ ਕਰਦੇ ਆ ਕਰੋਨਾ ਦਾ ਅਸਰ, ਅਖੀਰਲੀ ਖਬਰ ਵੀ ਇਹੀ ਕਰਦੇ ਆ, ਖੇਡਾਂ ਤੇ ਕਿਸ ਤਰ੍ਹਾਂ ਰਿਹਾ? ਦੇਖੋ ਇਹਦਾ ਅਸਰ ਬਹੁਤ ਜਿਹੜਾ ਜੀ ਉਹ ਪੈ ਰਿਹਾ। ਜਿਹੜੀ ਸਾਊਥ ਅਫਰੀਕਾ ਦੀ ਟੀਮ ਆਈ ਹੋਈ ਸੀ ਇੱਥੇ, ਉਹਨੂੰ ਮੁੜਨਾ ਪੈ ਗਿਆ ਜੀ ਬਿਨਾਂ ਮੈਚ ਖੇਡੇ ਤੋਂ। ਜਿਹੜਾ ਇੱਥੇ BCCI ਹੈ ਜੀ, ਉਹਦਾ ਮੁੰਬਈ ਦੇ ਵਿੱਚ ਜਿਹੜਾ ਦਫ਼ਤਰ ਹੈ ਉਹਨੂੰ ਤਾਲਾ ਲਾ ਦਿੱਤਾ ਗਿਆ ਜੀ, ਔਰ ਵਰਕ ਫਰੋਮ ਹੋਮ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਕੌਮੀ ਹਾਕੀ ਚੈਂਪੀਅਨਸ਼ਿਪ ਜਿਹੜੀ ਹੈ ਜੀ ਉਹ ਅੱਗੇ ਪਾ ਦਿੱਤੀ ਗਈ ਹੈ ਜੀ। ਜਿਹੜੀ ਓਲੰਪਿਕ ਮਸ਼ਾਲ ਹੈ ਜਿਹੜੀ ਏਥਨਸ ਦੇ ਵਿੱਚ ਹੋਣੀ ਹੈ ਜੀ, ਉਹਦੇ ਵਿੱਚ ਇਹ ਕਿਹਾ ਗਿਆ ਕਿ ਦਰਸ਼ਕਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਮਸ਼ਾਲ ਜਿਹੜੀ ਹੈ ਉਹ ਸੌਂਪੀ ਜਾਊਗੀ। ਜਿਹੜੀ IPL ਹੈ ਉਹਦੇ ਮੈਚ ਜਿਹੜੇ ਸੀ ਉਹ ਦਿੱਲੀ ਦੇ ਵਿੱਚ ਰੱਦ ਕੀਤੇ ਗਏ ਆ, ਔਰ ਇਹ ਕਿਹਾ ਗਿਆ ਕਿ ਜਿਹੜੇ ਇਹ ਮੈਚ ਨੇ ਅਜੇ ਆਉਂਦੇ ਸਮੇਂ ਦੇ ਦੌਰਾਨ ਦੇਖਿਆ ਜਾਊਗਾ ਕਿ ਬਿਨਾਂ ਦਰਸ਼ਕਾਂ ਤੋਂ ਕਰਾਉਣੇ ਆ ਜਾਂ ਨਹੀਂ। ਹਾਲ ਦੀ ਘੜੀ ਤਾਂ ਉਹ ਰੱਦ ਨੇ। ਜਿਹੜਾ ਬੰਗਲਾਦੇਸ਼ ਦਾ ਪਾਕਿਸਤਾਨ ਦੇ ਵਿੱਚ ਦੌਰਾ ਹੋਣਾ ਸੀਗਾ ਜੀ ਉਹ ਵੀ ਰੱਦ ਹੋ ਗਿਆ, ਕਿਉਂਕਿ ਪਾਕਿਸਤਾਨ ਦੇਰ ਤੋਂ ਖੇਡਾਂ ਵਾਲੇ ਮਾਮਲੇ 'ਚ ਕੱਟਿਆ ਹੋਇਆ ਜੀ। ਇਹ ਪਿਛਲੇ ਕੁਝ ਸਮੇਂ ਤੋਂ ਕੁਝ ਟੀਮਾਂ ਜਿਹੜੀਆਂ ਜੀ ਉਹ ਜਾਣੀਆਂ ਸ਼ੁਰੂ ਹੋਈਆਂ ਸੀ, ਔਰ ਇਹ ਆਸ ਵੱਜਣੀ ਸ਼ੁਰੂ ਹੋਈ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਜੀ ਇਹ ਖੇਡਾਂ ਜਿਹਨੇ ਬਹੁਤ ਲਾਸ ਜਿਹੜਾ ਜੀ ਉਹ ਖੱਟਿਆ ਪਾਕਿਸਤਾਨ ਨੇ। ਪਾਕਿਸਤਾਨ ਦੇ ਜਿਹੜੇ ਕ੍ਰਿਕਟ ਦੀ ਟੀਮ ਹੈ ਜੀ ਉਹ ਜੁਝਾਰੂ ਟੀਮ ਮੰਨੀ ਜਾਂਦੀ ਹੈ, ਔਰ ਉਹਦਾ ਜਿਹੜਾ ਜੀ ਵਿਸ਼ਵ ਦੇ ਨਕਸ਼ੇ ਦੇ ਉੱਤੇ ਤਕਰੀਬਨ ਗਾਇਬ ਹੋਣਾ ਬਹੁਤੇ ਜਿਹੜੇ ਖਿਡਾਰੀ ਪ੍ਰੇਮੀ ਨੇ ਜੀ, ਉਹ ਖੇਡ ਪ੍ਰੇਮੀ ਨੇ, ਉਹਨਾਂ ਨੂੰ ਰੜਕ ਰਿਹਾ ਸੀਗਾ। ਪਰ ਇਹ ਬੰਗਲਾਦੇਸ਼ ਦਾ ਪਾਕਿਸਤਾਨ ਦੌਰਾ ਜਿਹੜਾ ਜੀ ਉਹ ਰੱਦ ਹੋ ਗਿਆ, ਔਰ ਇਹਦਾ ਵੱਡਾ ਅਸਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਓਲੰਪਿਕ ਦੇ ਉੱਤੇ ਵੀ ਪੈ ਸਕਦਾ। ਅਜਿਹੀਆਂ ਕਿਆਸ ਅਰਾਈਆਂ ਜਿਹੜੀਆਂ ਜੀ ਉਹ ਲਾਈਆਂ ਜਾ ਰਹੀਆਂ ਨੇ। ਵੈਸੇ ਕਿਹੜਾ ਖੇਤਰ ਆ ਜਿਹਦੇ ਉੱਤੇ ਨਹੀਂ ਜਿਹੜਾ ਜੀ ਉਹ ਪਿਆ? ਫਿਲਮਾਂ ਦੇ ਖੇਤਰ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪੈ ਰਿਹਾ। ਵੱਡੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋਈਆਂ ਸੀਗੀਆਂ, ਚਾਹੇ ਉਹ ਪੰਜਾਬੀ ਦੀਆਂ ਚਾਹੇ ਹਿੰਦੀ ਦੀਆਂ, ਚਲੋ ਪੰਜਾਬੀ ਫਿਲਮਾਂ ਦਾ ਤਾਂ ਇੰਨਾ ਬਜਟ ਨਹੀਂ ਹੈਗਾ, ਹਿੰਦੀ ਫਿਲਮਾਂ ਦਾ ਬਹੁਤ ਬਜਟ ਵੱਡਾ ਹੁੰਦਾ। ਸ਼ੁੱਕਰਵਾਰ ਉਹ ਲੱਗੀਆਂ ਤੇ ਸ਼ਨੀਚਰਵਾਰ ਨੂੰ ਥੀਏਟਰ ਬੰਦ ਹੋ ਗਏ, ਔਰ ਉਹਦੇ ਨਾਲ ਜਿਹੜਾ ਦੀ ਡਾਵਾਡੋਲ ਸਥਿਤੀ ਜਿਹੜੀ ਆ ਉਹ ਫਿਲਮ ਨਗਰੀ ਦੀ ਵੀ ਹੋਈ ਪਈ ਆ। ਕੁਝ ਵੱਡੀਆਂ ਫਿਲਮਾਂ ਰੋਕ ਲਈਆਂ ਗਈਆਂ ਨੇ। ਥੀਏਟਰ ਕਿੰਨੀ ਦੇਰ ਤੱਕ ਬੰਦ ਰਹਿਣਗੇ ਇਹ ਕੁਝ ਨਹੀਂ ਅਜੇ ਪਤਾ ਜੀ, ਕਿਉਂਕਿ 31 ਤਰੀਕ ਤੱਕ ਇਹਨਾਂ ਨੂੰ ਅੱਗੇ ਵਧਾਇਆ ਵੀ ਜਿਹੜਾ ਜੀ ਉਹ ਜਾ ਸਕਦਾ। ਸੋ ਖੇਡਾਂ ਦੇ ਨਾਲ ਜਿਹੜੇ ਸਪਾਂਸਰਸ ਨੇ ਜੀ ਉਹਨਾਂ ਦਾ ਫਿਲਮਾਂ ਦੇ ਵਿੱਚ ਜਿਹੜਾ ਲੱਗਿਆ ਪੈਸਾ ਹੈ ਉਹ ਆ। ਸ਼ੇਅਰ ਮਾਰਕੀਟ ਦਾ ਆਪਾਂ ਦੱਸਿਆ ਹੀ ਹੈ ਜੀ ਕੀ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ। ਇਹ ਸਾਰਾ ਘਾਟਾ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣਾ ਅਜੇ ਕੁਛ ਨਹੀਂ ਜਿਹੜਾ ਜੀ ਉਹ ਪਤਾ, ਔਰ ਬਹੁਤ ਅਜੀਬੋ ਗਰੀਬ ਹਾਲਾਤ ਜਿਹੜੇ ਆ ਜੀ ਉਹ ਸਮੁੱਚੇ ਮੁਲਕਾਂ ਦੇ ਸਾਰਿਆਂ ਦੇ ਜਿਹੜੇ ਜੀ ਉਹ ਬਣੇ ਪਏ ਆ। ਇਹ ਵੀ ਆ ਕਿ ਕਈ ਲੋਕ ਇੱਥੇ ਵੈਸੇ ਪੰਜਾਬੀ ਜਿਹੜੇ ਨੇ ਉਹ ਇਹਨੂੰ ਮਜ਼ਾਕ ਦੇ ਵਿੱਚ ਵੀ ਲੈ ਰਹੇ, ਕੁਝ ਚੁਟਕਲੇਬਾਜ਼ੀ ਆ ਗਈ, ਗਾਣੇ ਵਗੈਰਾ ਜਿਹੜੇ ਜੀ ਉਹ ਆ ਗਏ। ਅਸਲ ਦੇ ਵਿੱਚ ਇਹ ਬਹੁਤ ਸੀਰੀਅਸ ਜਿਹੜਾ ਜੀ ਉਹ ਲੈਣ ਵਾਲਾ ਇਸ਼ੂ ਹੈ, ਔਰ ਖਾਸ ਤੌਰ ਦੇ ਉੱਤੇ ਜਿੱਥੇ ਵੀ ਰਹਿੰਦੇ ਨੇ ਲੋਕ, ਜਿਹੜੀਆਂ ਵੀ ਐਡਵਾਈਜ਼ਰੀ ਜਾਰੀ ਕੀਤੀਆਂ ਜਾ ਰਹੀਆਂ ਨੇ ਜੀ ਉਹਨਾਂ ਨੂੰ ਮੰਨਣ ਦੀ ਬਹੁਤ ਜ਼ਰੂਰਤ ਹੈ ਜੀ, ਕਿਉਂਕਿ ਇੰਨਾ ਈਜ਼ੀ ਨਹੀਂ ਗਾ ਜਿੰਨਾ ਈਜ਼ੀ ਇਹਨੂੰ ਲਿਆ ਜਾ ਰਿਹਾ ਸਭ ਕਾਸੇ। ਜੀ ਤੇ ਸਰੋਤੇ ਅਸੀਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। 4082725200 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਪਤ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਸਵਾਲ ਆ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ 4082725200 408 272 5200। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ, ਮਿਹਰਬਾਨੀ। ਹਾਂਜੀ, ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਹਾਂਜੀ ਭੈਣ ਜੀ ਬਲਵਿੰਦਰ ਕੌਰ ਤੇ ਪੰਨੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਇੱਕ ਬਾਈਬਲ ਕਲਾ ਕਾਂਡ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਦੇ ਲਈ SIT ਬਣਾਈ ਸੀ, ਮੇਰਾ ਖਿਆਲ ਵਿਜੇ ਪ੍ਰਤਾਪ ਸਿੰਘ ਸੀਗਾ, ਤੇ ਇੱਕ ਨਿਰੰਜਨ ਸਿੰਘ ਮਜੀਠੀਏ ਦੀ ਇਨਵੈਸਟੀਗੇਸ਼ਨ ਕਰਦਾ ਸੀ। ਇਹ ਦੋਨਾਂ ਦਾ ਕੁਝ ਬਣਿਆ ਕਿ ਬਸ ਸਾਡੇ ਜੀਂਦੇ ਜੀ ਕੋਈ ਰਿਜ਼ਲਟ ਨਿਕਲੂਗਾ ਕਿ ਦਮ ਤੋੜ ਜਾਣਗੇ? ਤੇ ਇੱਕ ਮਾੜਾ ਜਿਹਾ ਦੱਸਿਓ ਤੁਹਾਡੇ
ਸੁਰਤ ਦੇ ਵਿੱਚ ਇਹੋ ਜਿਹੇ ਵੱਡੇ ਰਾਖਸ਼ਾਂ ਦਾ ਕਦੀ ਕੋਈ SIT ਸਿਰੇ ਪਹੁੰਚੀ ਆ ਕਿ ਨਹੀਂ ਪਹੁੰਚੀ ਜੀ? ਬਹੁਤ ਬਹੁਤ ਧੰਨਵਾਦ। ਥੈਂਕ ਯੂ। ਨਹੀਂ ਜੀ, ਇਹੋ ਜਿਹਾ ਕੁਝ ਤਾਂ ਨਕੋਦਰ ਕਾਂਡ ਵਾਲਾ ਵੀ ਤੁਰਿਆ ਫਿਰਦਾ ਜੀ। ਮੈਨੂੰ ਲੱਗਦਾ ਹੈ ਕਿ ਜਿੰਨੇ ਸਾਲ ਉਹ ਨਕੋਦਰ ਕਾਂਡ ਨੂੰ ਹੋ ਗਏ ਆ, ਉਨੇ ਸਾਲ ਹੀ ਬੇਅਦਬੀ ਵਾਲੇ ਮਾਮਲੇ 'ਚ ਹੋਏ ਜੀ, ਜਦੋਂ ਨੀਤ ਹੀ ਨਹੀਂ ਹੈਗੀ ਜੀ ਇਹਨਾਂ ਨੂੰ ਜਿਹੜਾ ਜੀ ਉਹ ਕਰਨ ਦੀ। ਜਿੰਨੀ ਦੇਰ ਤੱਕ ਸਮਾਬੱਧ ਨਹੀਂ ਹੁੰਦਾ ਉਨੀ ਦੇਰ ਤੱਕ ਨਹੀਂ ਜੀ। ਔਰ ਜਦੋਂ ਮਿਲ ਜਾਣ ਜਿਹੜੇ ਜੀ ਇਹ ਸ਼ਾਸਕ ਜਿਹੜੇ ਨੇ ਉਹ ਆਪਸ ਦੇ ਵਿੱਚ ਮਿਲ ਜਾਣ, ਫਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹੁੰਦਾ ਜੀ। ਇਸ ਮਾਮਲੇ ਦੇ ਉੱਤੇ ਇਨਸਾਫ ਮਿਲ ਸਕਣਾ ਬਹੁਤ ਔਖਾ ਜਾਪਦਾ ਜੀ ਇਸ ਵੇਲੇ। ਆਈ ਥਿੰਕ ਇਹ ਕੋਈ ਮਿਰੇਕਲ ਹੋਊਗਾ ਜੇ ਇਸ ਮਾਮਲੇ ਦੇ ਉੱਤੇ ਆ ਮੌਜੂਦਾ ਸਰਕਾਰ ਦੇ ਰਹਿੰਦਿਆਂ ਇਨਸਾਫ ਕੋਈ ਜਿਹੜਾ ਜੀ ਉਹ ਮਿਲ ਜਾਂਦਾ। ਅਜੇ ਵੀ ਕਹੀ ਜਾਂਦੇ ਕਿ ਉਹਨਾਂ ਦੇ ਮਾਮਲਿਆਂ ਦੇ ਉੱਤੇ ਅਸੀਂ ਛੇਤੀ ਜਿਹੜਾ ਜੀ ਉਹ ਕਰਾਂਗੇ। ਕੀ ਕਰਾਂਗੇ? ਸਾਬਕਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਾਂ ਸਾਹਮਣੇ ਆ, ਇੱਕ ਇੱਕ ਸਬੂਤ ਉਹਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆ। SIT ਜਿਹੜੀ ਸੀ ਉਹਨੂੰ ਕੰਮ ਹੀ ਨਹੀਂ ਕਰਨ ਦਿੱਤਾ ਗਿਆ ਜੀ। ਕੁੰਵਰ ਵਿਜੇ ਪ੍ਰਤਾਪ ਇੱਕ ਇਮਾਨਦਾਰ ਆਫਿਸਰ ਨੇ ਜੀ। ਉਹ ਬਾਕੀ ਜਿਹੜੀ ਪਹਿਲਾਂ ਤਾਂ SIT ਜਿਹੜੀ ਸੀ ਉਹ ਵੱਖਰੀ ਕਰਤੀ ਉਹਨਾਂ ਨੂੰ ਅਲੱਗ ਥਲੱਗ ਇੱਕ ਕਿਸਮ ਦੇ ਨਾਲ ਕਰ ਦਿੱਤਾ। ਉਹ ਲੱਗੇ ਰਹੇ ਪਰ ਮਾਮਲਾ ਉੱਥੇ ਦਾ ਉੱਥੇ ਹੀ ਜਿਹੜਾ ਜੀ ਉਹ ਖੜਾ। ਗਵਾਹਾਂ ਨੂੰ ਕੌਣ ਡਰਾ ਰਿਹਾ? ਅੱਜ ਸਾਰਿਆਂ ਦੇ ਸਾਹਮਣੇ ਜਿਹੜੀਆਂ ਜੀ ਉਹ ਕਹਾਣੀਆਂ ਨੇ। ਨਿਰੰਜਨ ਸਿੰਘ ਹੋਰਾਂ ਨੇ ਨਹੀਂ ਜੀ, 3 ਚਿੱਠੀਆਂ ਹੋਰ ਜਿਹੜੀਆਂ ਪਈਆਂ ਨੇ, 3 ਰਿਪੋਰਟ ਜਿਹੜੀਆਂ ਹੋਰ ਪਈਆਂ ਨੇ, 20 ਤਰੀਕ ਨੂੰ ਖੁੱਲਣ ਦੇ ਆਸਾਰ ਨਜ਼ਰ ਜਿਹੜੇ ਆ ਰਹੇ ਆ। ਪਰ ਹੁਣ ਕਰੋਨਾ ਵਾਇਰਸ ਕਰਕੇ ਹਾਈ ਕੋਰਟ ਦਾ ਕੰਮ ਵੀ ਜਿਹੜਾ ਜੀ ਉਹ ਠੱਪ ਆ। ਆਲਮੋਸਟ 20 ਨੂੰ ਖੁੱਲਦੀ ਆ ਉਹ ਰਿਪੋਰਟ ਜਾਂ ਨਹੀਂ। 3 ਰਿਪੋਰਟਾਂ ਨੇ ਜੀ। ਇੱਕ ਤਾਂ ED ਦੇ ਨਿਰੰਜਨ ਸਿੰਘ ਹੋਰਾਂ ਦੀ ਰਿਪੋਰਟ ਆ ਜੀ, ਸੀਲ ਬੰਦ ਪਈ। ਇੱਕ ਰਿਪੋਰਟ ਇੱਥੇ ਜਿਹੜੀ ਆ ਜੀ ਪਈ ਆ ਸਿਧਾਰਥ ਚਟੋਪਾਧਿਆ ਹੋਰਾਂ ਦੀ, ਜਿਹੜੇ DGP ਨੇ, ਉਹਨਾਂ ਦੀ ਪਈ ਆ। ਇੱਕ ਤੀਜੀ ਰਿਪੋਰਟ ਪਈ ਆ ਹਰਪ੍ਰੀਤ ਸਿੰਘ ਹੋਰਾਂ ਦੀ, ਜਿਹੜੇ ਕਿ STF ਦੇ ਚੀਫ ਨੇ। 1.25 ਸਾਲ ਤੋਂ ਉੱਪਰ ਹੋ ਗਿਆ ਜੀ ਇਹਨਾਂ ਰਿਪੋਰਟਾਂ ਨੂੰ, ਇਹਨਾਂ ਲਿਫਾਫਿਆਂ ਨੂੰ ਬੰਦ ਪਿਆ ਨੂੰ। ਇਹ ਕਦੋਂ ਖੋਲੇ ਜਾਣਗੇ? ਕੁਛ ਨਹੀਂ। ਸਰਕਾਰ ਇਸ ਮਾਮਲੇ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਕਰ ਰਹੀ। ਕਿਉਂ ਨਹੀਂ ਕਰ ਰਹੀ ਇਹ ਸਭ ਨੂੰ ਪਤਾ ਜੀ। ਇਹਦੇ ਵਿੱਚ ਮੈਂ ਹਮੇਸ਼ਾ ਹਵਾਲਾ ਜਿਹੜਾ ਜੀ ਉਹ ਦਿੰਦਾ ਹੁੰਦਾ ਕਿ ਜਿਹੜੇ ਮੌੜ ਬੰਬ ਧਮਾਕਾ ਉਹਦੀ ਵੀ SIT ਜਿਹੜੀ ਜੀ ਉਹ ਬਣਦੀ ਆ, ਬਾਰ-ਬਾਰ ਬਣਦੀ ਆ। SIT ਲੱਭ ਲੈਂਦੀ ਆ, ਮਗਰ ਤੁਰ ਪੈਂਦੀ ਆ। ਤੁਰਦਿਆਂ ਇੱਕ ਗੇਟ ਦੇ ਮੂਹਰੇ ਜਾ ਕੇ ਜਿਹੜਾ ਜੀ ਉਹ ਖੜ ਜਾਂਦੀ ਆ, ਕਿਉਂਕਿ ਉਤੋਂ ਗਾਂਹ ਉਹਦੇ ਅੰਦਰ ਜਾਣ ਦੇ ਹੁਕਮ ਜਿਹੜੇ ਆ ਜੀ ਕਿਸੇ ਨੂੰ ਨਹੀਂ ਹੈਗੇ। ਉਹ ਨੇ ਚਾਹੇ ਉਹ ਬਹਿਬਲ ਕਲਾਂ ਹੈ, ਬਰਗਾੜੀ ਹੈ, ਉਹਦੀ ਜਿਹੜੀ ਜਾਂਚ ਹੈ ਨਾ ਜੀ ਉਹ ਇੱਕ ਵੱਡੇ ਘਰ ਦੇ ਗੇਟ ਤੇ ਮੂਹਰੇ ਜਾ ਕੇ ਖੜੋ ਜਾਂਦੀ ਆ, ਜਿਨ੍ਹਾਂ ਦੇ ਨਾਲ ਅੰਦਰ ਖਾਤੇ ਸਮਝੌਤੇ ਜੀ। ਕਿ ਰਾਜ ਮੰਟੇਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਬਲਵਿੰਦਰ, ਸਤਿ ਸ਼੍ਰੀ ਅਕਾਲ। ਤੇ ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਵਾਲ ਤੇ ਮੇਰਾ ਇੱਕ ਆ ਬਾਈ ਜੀ, ਪਰ ਇੱਕ ਮੈਂ ਚਿੰਤਾ ਕਹਿ ਸਕਦੇ ਮੇਰੀ ਹੋਊਗੀ। ਮੈਂ ਤੁਹਾਡੇ ਬਾਈ ਜੀ ਮੂੰਹੋਂ ਹੀ ਸੁਣੀ ਸੀ ਇਹ ਗੱਲ ਕਿ ਆਪਾਂ ਡਰੱਗ ਦੇ ਉੱਤੇ ਗੱਲ ਕਰਦੇ ਸੀ। ਸ਼ਾਇਦ ਮੈਨੂੰ ਯਾਦ ਨਹੀਂ ਮੇਰਾ ਕੁਐਸਚਨ ਸੀ ਜਾਂ ਕਿਸੇ ਹੋਰ ਦਾ, ਤੇ ਸ਼ਾਇਦ ਮੇਰਾ ਸੀ। ਤੁਸੀਂ ਇਹ ਗੱਲ ਕਹੀ ਸੀ ਕਿ ਵੇਚਣ ਵਾਲੇ ਨੇ ਜਿਹੜੇ ਉਹ ਕੌਣ ਨੇ? ਉਹ ਕੋਈ ਉਹਨਾਂ ਦੇ ਨਾਮ ਵੀ ਰਾਜ ਨੇ, ਜਾਂ ਮੰਨ ਲਓ ਉਹਨਾਂ ਦਾ ਨਾਮ ਵੀ ਕਿਸੇ ਦਾ ਨਾਮ ਲਾਸਮੇ ਪੰਨੂ ਹੋ ਸਕਦਾ, ਕਿਸੇ ਦਾ ਸੰਧੂ, ਜਾਂ ਕੋਈ ਵੀ ABCD ਨਾ ਹੋ ਸਕਦਾ। ਕਿਉਂ ਨਾ? ਉਹ ਆਪਣੇ ਵਰਗੇ ਹੀ ਨਹੀਂ, ਆਪਣੇ ਵਰਗੇ ਚਿਹਰੇ ਨੇ, ਆਪਣੇ ਵਰਗੇ ਉਹਨਾਂ ਦੇ, ਕਿਸੇ ਦੇ ਬੋਦਾ ਹੈ ਜਾਂ ਕਿਸੇ ਦੇ ਦਾੜੀ ਕੇਸ ਆ, ਤੇ ਉਹ ਪੱਗਾਂ ਆਪਣੇ ਵਰਗਾ ਹੀ ਆ ਸਾਰਾ ਕੁਛ, ਹੈ ਨਾ। ਪਰ ਜਦੋਂ ਜ਼ਮੀਰ ਵਿਕ ਗਈ ਤੇ ਉਦੋਂ ਫਿਰ ਉਹ ਠੱਗ ਪੁਣੇ ਵਾਲੇ ਪਾਸੇ ਨੂੰ ਜਾਂ ਪੈਸਾ ਕਮਾਉਣ ਵਾਲੇ ਪਾਸੇ ਨੂੰ ਹੋ ਜਾਂਦੇ ਆ। ਤੇ ਹੁਣ ਇਵੇਂ ਦਾ ਹੀ ਮੈਨੂੰ ਐਂ ਲੱਗਦਾ ਕਿ ਜਦੋਂ ਪਕੌੜਿਆਂ ਦਾ ਲੰਗਰ ਅਕਾਲੀ ਦਲ ਨੇ ਲਾਇਆ ਸੀ, ਚਿੱਟੇ ਨੂੰ ਵਰਤੀਆਂ ਸੀਗੀਆਂ, ਤੇ ਬੜੀ ਇੱਥੇ ਵੀ ਗੱਲ ਚੱਕੀ ਜਾਂਦੀ ਆ, ਭੁੱਖ ਪਸਰੀ ਆ, ਪਕੌੜਿਆਂ ਤੇ ਵੋਟਾਂ ਪੈ ਜਾਂਦੀਆਂ। ਪਰ ਕਰੋਨਾ ਵਾਇਰਸ ਆਉਣ ਦੀ ਦੇਰ ਆ, ਐਡਾ ਵੀ ਲੋਕਾਂ ਨੇ ਜਿੱਦਾਂ ਡਰ ਮੰਨ ਲਿਆ ਕਿ ਫਿਰ ਕੀ ਹੋਇਆ, ਜ਼ਿੰਦਗੀ ਜਿੰਦਾ ਦਿਲੀ ਦਾ ਨਾ ਹੁੰਦਾ। ਕੋਈ ਵੀ ਨਹੀਂ ਗੱਲ ਕਿ ਚੱਕ ਵਰਗੀਆਂ, ਪਲੇਗ ਵਰਗੀਆਂ ਬਿਮਾਰੀਆਂ ਤੋਂ ਮੁਕੱਬਰੇ ਨੇ, ਉਹਨਾਂ ਨਾਲ ਵੀ ਫਾਈਟ ਕੀਤੀ ਆ। ਐਡੀ ਕਿਹੜੀ ਗੱਲ ਆ ਕਿ ਲੋਕੀ ਇੰਨਾ ਕੁ ਟੁੱਟ ਕੇ ਪੈ ਗਿਆ ਕਿ ਸਟੋਰਾਂ ਵਾਲਿਆਂ ਨੇ ਰੇਟ ਡਬਲ ਕਰਤੇ। ਲੋਕਾਂ ਨੇ ਜਿਵੇਂ ਬਸ ਇਕੱਲਾ ਵੀ ਖਾ ਪੀ ਕੇ ਮਰਨਾ ਹੁੰਦਾ। ਪਕੌੜਿਆਂ ਵਾਲੀ ਦੁਬਾਰਾ ਵੀਡੀਓ ਨਹੀਂ ਝਲਕ ਪੈਂਦੀ ਕਿ ਜਿਵੇਂ ਉੱਥੇ ਪਕੌੜੇ ਸੀ, ਇੱਥੇ ਪੈਸੇ ਪੇ ਕਰਕੇ ਗਰੋਸਰੀ ਲਿਆਉਣੀ, ਪਰ ਉਹੀ ਮੈਨੂੰ ਤਾਂ ਹਾਲਾਤ ਲੱਗਦੇ। ਕਿਉਂਕਿ ਦੂਸਰਾ ਮੇਰਾ ਸਵਾਲ ਇਹ ਆ ਕਿ ਕਰਪਸ਼ਨ ਦਾ ਸਭ ਤੋਂ ਜ਼ਿਆਦਾ ਰੌਲਾ ਪਾਇਆ ਕਿ ਮੈਂ ਖਾਊਂਗਾ ਨਹੀਂ, ਖਾਣੇ ਚੱਲ ਰਹੀ ਸਰਕਾਰ ਦੇ ਬੰਦੇ ਭੰਨ ਕੇ ਉਹਨਾਂ ਨੂੰ ਚੱਕ ਕੇ ਵੱਖਰੀ ਜਗ੍ਹਾ ਤੇ ਰੱਖ ਕੇ ਤੁਸੀਂ ਕਰ ਸਕਦੇ। ਉਦਾਂ ਹੀ ਤਾਂ ਉਹ ਆ ਨਹੀਂ ਚੱਲਿਆ ਨਾ। ਉਹ ਲੋਲੀਪੋਪ ਉਹਨਾਂ ਨੇ ਇੱਕ ਟੌਫੀ ਲੈ ਕੇ ਤਾਂ ਮੰਨ ਨਹੀਂ ਗਏ, ਅਰਬਾਂ ਖਰਬਾਂ ਰੁਪਈਆ ਲਿਆ ਹੋਊਗਾ। ਜਿਵੇਂ ਯੈਸ ਬੈਂਕ ਦਾ ਸਾਰਾ ਕੁਛ ਦੱਸੀ ਰਹੇ ਸੀ ਕਿ ਤੁਸੀਂ ਕੁਛ ਘਰਾਣਿਆਂ ਨੂੰ ਚੱਲ ਗਿਆ। ਇਵੇਂ ਇਹੀ ਲੋਕ ਹੋ ਗਏ ਨਾ ਜਿਹਨੀ ਹੁਣ ਐਵੇਂ ਵਿਕਣਾ ਤੇ ਮੁੜ ਕੇ ਨਹੀਂ ਕਰਪਟ ਲੋਕਾਂ ਦੀ ਹੈਲਪ ਕਰਨੀ ਆ। ਮੋਦੀ ਸਾਹਿਬ ਨੂੰ ਇੱਕ ਤਾਂ ਥੋੜੀ ਜਿਹੀ ਲਿਹਾਜ਼ ਕਹਿ ਲਓ ਜਾਂ ਸੰਗ ਕਹਿ ਸਕਦੇ, ਸ਼ਰਮ ਨਹੀਂ ਕਹੂੰਗਾ, ਕਿ ਕਰ ਲੈਣੀ ਚਾਹੀਦੀ ਉਹਦੀ ਸੰਗ। ਬਾਕੀ ਸਟੇਟਾਂ 'ਚ ਸਰਕਾਰਾਂ ਹੈਗੀਆਂ ਹੀ ਆ, ਜੇ ਇੱਕ ਸਟੇਟ 'ਚ ਚੱਲ ਵੀ ਜਾਊਗੀ ਕਾਂਗਰਸ ਦੀ, ਤੇ ਕਿਉਂ ਕਰਪਸ਼ਨ ਕਰ ਰਹੇ ਨੇ? ਥੈਂਕ ਯੂ।
ਦੇਖੋ ਜਿਹੜੀ ਰਾਜਨੀਤੀ ਆ, ਜਿਹੜਾ ਲੋਕਤੰਤਰ ਹੈ, ਉਹਦਾ ਜਲੂਸ ਕਿਵੇਂ ਨਿਕਲ ਰਿਹਾ ਜੀ, ਬਹੁਤਾ ਕੁਝ ਤਾਂ ਦੱਸਣ ਦੀ ਲੋੜ ਨਹੀਂ। ਇੱਕ ਅੱਜ ਮੈਂ ਸਾਬਕਾ ਜਸਟਿਸ ਜਿਹੜੇ ਨੇ ਜੀ, ਚੀਫ, ਉਹਨਾਂ ਦੀ ਗੱਲ ਦੱਸੀ ਆ ਕਿ ਰਾਜ ਸਭਾ ਦੇ ਵਾਸਤੇ ਉਹਨਾਂ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ। ਕਿਉਂ ਕੀਤਾ ਗਿਆ ਜੀ? ਇਹ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਜੀ, ਜਿੰਨੀਆਂ ਗੱਲਾਂ ਤੁਸੀਂ ਜਿਹੜੀਆਂ ਉਗਣੀਆਂ ਉਹਦੇ ਵਿੱਚ ਹੀ ਆ ਜਾਂਦਾ। ਦੂਜਾ ਜਿਹੜਾ ਗੱਲ ਜਿਹੜੀ ਦੀ ਆਖੀ ਆ ਕਿ ਲੋਕ ਜਿਹੜੇ ਕਿਵੇਂ ਜਿਹੜਾ ਜੀ ਕਰ ਰਹੇ, ਜਾਂ ਉਹਨਾਂ ਦੀ ਲੁੱਟ ਜਿਹੜੀ ਉਹ ਹੋ ਰਹੀ ਆ। ਦੇਖੋ, ਹਰ ਬੰਦਾ ਇੰਨਾ ਅਪ ਟੂ ਡੇਟ ਨਹੀਂ ਹੁੰਦਾ ਕਿ ਉਹ ਇਹ ਸਮਝ ਸਕੇ ਕਿ ਹੁਣ ਅਮਰੀਕਾ ਤੇ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ, ਇਹ ਉਹ ਮੁਲਕ ਨੇ ਇੱਥੇ ਲੋਕ ਕਿਉਂ ਭੱਜਦੇ ਨੇ ਉੱਥੇ ਰਹਿਣ ਦੇ ਵਾਸਤੇ ਜੀ? ਕਿਉਂਕਿ ਸਰਕਾਰਾਂ ਜਿਹੜੀਆਂ ਉਹ ਉੱਥੋਂ ਦੇ ਸਿਟੀਜ਼ਨ ਜਿਹੜੇ ਨੇ, ਜਿਹੜੇ ਉੱਥੋਂ ਦੇ ਵਸਨੀਕ ਨੇ, ਇਹ ਨਹੀਂ ਜਿਹਨੇ ਸਿਟੀਜ਼ਨਸ਼ਿਪ ਲਈ ਆ, ਜਿਹੜੇ ਵੀ ਉੱਥੋਂ ਦੇ ਵਸਨੀਕ ਨੇ, ਉਹਨਾਂ ਦੀ ਕੇਅਰ ਬਹੁਤ ਕਰਦੀਆਂ ਨੇ। ਇਹ ਲੋਕ ਇਹ ਕਿਉਂ ਨਹੀਂ ਜਿਹੜਾ ਜੀ ਉਹ ਮਹਿਸੂਸ ਕਰ ਰਹੇ ਕਿ ਜੇ ਇਨ ਕੇਸ ਮਹਾਮਾਰੀ ਵਾਲੇ ਹਾਲਾਤ ਜਿਹੜੇ ਜੀ ਉਹ ਬਣਦੇ ਆ, ਤੇ ਇਹ ਸਰਕਾਰਾਂ ਕੀ ਲੋਕਾਂ ਨੂੰ ਭੁੱਖੇ ਮਰਨ ਦੇਣਗੀਆਂ ਜੀ? ਉਹਨਾਂ ਤੱਕ ਜਿਹੜੀ ਦੀ ਉਹ ਪਹੁੰਚੂਗਾ ਨਹੀਂ, ਰਾਸ਼ਨ ਪਾਣੀ ਨਹੀਂ ਪਹੁੰਚੂਗਾ, ਜਾਂ ਉਹਨਾਂ ਸਟੋਰਾਂ ਦੀ ਜਿਹੜੀ ਹੈ ਜੀ ਉਹਨਾਂ ਦੇ ਕੋਲੇ ਸਪਲਾਈ ਲਾਈਨ ਨਹੀਂ ਹੈਗੀ। ਦੁੱਧ ਕਿੱਥੇ ਜਿਹੜਾ ਜੀ ਚਾਈਨਾ ਤੋਂ ਆਉਂਦਾ, ਕੋਈ ਆਟਾ ਜਿਹੜਾ ਚਾਈਨਾ ਤੋਂ ਆਉਂਦਾ, ਉੱਥੇ ਹੀ ਸਾਰਾ ਜਿਹੜਾ ਜੀ ਉਹ ਪ੍ਰੋਡਿਊਸ ਹੁੰਦਾ, ਉੱਥੇ ਹੀ ਬਣਦਾ ਜੀ। ਜਿਹੜਾ ਕਣਕ ਸਭ ਤੋਂ ਵੱਧ ਕਿੱਥੇ ਹੁੰਦੀ ਹੈ ਜੀ, ਇਹ ਦੱਸਣ ਦੀ ਜ਼ਰੂਰਤ ਹੈ। ਜਾਂ ਆਟੇ ਦੀਆਂ ਜਿਹੜੀਆਂ ਮਿੱਲਾਂ ਲੱਗੀਆਂ ਹੋਈਆਂ ਨੇ ਉਹ ਕਿੱਥੇ ਨੇ? ਦੁੱਧ ਦੀ ਸਪਲਾਈ ਚੇਨ ਜਿਹੜੀ ਹੈ ਜੀ ਉਹ ਕੀ ਹੈ, ਕਿਵੇਂ ਟੁੱਟ ਸਕਦੀ ਹੈ ਜੀ? ਇਹ ਮੈਨੂੰ ਨਹੀਂ ਸਮਝ ਆਉਂਦੀ। ਇਹ ਲੋਕਾਂ ਦੀ ਜਿਹੜੀ ਦੀ ਮਾਨਸਿਕਤਾ ਹੈ, ਤੁਹਾਡਾ ਜਿੱਧਰ ਨੂੰ ਇਸ਼ਾਰਾ ਹੈ ਨਾ, ਉਹ ਬਿਲਕੁਲ ਸਹੀ ਪਾਸੇ ਵੱਲ ਨੂੰ ਜਿਹੜਾ ਇਸ਼ਾਰਾ। ਮੈਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਆ ਸਿੰਬੋਲਿਕ ਰੂਪ ਦੇ ਵਿੱਚ ਕਿ ਟੈਚੀਆਂ ਦੇ ਵਿੱਚ ਜਿਹੜੇ ਲੋਕ ਅਚਾਰ ਤੇ ਬਰਫੀ ਭਰ ਕੇ ਜਿਹੜਾ ਜੀ ਉਹ ਲਿਜਾਂਦੇ ਆ, ਉਹ ਅਚਾਰ ਤੇ ਬਰਫੀ ਨਹੀਂ ਹੁੰਦਾ, ਉਹ ਇੱਥੋਂ ਦੀਆਂ ਕੁਛ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨਿੰਦਦੇ ਆ, ਉਹ ਟੈਚੀਆਂ 'ਚ ਭਰ ਕੇ ਜਿਹੜਾ ਦੀ ਉਹ ਲੈ ਜਾਂਦੇ। ਇਸੇ ਕਰਕੇ ਅਸੀਂ ਸਿਆਸਤ ਉੱਥੇ ਗੰਧਲੀ ਕਰਤੀ ਜਾ ਕੇ, ਅਸੀਂ ਸਿਸਟਮ ਗੰਧਲਾ ਕਰਨ ਵੱਲ ਨੂੰ ਪੂਰਾ ਰੋਲ ਜਿਹੜਾ ਦੀ ਉਹ ਨਿਭਾ ਰਹੇ ਹਾਂ। ਕਰੋਨਾ ਵਾਇਰਸ ਤੋਂ ਜੀ ਮੈਂ ਜਿਵੇਂ ਜਵਾਬ ਦੇ ਰਿਹਾ ਸੀ, ਐਕਚੁਅਲੀ ਮੈਂ ਇੱਥੋਂ ਹੀ ਜਿਹੜਾ ਜੀ ਇਹਨੂੰ ਸਮੇਟੂੰਗਾ ਇਸ ਸਵਾਲ ਨੂੰ, ਉਹ ਇਸ ਪੱਖੋਂ ਕਿ ਇਹਦੇ ਵਿੱਚੋਂ ਇੱਕ ਜਿਹੜੀ ਸਮਝਣ ਦੀ ਜ਼ਰੂਰਤ ਆ ਮੌਜੂਦਾ ਸਮੇਂ ਦੇ ਵਿੱਚ ਕਿ ਇਹ ਜਿਹੜਾ ਵਾਇਰਸ ਹੈ ਇਹ ਮਨੁੱਖ ਤੋਂ ਮਨੁੱਖ ਦੇ ਵਿੱਚ ਜਿਹੜਾ ਜੀ ਆ ਰਿਹਾ, ਇਹਦੇ 'ਚ ਕੋਈ ਪਸ਼ੂ ਪੰਛੀ ਸ਼ਾਮਲ ਨਹੀਂ ਗਾ ਜੀ ਜਿਹਦੇ ਤੋਂ ਇਹ ਵਾਇਰਸ ਆਵੇ। ਮਤਲਬ ਇਹ ਕਿ ਮਨੁੱਖ ਦਾ ਦੁਸ਼ਮਣ ਹੋ ਗਿਆ। ਇਹਨੂੰ ਤੁਸੀਂ ਇਸ ਪੁਆਇੰਟ ਆਫ ਵਿਊ ਨਾਲ ਲੈਣਾ ਜੀ। ਕਿਉਂ ਹੋ ਗਿਆ? ਉਹਦੇ ਵਿੱਚ ਤੁਹਾਡੀਆਂ ਬਹੁਤੀਆਂ ਗੱਲਾਂ ਦਾ ਜਿਹੜਾ ਨਾ ਜੀ ਉਹ ਜਵਾਬ ਆ ਜਾਂਦਾ ਉਸ ਸਭ ਕਾਸੇ ਦੇ ਵਿੱਚ। ਜਿਹੜੀ ਡਰੱਗ ਵੇਚਣ ਵਾਲੀ ਵੀ ਤੁਸੀਂ ਗੱਲ ਕੀਤੀ ਸੀ, ਬਿਲਕੁਲ ਉਹ ਨਾਮ ਤੁਸੀਂ ਦੇਖੋ ਸਾਡੇ ਹੀ ਨਾਮ ਨੇ ਉਹਦੇ 'ਚ ਜਿਹੜੇ ਜੀ ਕੌਣ ਨੇ। ਚਲੋ ਕਿਸੇ ਦੇ ਉੱਤੇ ਸਿੱਧਾ ਅਟੈਕ ਨਾ ਜਿਹੜਾ ਜੀ ਕੀਤਾ ਜਾਵੇ। ਬਹੁਤੇ ਧਾਰਮਿਕ ਦਿੱਖ ਵਾਲੇ ਲੋਕ ਵੀ ਜਿਹੜੇ ਜੀ USA ਦੀਆਂ ਜੇਲ੍ਹਾਂ ਦੇ ਵਿੱਚ ਨੇ ਜੀ, ਹਸਬੈਂਡ ਵਾਈਫ ਨੇ ਜੇਲ੍ਹਾਂ ਦੇ ਵਿੱਚ ਜਿਹੜੇ ਟਰੱਕਾਂ ਦੇ ਰਾਹੀਂ ਲਗਾਉਂਦੇ ਸੀਗੇ ਜੀ। ਇਹ ਕਿਉਂ ਨੇ? ਉਹ ਇਹਨੂੰ ਵਾਇਰਸ ਦੇ ਨਾਲ ਮੈਂ ਇਹਨੂੰ ਕੰਪੇਅਰ ਕਰਦਾ ਕਿ ਇਹ ਵਾਇਰਸ ਜਿਹੜਾ ਜੀ ਇਹ ਮਨੁੱਖ ਤੋਂ ਮਨੁੱਖ ਦੇ ਰਾਹੀਂ ਆ ਰਿਹਾ ਜੀ। ਇਹ ਓਵਰਆਲ ਸੁਸਾਇਟੀ ਦੇ ਵਿੱਚ ਜਿਹੜਾ ਆ ਰਿਹਾ, ਮਨੁੱਖ ਦਾ ਦੁਸ਼ਮਣ ਉਹ ਹੋ ਗਿਆ ਜੀ। ਚਾਹੇ ਉਹ ਡਰੱਗ ਵੇਚਣ ਵਾਲਾ ਹੈ ਤੇ ਚਾਹੇ ਉਹ ਇਸ ਮੁਸੀਬਤ ਦੇ ਮੌਕੇ ਦੇ ਉੱਤੇ ਜਦੋਂ ਜਾਪਾਨ ਦੇ ਵਿੱਚ ਸੁਨਾਮੀ ਆਈ ਆ ਤੇ ਤੁਹਾਨੂੰ ਯਾਦ ਹੋਵੇ ਤਾਂ ਸਟੋਰਾਂ ਵਾਲਿਆਂ ਨੇ ਮੂੰਹ ਖੋਲ ਦਿੱਤੇ ਸੀਗੇ ਸਟੋਰਾਂ ਦੇ ਵੀ ਜਿਹੜੀ ਚੀਜ਼ ਚਾਹੀਦੀ ਆ ਲੈ ਜਾਓ, ਮੁਸੀਬਤ ਆ, ਅਸੀਂ ਮੁਸੀਬਤ 'ਚ ਤੁਹਾਡੇ ਨਾਲ ਖੜੇ ਆ। ਪਰ ਸਾਡਿਆਂ ਨੇ ਕੀ ਕੀਤਾ ਜੀ, $10 ਵਾਲੀ ਚੀਜ਼ ਜਿਹੜੀ ਉਹ $22 ਦੀ ਕਰ ਦਿੱਤੀ। ਇਹ ਵਾਇਰਸ ਹੈ ਜੀ। ਵਾਇਰਸ ਕਿਹੜਾ? ਮਨੁੱਖ ਤੋਂ ਮਨੁੱਖ ਦੇ ਰੂਪ ਦੇ ਵਿੱਚ ਜਿਹੜਾ ਜੀ ਆ ਰਿਹਾ। ਇਸ ਵਾਇਰਸ ਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਮਨੁੱਖ ਹਮੇਸ਼ਾ ਮਨੁੱਖ ਦਾ ਸਾਥੀ ਹੋਇਆ ਕਰਦਾ ਸੀਗਾ। ਇਹ ਕਿਹਾ ਜਾਂਦਾ ਸੀਗਾ ਕਿ ਬੰਦਾ ਬੰਦੇ ਦੇ ਕੰਮ ਆਉਂਦਾ। ਸਾਡੇ ਬਜ਼ੁਰਗਾਂ ਦੀਆਂ ਇਹ ਕਹਾਵਤਾਂ ਨੇ ਜੀ। ਅੱਜ ਬੰਦਾ ਬੰਦੇ ਦੇ ਕੰਮ ਨਹੀਂ ਆਉਂਦਾ। ਇਹ ਕਿਹਾ ਜਾ ਰਿਹਾ ਕਿ ਬੰਦਾ ਬੰਦੇ ਤੋਂ ਦੂਰ ਹੋ ਜਾਏ, 1-1 ਮੀਟਰ ਦਾ ਫਾਸਲਾ ਰੱਖੋ। ਕਿਉਂ? ਕਿਉਂਕਿ ਮਨੁੱਖ ਦੂਸਰੇ ਮਨੁੱਖ ਲਈ ਵਾਇਰਸ ਬਣ ਗਿਆ ਜੀ। ਅੱਗੇ ਆਪਣੇ ਨਾਲ ਜੁੜੇ ਨੇ ਵਿਆਨਾ ਤੋਂ ਜਸਵੰਤ ਜੌਲ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਸਤਿ ਸ੍ਰੀ ਅਕਾਲ ਜੀ। ਹਾਂਜੀ
ਭਾਜੀ ਮੇਰਾ ਸਵਾਲ ਹੈ, ਜਿਸ ਤਰ੍ਹਾਂ ਜੀ ਇਹ ਕਰੋਨਾ ਵਾਇਰਸ ਦਾ ਬਹੁਤ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ 80% ਦੇ ਤਕਰੀਬਨ ਕੰਟਰੀਆਂ ਇਹਦੀ ਲਪੇਟ 'ਚ ਆ ਗਈਆਂ, ਪਰ ਇਹਦੀ ਇਹ ਸਮਝ ਨਹੀਂ ਆਈ ਜੀ, ਇਹਦੇ ਉੱਪਰ ਬਹੁਤ ਸਵਾਲ ਉੱਠ ਰਹੇ ਆ ਜੀ। ਕੋਈ ਕਹਿ ਰਿਹਾ ਜੀ ਇਹ ਅਮਰੀਕਾ ਨੇ ਛੱਡਤਾ, ਕੋਈ ਕਹਿੰਦਾ ਜੀ ਚਾਈਨਾ ਨੇ ਛੱਡਤਾ, ਕੋਈ ਕੁਛ ਕਹਿ ਰਿਹਾ ਜੀ। ਜਿਹਦੇ ਵਿੱਚ ਆਪਾਂ ਵੱਡੇ ਮੁਲਕ ਲਾ ਲਓ, ਅਮਰੀਕਾ, ਇੰਗਲੈਂਡ, ਫਰਾਂਸ, ਚਾਈਨਾ, ਕੈਨੇਡਾ, ਜਿਹੜੇ ਜਿੱਥੇ ਸਾਇੰਸ ਬਹੁਤ ਤਕੜੀ ਹੈ ਨਾ, ਵੀ ਕਿਸੇ ਨੂੰ ਹੱਲ ਨਹੀਂ ਲੱਭਾ ਇਹਦਾ। ਪਰ ਇਹਦੀ ਹੋਂਦ ਹੋਈ ਆ, ਇਹ ਕਿਸ ਚੀਜ਼ ਤੋਂ ਹੋਈ ਗਈ ਆ ਜੀ? ਜਾਂ ਇਹ ਸਿਆਸਤ ਥਰੂ ਛੱਡਿਆ ਗਿਆ, ਜਾਂ ਇਹ ਜਾਨਵਰ ਤੋਂ ਪੈਦਾ ਹੋਇਆ ਜੀ? ਇਹਦਾ ਹੱਲੇ ਕੋਈ ਨਹੀਂ। ਇਹਦੇ ਬਾਰੇ ਭਾਈ ਦੱਸੀ, ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ, ਅਜੇ ਕਲੀਅਰ ਕੋਈ ਵੀ ਰਿਪੋਰਟ ਜਿਹੜੀ ਨਹੀਂ ਗੀ ਜਿਹਨੂੰ ਆਪਾਂ ਤੱਥਾਂ ਦੇ ਉੱਤੇ ਆਧਾਰਿਤ ਜਿਹੜਾ ਜੀ ਉਹ ਕਹਿ ਸਕੀਏ। ਸੋਸ਼ਲ ਮੀਡੀਆ ਹੋਣ ਕਰਕੇ ਜੀ ਉਹ ਕਈ ਵਾਰੀ ਉਹ ਸੋਸ਼ਲ ਮੀਡੀਆ ਵੀ ਬਣ ਜਾਂਦਾ, ਉਹਦੇ ਉੱਤੇ ਕੱਚ ਘਰੜ ਰਿਪੋਰਟਾਂ ਬਥੇਰੀਆਂ ਜਿਹੜੀਆਂ ਜੀ ਉਹ ਤੁਰੀਆਂ ਫਿਰਦੀਆਂ ਨੇ। ਜਿੰਨੀ ਦੇਰ ਤੱਕ ਤੱਥਾਂ ਦੇ ਉੱਤੇ ਆਧਾਰਿਤ ਨਹੀਂ ਜਿਹੜਾ ਜੀ ਉਹ ਪਤਾ ਲੱਗ ਜਾਂਦਾ ਵੀ ਇਹ ਕਿਵੇਂ ਜਿਹੜਾ ਜੀ ਉਹ ਪੈਦਾ ਹੋਇਆ, ਨਹੀਂ ਇਹ ਕਿਸੇ ਜਾਨਵਰ ਤੋਂ ਨਹੀਂ ਆਇਆ ਜੀ। ਇਹ ਤਾਂ ਤਕਰੀਬਨ ਮੈਡੀਕਲ ਜਿਹੜੇ ਐਕਸਪਰਟ ਨੇ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ। ਜਿੰਨੀਆਂ ਰਿਪੋਰਟਾਂ ਤੁਸੀਂ ਵੀ ਪੜ੍ਹ ਸੁਣ ਜਿਹੜਾ ਜੀ ਉਹ ਰਹੇ ਹੋਗੇ, ਇਹਦੇ ਉੱਤੇ ਵਿਸ਼ਵ ਦੇ ਡਾਕਟਰ ਜਿਹੜੇ ਆ ਜੀ ਉਹ ਆਪੋ ਆਪਣੇ ਵਿਚਾਰ ਦੇ ਰਹੇ ਆ। ਇਹ ਮਨੁੱਖ ਤੋਂ ਮਨੁੱਖ ਦੇ ਵਿੱਚ ਆਇਆ ਜੀ। ਇਹ ਡੰਗਰਾਂ ਦੇ ਰਾਹੀਂ ਜਾਂ ਪਸ਼ੂ ਪੰਛੀਆਂ ਦੇ ਰਾਹੀਂ ਜਿਹੜਾ ਜੀ ਉਹ ਨਹੀਂ ਆਇਆ। ਕਿਹਨੇ ਛੱਡਿਆ, ਕਿਉਂ ਛੱਡਿਆ, ਇਹ ਬਹੁਤ ਵੱਡੀਆਂ ਜਿਹੜੀਆਂ ਜੀ ਅਜੇ ਗੱਲਾਂ ਨੇ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਹੋ ਸਕਦਾ ਕਿ ਕੋਈ ਮੁਲਕ ਇੱਕ ਦੂਜੇ ਮੁਲਕ ਦੇ ਵਿੱਚ ਜਾ ਕੇ ਛੱਡ ਦੇ। ਤੁਸੀਂ ਆਪ ਹੀ ਕਹਿ ਰਹੇ ਹੋ 80% ਜਿਹੜਾ ਜੀ ਉਹਨੇ ਛੱਡਤਾ। ਜੇ ਮੰਨ ਲਓ ਇੱਕ ਮੁਲਕ ਨੇ ਛੱਡਿਆ ਹੋਵੇ, ਪੋਸੀਬਲ ਨਹੀਂ ਹੈ ਇਹ। ਉਹ ਮੁਲਕ ਵੀ ਤਾਂ ਉਹਦੇ ਜੱਦ ਦੇ ਵਿੱਚ ਆ ਗਿਆ ਨਾ ਜੀ। ਜਿੰਨੇ ਮੁਲਕ ਇਹਦੀ ਜੱਦ ਦੇ ਵਿੱਚ ਆਏ ਨੇ ਉਹਨਾਂ ਸਭ ਦੀ ਇਕੋਨਮੀ ਜਿਹੜੀ ਹੈ ਜੀ ਡਾਵਾਡੋਲ ਨਹੀਂ, ਬਲਕਿ ਇਹ ਕਹੋ ਕਿ ਧੜਮ ਕਰਕੇ ਡਿੱਗ ਪਈ ਹੈ ਜੀ। ਕਿਹੜਾ ਮੁਲਕ ਚਾਹੁੰਦਾ ਹੁੰਦਾ ਕਿ ਉਹਦੀ ਇਕੋਨਮੀ ਜਿਹੜੀ ਆ ਜੀ ਉਹ ਡਿੱਗ ਪਏ, ਉਹਦੇ ਲੋਕ ਮੁਸੀਬਤ ਦੇ ਵਿੱਚ ਜਿਹੜਾ ਜੀ ਉਹ ਆ ਜਾਣ? ਕਿੰਨਾ ਸਮਾਂ ਲੱਗ ਜੂਗਾ ਇਸ ਸਭ ਕਾਸੇ ਨੂੰ ਜਿਹੜਾ ਜੀ ਉਹ ਨੋਰਮਲ ਹੁੰਦਿਆਂ। ਜੇ ਆਪਾਂ ਇਹ ਗੱਲਾਂ ਸੋਚੀਏ ਤਾਂ ਇਹ ਨਹੀਂ ਹੋ ਸਕਦਾ ਜੀ ਕਿ ਕੋਈ ਮੁਲਕ ਜਿਹੜਾ ਜੀ ਉਹ ਲਿਆ ਕੇ ਛੱਡ ਗਿਆ। ਹਾਂ, ਇੰਨਾ ਜ਼ਰੂਰ ਹੈ, ਜੋ ਮੈਨੂੰ ਲੱਗਦਾ ਹੋ ਸਕਦਾ ਕੱਲ੍ਹ ਨੂੰ ਰਿਪੋਰਟਾਂ ਮੇਰੇ ਜਿਹੜਾ ਕਹਿਣ ਦੇ ਉਲਟ ਆ ਜਾਣ, ਪਰ ਕਿਉਂਕਿ ਮੈਂ ਨੇਚਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚੋਂ ਆ ਜੀ। ਮੇਰੇ ਵਾਸਤੇ ਸਭ ਕੁਛ ਉਹ ਆ ਜੀ, ਉਹਨੂੰ ਤੁਸੀਂ ਰੱਬ ਕਹਿ ਲਓ, ਕੁਛ ਵੀ ਕਹਿ ਲਓ, ਜਿਹੜੀ ਕੁਦਰਤ ਹੈ। ਅਸੀਂ ਕੁਦਰਤ ਦੇ ਨਾਲ ਜਿੰਨੇ ਵੀ ਮੁਲਕ ਨੇ ਉਹਨਾਂ ਨੇ ਪੰਗੇ ਬਹੁਤ ਜਿਹੜਾ ਜੀ ਉਹ ਲਏ। ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਜਿਹੜੀ ਚਾਹੇ ਉਹ ਕੋਪਨਹੇਗਨ ਦੇ ਵਿੱਚ ਹੋਈ ਮੀਟਿੰਗ ਕੁਝ ਸਾਲ ਪਹਿਲਾਂ, ਜਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈਆਂ, ਗੈਸਾਂ ਦਾ ਜਿਹੜਾ ਜੀ ਉਹ ਪ੍ਰਭਾਵ ਹੈ ਉਹ ਘੱਟ ਕੀਤਾ ਜਾਵੇ। ਆਪਾਂ ਦੇਖਦੇ ਹਾਂ ਨਾ ਜੀ, ਪਹਾੜ ਕੱਟ ਕੇ ਅਸੀਂ ਜਿਹੜੀ ਨੇਚਰ ਸੀ ਉਹਦੇ ਨਾਲ ਪੰਗਾ ਲਿਆ। ਅਸੀਂ ਉੱਥੇ ਜਿਹੜੀ ਸੀ ਉਹ ਵੱਡੀਆਂ ਡਿਵੈਲਪਮੈਂਟ ਕਰ ਦਿੱਤੀਆਂ। ਅਸੀਂ ਰੁੱਖਾਂ ਦੇ ਨਾਲ ਜਿਹੜੇ ਜੀ ਉਹ ਪੰਗੇ ਲਏ। ਸੋ ਕਾਲਡ ਜਿਹੜੀ ਡਿਵੈਲਪਮੈਂਟ ਆ ਜੀ ਉਹਦੇ ਵਿੱਚ ਅਸੀਂ ਪਸ਼ੂ ਪੰਛੀਆਂ ਦੇ ਨਾਲ ਜਿਹੜਾ ਜੀ ਉਹ ਪੰਗਾ ਲਿਆ। ਇਹ ਪੰਛੀਆਂ ਦਾ ਜਿਹੜਾ ਜੀ ਉਹ ਜਾਣਾ, ਮਨੁੱਖਾਂ ਤੋਂ ਦੂਰ ਜਾਣਾ, ਇਹ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਜੀ ਈਵਨ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਇੰਨੇ ਮੀਂਹ ਕਦੀ ਦੇਖੇ ਸੀਗੇ ਜੀ। ਇਹਦੇ ਦੋ ਤਿੰਨ ਚੀਜ਼ਾਂ ਨੇ ਜੀ। ਚਲੋ ਲੰਬੀ ਨਾ ਹੋ ਜਾਏ ਗੱਲ, ਪੰਛੀ ਪੰਜਾਬ ਦੇ ਵਿੱਚ ਵਾਪਸ ਪਰਤੇ ਆ ਬਹੁਤ ਸਾਰੇ ਸਾਲਾਂ ਤੋਂ ਬਾਅਦ। ਤੇ ਮੈਨੂੰ ਇਹ ਲੱਗਦਾ ਠੀਕ ਆ, ਕਿਸਾਨਾਂ ਦਾ ਨੁਕਸਾਨ ਜਿਹੜਾ ਜੀ ਉਹ ਹੋਇਆ, ਪਰ ਉਹਦੇ ਨਾਲ ਮੀਂਹ ਵਾਪਸ ਆਏ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜ਼ਰੂਰ ਜਿਹੜਾ ਜੀ ਉਹ ਲੈਣਾ ਚਾਹੀਦਾ। ਜੇ ਪੋਜ਼ਿਟਿਵ ਤਰੀਕੇ ਨਾਲ ਜਾਂ ਕੁਦਰਤ ਨੂੰ ਜਿਹੜਾ ਪਿਆਰ ਕਰਦੇ ਹੋ, ਇਹ ਮੈਸੇਜ ਇੱਕ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਜਾਊਗਾ ਕਿ ਜੇ ਨੇਚਰ ਦੇ ਨਾਲ ਖਿਲਵਾੜ ਕਰੋਗੇ, ਨੇਚਰ ਦੇ ਨਾਲ ਪੰਗਾ ਲਓਗੇ, ਤੇ ਫਿਰ ਨੇਚਰ ਜਿਹੜੀ ਆ ਨਾ ਜੀ, ਜਦੋਂ ਉਹ ਮਨੁੱਖ ਦੇ ਨਾਲ ਖਿਲਵਾੜ ਕਰੂਗੀ, ਉਹਦੇ ਵਿੱਚੋਂ ਇਸ ਤਰ੍ਹਾਂ ਦੇ ਵਾਇਰਸ ਜਿਹੜੇ ਜੀ ਉਹ ਨਿਕਲ ਗਏ। ਇਹਨੂੰ ਤੁਸੀਂ ਰੱਬ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਜੀ, ਮੈਂ ਨੇਚਰ ਨੂੰ ਮੰਨਦਾ, ਇਸ ਕਰਕੇ ਮੈਂ ਨੇਚਰ ਦੀ ਗੱਲ, ਕੁਦਰਤ ਦੀ ਗੱਲ ਕਰ ਜੀ। ਕਿ ਸਤਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮਨੂ ਸਾਹਿਬ, ਮੇਰਾ ਸਵਾਲ ਇਹ ਆ ਵੀ ਦੋ ਸਵਾਲ ਨੇ। ਕਿਤੇ ਇਹ ਵੀ ਜਿਹੜਾ ਜਿੱਦਾਂ ਸਿੱਧੂ ਹੁਣ 3 ਸਾਲ ਹੋ ਗਏ ਕਾਂਗਰਸ ਨੂੰ ਵੀ ਬੈਠਾ, ਸਿੱਕੀ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ 2 ਵਾਰਾਂ, ਤੇ ਇੱਕ ਕਰਨ ਦਿੱਤਾ ਸ਼ਾਇਦ ਜਦੋਂ ਅਕਾਲੀ ਦਲ ਸੀਗਾ, ਉਹਨੂੰ ਦਰਦ ਬੜਾ ਆਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਉਸ ਤੋਂ ਬਾਅਦ ਫੂਲ ਕਹਾਣੀ ਜਿਹੜੇ ਵਧੀਆ ਬੰਦੇ ਜਿਹੜੇ MLA ਬਣੇ ਨੇ, ਇਹਨਾਂ ਨੇ ਇਹ ਕਰਦੇ ਕੱਖ ਨਹੀਂ ਹੈਗੇ, ਬੋਲਦੇ ਕੱਖ ਨਹੀਂ ਹੈਗੇ, ਕਈ ਅਸਤੀਫੇ ਦੇਈ ਜਾਂਦੇ। ਹੁਣ ਸਿੱਕੀ ਬੋਲਿਆ ਹੀ ਨਹੀਂ, ਸਿੱਧੂ ਵੀ ਨਹੀਂ 3 ਸਾਲ ਹੋ ਗਏ, ਸਾਲ ਹੀ ਹੋ ਚੱਲਿਆ, ਉਹ ਬੋਲਦਾ ਹੀ ਨਹੀਂ ਹੈਗਾ ਨਾ। ਪਰ ਕੀ ਇਹਨਾਂ ਲੋਕਾਂ ਦਾ ਵਿਸ਼ਵਾਸ ਨਹੀਂ ਇਹਨਾਂ ਲੀਡਰਾਂ ਤੋਂ? ਕੋਈ ਲੀਡਰ ਨਵੇਂ ਨੂੰ ਮੌਕਾ ਦਿੰਦੇ, ਨਵਾਂ ਅਸਤੀਫਾ ਦੇ ਦਿੰਦਾ, ਝਾਟੀ ਵਿਸ਼ਵਾਸ ਰਹਿ ਜੂ ਲੋਕਾਂ ਦਾ। ਕਿਹਨੂੰ ਬਣਾਉਣਗੇ ਲੋਕਾਂ ਨੂੰ? ਕਿ ਲੋਕਾਂ ਦਾ ਮੇਰੇ ਹਿਸਾਬ ਨਾਲ ਤੇ ਕੋਈ ਵਿਸ਼ਵਾਸ ਵਾਲਾ ਲੀਡਰ ਹੈ ਹੀ ਨਹੀਂ ਪੰਜਾਬ 'ਚ। ਦੂਜਾ ਮੇਰਾ ਸਵਾਲ ਇਹ ਆ ਪੰਜਾਬ ਦੀ ਨੌਜਵਾਨੀ ਦੇ,
ਇੱਕ ਨੌਜਵਾਨੀ ਜੋ ਜਿਹੜੀ ਖਾੜਕੂ ਜਿਹੜੀ ਮਾਰ ਦਿੱਤੀ ਜਾਂ ਘੜਾਂ ਚੋਂ ਕੱਢ ਕੇ ਮਾਰੇ ਬੇਦੋਸ਼ੇ, ਇੱਕ ਦੂਜੀ ਨੌਜਵਾਨੀ ਜੇ ਮਾੜਾ ਮੋਟਾ ਪੰਜਾਬ ਨੌਜਵਾਨੀ ਉੱਠਣ ਲੱਗੀ ਉਹ ਨਸ਼ਿਆਂ ਦੇ ਵਿੱਚ ਗਲਾਤ ਹੋ ਤੇ ਤੀਜਾ ਨਾਲ ਇੱਕ ਨੈਟ ਫ੍ਰੀ ਕਰ ਦਿੱਤਾ, ਨੌਜਵਾਨੀ ਫੋਨਾਂ ਤੇ ਰਹਿ ਗਈ। ਕੀ ਲੱਗਦਾ ਨੇ ਵੀ ਨੌਜਵਾਨੀ ਇੱਧਰ ਨੂੰ ਲਾਈ ਗਈ, ਕੁਝ ਆਈਲੈਟਸ ਕਰ ਕਰਕੇ ਬਾਹਰ ਤੁਰੇ ਜਾਂਦੇ ਨੇ ਤੇ ਜੇ ਨੌਜਵਾਨੀ ਪੜ੍ਹਨ ਵਾਲੇ ਬੰਨੇ ਜਾਂ ਮਤਲਬ ਕਿਤਾਬਾਂ ਪੜ੍ਹਦੀ ਤੇ ਹੋ ਸਕਦਾ ਵੀ ਉਹ ਸਵਾਲ ਵੀ ਕਰਦੀ ਜਾਂ ਗੌਰਮੈਂਟ ਦੇ ਖਿਲਾਫ ਵੀ ਬੋਲਦੀ, ਕਿ ਜਿਹੜੇ ਨੈਟ ਫ੍ਰੀ ਦੇ ਦਿੱਤੇ ਜਾਂ ਮਤਲਬ ਹੁਣ ਨੌਕਰੀਆਂ ਨਹੀਂ ਮਿਲੀਆਂ ਕਈ ਬਾਹਰ ਨਿਕਲ ਜਾਂਦੇ ਨੇ, ਪੰਜਾਬ ਦੀ ਨੌਜਵਾਨੀ ਦਾ ਅੱਧੀ ਕਿਤੇ ਨਸ਼ਿਆਂ 'ਚ ਮਾਰ ਦਿੱਤੀ ਗਈ। ਕੀ ਆਉਣ ਵਾਲਾ ਭਵਿੱਖ ਕੀ ਹੋਊਗਾ ਨੌਜਵਾਨੀ ਪੰਜਾਬ ਦੀ? ਬਹੁਤ ਮਾੜੇ ਹਾਲਾਤ ਨੇ। ਦੇਖੋ ਜਿਹੜੀ ਬੇਵਿਸ਼ਵਾਸੀ ਆ ਉਹ ਤਾਂ ਪੈਦਾ ਹੋਈ ਹੈ ਜੀ। ਤੁਸੀਂ ਬਿਲਕੁਲ ਰਾਈਟ ਜਿਹੜੇ ਦੀ ਉਹ ਕੁਐਸਚਨ ਰੇਜ਼ ਕੀਤੇ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਨੇ, ਚਾਹੇ ਉਹ ਰਮਨਜੀਤ ਸਿੰਘ ਸਿੱਕੀ ਆ, ਚਾਹੇ ਉਹ ਫੂਲਕਾ ਸਾਹਿਬ ਨੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਅਜੀਬ ਕੁਛ ਹੀ ਕਰ ਰਹੇ, ਤੀਜੇ ਕੁ ਮਹੀਨੇ ਜਿਹੜਾ ਦੀ ਉਹ ਨਿਕਲ ਕੇ ਬਾਹਰ ਇੱਕ ਸ਼ੋਸ਼ਾ ਜਿਹਾ ਛੱਡ ਕੇ, ਇੱਕ ਚੁਰਲੀ ਛੱਡ ਕੇ ਫੇਰ ਅੰਦਰ ਵੜ ਜਾਂਦੇ ਆ। ਇੱਕ ਵਾਰੀ ਕਹਿੰਦੇ ਆ ਜੀ ਕਿ ਮੈਂ ਉੱਥੇ ਰੋਡ ਮੈਪ ਦੇ ਆਇਆ, ਫਿਰ ਹੁਣ ਉਹ ਚੈਨਲ ਵਾਲਾ ਜਿਹੜਾ ਦੀ ਉਹ ਛੱਡ ਦਿੱਤਾ। ਜੇ ਚੈਨਲ ਸ਼ੁਰੂ ਕੀਤਾ ਤੇ ਉਹਦੇ ਉੱਤੇ ਰੋਜ਼ ਚਲੋ ਪਹਿਲੀ ਤਾਂ ਗੱਲ ਹੈ ਇਹ ਜਿਹੜੇ ਇਨਕਲਾਬ ਨੇ ਜਾਂ ਜਿਹੜੀਆਂ ਚੇਂਜਸ ਨੇ ਉਹ YouTube ਨੇ ਨਹੀਂ ਲੈ ਕੇ ਆਉਣੀਆਂ, ਉਹ ਤਾਂ ਲੋਕਾਂ ਦੇ ਵਿੱਚ ਤੁਹਾਨੂੰ ਜਾਣਾ ਪਊਗਾ। ਲੋਕ ਵਿਚਾਰੇ ਇੰਨੀ ਬੁਰੇ ਤਰੀਕੇ ਦੇ ਨਾਲ ਫਸੇ ਪਏ ਆ ਜੀ ਇਸ ਵੇਲੇ ਪੰਜਾਬ ਦੇ, ਉਹ ਜਾਣ ਤਾਂ ਕਿੱਧਰ ਜਾਣ। ਰਮਨਜੀਤ ਸਿੰਘ ਸਿੱਕੀ ਹੋਰਾਂ ਨੇ ਅਸਤੀਫਾ ਇਹ ਕਹਿ ਕੇ ਦਿੱਤਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਹੁਣ 3 ਸਾਲ ਤੋਂ ਜਿੱਤੇ ਹੋਏ ਨੇ ਤੇ ਉਹ ਜਿਹੜਾ ਜੀ ਉਹ ਕਿਤੇ ਹੈ ਹੀ ਨਹੀਂ। ਜਿਹੜਾ ਅਗਲਾ ਜਿਹੜੀਆਂ 35 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਨੇ ਅਗਲਾ ਕੀਰਤਨ ਜਿਹੜਾ ਰਮਨਜੀਤ ਸਿੰਘ ਸਿੱਕੀ ਹੋਰਾਂ ਦੇ ਘਰ ਦੇ ਮੂਹਰੇ ਕਰਨਾ, ਉਹ ਤਾਂ ਕਿਤੇ ਲੱਭਦੇ ਹੀ ਨਹੀਂ ਗਏ ਜੀ, ਕਿਸੇ ਨੂੰ ਮਿਲਦੇ ਨਹੀਂ ਗਏ ਉਹ, ਔਰ ਨਾ ਉਹ ਸਾਹਮਣੇ ਆ ਕੇ ਕੁਝ ਦੱਸਦੇ ਆ ਵੀ ਹੁਣ 3 ਸਾਲਾਂ ਤੋਂ ਤੁਹਾਡੀ ਸਰਕਾਰ ਨੇ ਕੀ ਕਰ ਲਿਆ ਜੀ ਇਸ ਜਿਹੜਾ ਦੀ ਮਾਮਲੇ ਤੇ। ਇਹ ਤੁਹਾਡੀ ਗੱਲ ਠੀਕ ਹੈ, ਲੋਕ ਵਿਸ਼ਵਾਸ ਕਰਨ ਤਾਂ ਕਿਹਦੇ ਉੱਤੇ ਕਰਨ, ਇਹ ਬਹੁਤ ਵੱਡਾ ਸਵਾਲ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਪੈਦਾ ਹੋਇਆ। ਅੱਧ ਪਚੱਦੀ ਨਹੀਂ ਜੀ, ਜਿਹੜਾ ਸੈਕਿੰਡ ਤੁਹਾਡਾ ਸੀਗਾ, ਅੱਧ ਪਚੱਦੀ ਨਹੀਂ, ਇੱਕ ਸਾਡੀ ਜਨਰੇਸ਼ਨ ਜਿਹੜੀ ਆ ਜੀ ਪੂਰੀ ਦੀ ਪੂਰੀ ਖਪ ਗਈ ਹੋਈ ਆ ਇਸ ਚਿੱਟੇ ਦੇ ਵਿੱਚ। ਜਿਹੜਾ ਜੈਨੋਸਾਈਡ, ਜਿਹੜਾ ਨਸਲਕੁਸ਼ ਦੀ ਆਪਾਂ ਗੱਲ ਕਰਦੇ ਆ, ਇਹ ਨਸਲਕੁਸ਼ੀ ਹੋਈ ਆ ਜੀ। ਹੈਰਾਨੀ ਵਾਲੀ ਗੱਲ ਨਾ ਜੀ, ਸਭ ਤੋਂ ਦੁੱਖ ਵਾਲੀ ਗੱਲ ਇਹ ਆ ਕਿ ਇਸ ਮਾਮਲੇ ਨੂੰ ਅਸੀਂ ਅੱਜ ਵੀ ਨਸਲਕੁਸ਼ੀ ਮੰਨਣ ਦੇ ਵਾਸਤੇ ਤਿਆਰ ਨਹੀਂ। 1984 ਦੇ ਵਿੱਚ ਸਿੱਖ ਕਤਲੇਆਮ ਜਿਹੜਾ ਸੀਗਾ ਜੀ ਉਹਨੂੰ ਜੈਨੋਸਾਈਡ ਕਿਹਾ ਜਾਂਦਾ, ਉਹਨੂੰ ਨਸਲਕੁਸ਼ੀ ਕਿਹਾ ਜਾਂਦਾ। ਮੈਂ ਉਹ ਤੋਂ ਇਨਕਾਰ ਨਹੀਂ ਕਰਦਾ ਜੀ ਕਿ ਉਹਨੂੰ ਜਿਹੜਾ ਜੀ ਉਹ ਦੰਗੇ ਨਹੀਂ ਸੀਗੇ, ਇਹ ਬਿਲਕੁਲ ਠੀਕ ਹੈ, ਉਹ ਦੰਗੇ ਨਹੀਂ ਸੀਗੇ, ਉਹ ਨਸਲਕੁਸ਼ੀ ਸੀਗੀ, ਜੈਨੋਸਾਈਡ ਸੀਗਾ। ਪਰ ਉਹ ਇੱਕ ਦੂਜੇ ਸੂਬੇ ਦੇ ਵਿੱਚ ਸੀ। ਇੱਥੇ ਜਿੱਥੇ ਸਿੱਖੀ ਜਿੱਥੋਂ ਸ਼ੁਰੂ ਹੁੰਦੀ ਆ ਉੱਥੇ ਇਹ ਜਿਹੜਾ ਜੈਨੋਸਾਈਡ ਕੀਤਾ ਗਿਆ। ਸਾਡੇ ਜਿਹੜੇ ਜਥੇਦਾਰ ਨੇ, ਸਾਡੇ ਜਿਹੜੇ ਧਾਰਮਿਕ ਅਖਵਾਉਣ ਵਾਲੇ ਲੀਡਰ ਨੇ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ, ਉਹ ਇਸ ਨਸਲਕੁਸ਼ੀ ਦੇ ਮਾਮਲੇ ਦੇ ਉੱਤੇ ਮੂੰਹ 'ਚ ਘੁੰਗਣੀਆਂ ਕਿਉਂ ਪਾ ਲੈਂਦੇ ਆ ਜੀ। ਇੱਕ ਸਵਾਲ ਰਾਜ ਹੋਰਾਂ ਨੇ ਜਿਹੜਾ ਜੀ ਉਹ ਕੀਤਾ ਸੀਗਾ, ਸ਼ਾਇਦ ਉਹਦਾ ਕਾਰਨ ਇਹ ਆ ਕਿ ਇੱਥੇ ਅਸੀਂ ਦੁਸ਼ਮਣ ਕਿਹਨੂੰ ਆਖੀਏ ਇਸ ਨਸਲਕੁਸ਼ੀ ਦੇ ਵਾਸਤੇ। ਜੇ ਮੰਨ ਲਓ ਸਰਹੱਦ ਤੋਂ ਜਿਹੜਾ ਚਿੱਟਾ ਆਉਂਦਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਾਰਾ ਚਿੱਟਾ ਜਾਂ ਸਾਰਾ ਨਸ਼ਾ ਸਰਹੱਦ ਤੋਂ ਹੀ ਨਹੀਂ ਆਉਂਦਾ। ਸਿੰਥੈਟਿਕ ਡਰੱਗ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਪ੍ਰੋਡਿਊਸ ਹੁੰਦੀ ਆ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਜਿਹੜਾ ਚਿੱਟਾ ਇੱਥੇ ਸਰਹੱਦ ਦੇ ਉੱਤੇ ਵੀ ਆਉਂਦਾ ਤੇ ਉਸ ਚਿੱਟੇ ਨੂੰ ਚੁੱਕਦਾ ਕੌਣ ਹੈ? ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸਾਡਾ ਭਾਈਚਾਰਾ ਗਿਆ ਉੱਥੇ ਪਿੱਛੇ ਚਿੱਟਾ ਕਿਉਂ ਗਿਆ? ਉੱਥੇ ਜਿਹੜੇ ਲੋਕ ਇਸ ਸਾਰੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੇ ਨਾਮ ਕੀ ਨੇ? ਰਾਜ ਹੋਰਾਂ ਦਾ ਇਹੀ ਜਿਹੜਾ ਜੀ ਉਹ ਸਵਾਲ ਸੀਗਾ ਔਰ ਰਾਈਟ ਕੁਐਸਚਨ ਸੀਗਾ ਜੀ। ਇਹਦੇ ਵਾਸਤੇ ਸਾਡੇ ਲੋਕ ਜਿਹੜਾ ਜੀ ਉਹ ਜ਼ਿੰਮੇਵਾਰ ਨੇ। ਇੱਥੇ ਅਸੀਂ ਦੁਸ਼ਮਣ ਕਿਹਨੂੰ ਜਿਹੜਾ ਜੀ ਆਖੀਏ? ਅਸੀਂ ਕਿਹਦੇ ਕੋਲੇ ਜਾ ਕੇ ਇਹ ਰੋਈਏ? ਕਿਹਦੇ ਕੋਲੇ ਇਹ ਸਵਾਲ ਜਿਹੜਾ ਜੀ ਚੁੱਕੀਏ ਕਿ ਸਾਡੀ ਨਸਲਕੁਸ਼ੀ ਕਿਹਨੇ ਕੀਤੀ? ਸਾਡੀ ਨਸਲਕੁਸ਼ੀ ਆਪਣਿਆਂ ਨੇ ਜਿਹੜਾ ਜੀ ਉਹ ਕੀਤੀ, ਜਾਂ ਅੱਜ ਵੀ ਜਿਹੜੀ ਇਹ ਨਸਲਕੁਸ਼ੀ ਕਰ ਰਹੇ ਨੇ ਸਾਡੇ ਆਪਣੇ ਜਿਹੜਾ ਜੀ ਉਹ ਕਰ ਰਹੇ ਨੇ। ਕਿੰਨੇ ਫੜੇ ਜਾ ਰਹੇ ਨੇ? ਸਾਰੀਆਂ ਲਿਸਟਾਂ ਕੱਢ ਲਓ। 90% ਤੋਂ ਵੱਧ ਜਿਹੜਾ ਜੀ ਉਹਨਾਂ ਦੇ ਨਾਵਾਂ ਦੇ ਪਿੱਛੇ ਕਮ ਸੇ ਕਮ, ਚਲੋ ਲਾਸਟ ਨੇਮ ਤਾਂ ਤੁਸੀਂ ਛੱਡ ਦਿਓ, ਸਿੰਘ ਤਾਂ ਲੱਗਿਆ ਹੋਇਆ ਨਾ ਜੀ। ਫਿਰ ਇਹਨਾਂ ਨੂੰ ਕੀ ਆਖੀਏ ਜੀ ਕਿ ਇਹ ਕੌਣ ਨੇ? ਕਿਹਦੇ ਕਹੇ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਹੇ ਨੇ? ਜਿੰਨੀ ਦੇਰ ਤੱਕ ਗੰਭੀਰਤਾ ਦੇ ਨਾਲ ਸਾਡਾ ਸਮੁੱਚਾ ਭਾਈਚਾਰਾ ਇਹਨਾਂ ਮਾਮਲਿਆਂ ਨੂੰ ਨਹੀਂ ਜਿਹੜਾ ਜੀ ਉਹ ਸੋਚਦਾ, ਉਨੀ ਦੇਰ ਤੱਕ ਕੁਝ ਨਹੀਂ ਹੋਣਾ। ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਫਿਰ ਭੁਗਤਣਾ ਜਿਹੜਾ ਜੀ ਉਹ ਕਿਵੇਂ ਪੈਂਦਾ, ਇਹ ਸਭ ਨੂੰ ਪਤਾ ਜੀ। ਕਿ ਕਾਲਰ ਵੱਲ ਚਲਾਂਗੇ। ਸਾਡੇ ਨਾਲ ਜੁੜੇ ਹੋਏ ਨੇ ਕੇਵਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਭੈਣ ਜੀ ਫੋਨ ਨਾ ਕੱਟਿਓ, ਮੈਂ ਸੁਣੂਗਾ ਬਾਅਦ ਚ ਜਵਾਬ। ਪੰਨੂ ਸਾਹਿਬ, ਆਪਣੇ 3 ਮੁੱਖ ਮੰਤਰੀ ਵਿੱਚੋਂ 2 ਤਾਂ ਮੈਨੂੰ ਪਤਾ ਵੀ ਸੈਂਟਰ 'ਚ ਗਏ ਸੀ, ਕੈਪਟਨ ਸਾਹਿਬ ਤੇ ਬਰਨਾਲਾ ਸਾਹਿਬ। ਬਾਦਲ ਸਾਹਿਬ ਵੀ ਗਏ ਸੀ, ਜੇ ਗਏ ਸੀ ਤਾਂ ਇਹਨਾਂ ਦੀ ਕਾਰਗੁਜ਼ਾਰੀ ਗਏ ਸੀ ਜੀ।
ਗਏ ਸੀਗੇ, ਖੇਤੀਬਾੜੀ ਮੰਤਰੀ ਬਣਾਏ ਗਏ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਬਿਲਕੁਲ ਗਏ ਸੀਗੇ ਜੀ। ਕਾਰਗੁਜ਼ਾਰੀ ਜਿਹੋ ਜੀ ਪੰਜਾਬ 'ਚ ਉਹੋ ਜੀ ਸੈਂਟਰ ਦੇ ਵਿੱਚ ਸੀ। ਸੈਂਟਰ ਦੇ ਵਿੱਚ ਵਜ਼ੀਰ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਵੀ ਰਹੇ, ਸੈਂਟਰ ਦੇ ਵਿੱਚ ਵਜ਼ੀਰ ਤਾਂ ਹਰਸਿਮਰਤ ਕੌਰ ਬਾਦਲ ਹੋਰੀ ਵੀ ਨੇ, ਸੈਂਟਰ ਦੇ ਵਿੱਚ ਵਜ਼ੀਰ ਤਾਂ ਪ੍ਰਨੀਤ ਕੌਰ ਹੋਰੀ ਜਿਹੜਾ ਦੀ ਉਹ ਰਹੇ। ਇੱਕ ਪਾਸਪੋਰਟ ਦਫ਼ਤਰ ਤੱਕ ਪ੍ਰਨੀਤ ਕੌਰ ਹੋਰੀ ਜਿਹੜਾ ਦੀ ਉਹ ਪਟਿਆਲੇ ਦੇ ਵਿੱਚ ਨਹੀਂ ਲਿਆ ਸਕੇ। ਪੰਜਾਬ ਨੂੰ ਤਾਂ ਉਹਨਾਂ ਦੀ ਕੰਟਰੀਬਿਊਸ਼ਨ ਕੀ ਹੋਣੀ ਹੈ ਜੀ। ਜਿਹੜੇ ਇਹ ਲੋਕ ਤਾਂ ਭੁੱਲ ਜਾਂਦੇ ਆ ਜੀ, ਜਾਂਦਿਆਂ ਸਾਰ ਭੁੱਲ ਜਾਂਦੇ ਆ ਕਿਹੜਾ ਪੰਜਾਬ। ਜਿਹੜੇ ਹੁਣ ਹਰਸਿਮਰਤ ਕੌਰ ਬਾਦਲ ਨੇ ਕਿਹੜੇ ਪ੍ਰੋਜੈਕਟ ਜਿਹੜੇ ਦੀ ਇੱਥੇ ਲੈ ਕੇ ਆਉਂਦੇ ਆ ਸੈਂਟਰ ਦੇ ਵਿੱਚੋਂ, ਜਿਹੜੇ ਸੈਂਟਰ ਦੇ ਵਿੱਚ ਵਜ਼ੀਰ ਜਿੰਨੇ ਵੀ ਜਿਹੜਾ ਦੀ ਉਹ ਰਹੇ ਨੇ, ਇਹ 3 ਜਿਹੜੇ ਦੀ ਮੁੱਖ ਮੰਤਰੀ ਰਹੇ ਨੇ ਸੈਂਟਰ ਦੇ ਵਿੱਚ, ਪਰ ਲੈਣ ਦੇਣ ਨੂੰ ਕਿਸੇ ਨੇ ਵੀ ਨਹੀਂ ਜਿਹੜਾ ਦੀ ਕੁਝ ਵੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਰੀ ਸੈਂਟਰ ਦੇ ਵਿੱਚ ਵਜ਼ੀਰ ਨਹੀਂ ਜਿਹੜਾ ਦੀ ਉਹ ਰਹੇ। ਸੁਰਜੀਤ ਸਿੰਘ ਬਰਨਾਲਾ ਹੋਰੀ ਜੀ। ਅਗਲੇ ਸਾਡੇ ਕਾਲਰ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਜਿਹੜਾ ਅੱਜ ਕੱਲ੍ਹ ਚਾਹੇ ਮੀਡੀਆ ਚਾਹੇ ਪੋਲੀਟਿਕਸ ਤਿੱਖੀਆਂ ਜਿਹੀਆਂ ਗੱਲਾਂ ਬਹੁਤ ਕਰਦੇ ਹੈਗੇ ਵੀ ਇਹਦਾ ਕੋਈ ਇਹਦੇ 'ਚ ਕੋਈ ਕੱਢਣ ਪਾਉਣ ਨੂੰ ਵੀ ਹੈਗਾ, ਜਾਂ ਆਪਣੀਆਂ ਜਿਵੇਂ ਮੈਂ ਇੱਕ ਡਿਬੇਟ ਸੁਣ ਰਿਹਾ ਸੀ ਆਪਣੇ ਆਮ ਆਦਮੀ ਪਾਰਟੀ ਦੀ ਕੋਈ ਰੇਖਾ ਸਮਥਿੰਗ, ਉਹ ਇਹ 'ਤੇ ਜਿਹੜਾ ਆਪਣਾ ਲਾ ਪਾਸ ਕੀਤਾ ਉਹਦੇ 'ਤੇ ਉਹ ਕੁਐਸਚਨ ਪੁੱਛ ਰਹੀ ਸੀ ਵੀ ਚਲੋ ਉਹਦੇ 'ਤੇ ਬੜੀ ਵਧੀਆ ਗੱਲ ਹੋ ਸਕਦੀ ਹੈ, ਇਹਨਾਂ ਦੇ ਗੌਰਮੈਂਟ ਦੇ ਵੀ ਹੋਣਗੇ ਪੱਖ, ਇਹਨਾਂ ਦੇ ਵੀ ਹੋਣ। ਉਹਦਾ ਕੁਐਸਚਨ ਸੀਗਾ ਜੀ ਜਿਹੜਾ ਤੜੀ ਪਾਰ ਹੈਗਾ ਸਾਡਾ ਬਣਿਆ ਹੈਗਾ ਆਪਣਾ ਡਿਫੈਂਸ ਮਿਨਿਸਟਰ, ਪਤਾ ਨਹੀਂ ਕੀ ਕੁਛ ਫਲਾਨਾ ਚਾਹ ਵੇਚਣ ਵਾਲਾ, ਵੀ ਇਹੋ ਜਿਹੀਆਂ ਗੱਲਾਂ ਬਾਤ ਇਹਨਾਂ ਦੇ ਕੇਸ ਨਹੀਂ ਹੋਣੇ ਚਾਹੀਦੇ ਵੀ ਤੁਸੀਂ ਟਾਈਮ ਖਰਾਬ ਕਰਦੇ, ਤੁਸੀਂ ਪੈਸਾ ਖਰਾਬ ਕਰਦੇ ਪਬਲਿਕ ਦਾ, ਕਿ ਉਹ 'ਤੇ ਕੋਈ ਡਿਬੇਟ ਹੋ ਸਕਦੀ ਹੈ ਇਹਨਾਂ ਗੱਲਾਂ 'ਤੇ, ਜਾਂ ਇਹ ਜਸਟ ਐਂਟਰਟੇਨਮੈਂਟ ਅੱਜ ਕੱਲ੍ਹ ਦੀ ਪੋਲੀਟਿਕਸ। ਥੈਂਕ ਯੂ ਜੀ। ਔਰ ਵੈਸੇ ਇਹਦੇ ਵਿੱਚ ਕੋਈ ਲਕੋਚ ਪੋ ਕੀ ਆ ਕਿ ਜਿਹੜਾ ਦੀ ਤੜੀ ਪਾਰ ਜਿਹੜਾ ਉਹ ਗ੍ਰਹਿ ਮੰਤਰੀ ਨਹੀਂ ਗਾ, ਜਾਂ ਚਾਹ ਵੇਚਣ ਵਾਲਾ ਜਿਹੜਾ ਦੀ ਉਹ ਪ੍ਰਧਾਨ ਮੰਤਰੀ। ਜੇ ਸਵਾਲ ਜਿਹੜਾ ਦੀ ਉਹ ਉਠਾਇਆ, ਉਹ ਸਵਾਲ ਕਿਸ ਪੁਆਇੰਟ ਆਫ ਵਿਊ ਦੇ ਨਾਲ ਉਠਾਇਆ ਉਹਨੂੰ ਸਮਝੋ। ਐਂਟਰਟੇਨਮੈਂਟ ਤਾਂ ਤੁਸੀਂ ਜਿਹੜਾ ਦੀ ਉਹ ਕਰਦੇ ਹੋ ਨਾ, ਉਹਨੇ ਇਸ ਪੁਆਇੰਟ ਆਫ ਵਿਊ ਦੇ ਨਾਲ ਉਠਾਇਆ ਸੀਗਾ ਕਿ ਸੰਵਿਧਾਨ ਹੈ, ਜਿਹੜਾ ਸੰਵਿਧਾਨ ਹੈ ਉਹ ਇੱਕ ਤੜੀ ਪਾਰ ਨੂੰ ਵੀ ਗ੍ਰਹਿ ਮੰਤਰੀ ਬਣਾ ਦਿੰਦਾ, ਤੇ ਇੱਕ ਸੰਵਿਧਾਨ ਜਿਹੜਾ ਦੀ ਉਹਦੇ ਮੁਤਾਬਕ ਉਹ ਇੱਕ ਚਾਹ ਵਾਲਾ ਵੀ ਜਿਹੜਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਹਨੇ ਇਸ ਪੁਆਇੰਟ ਆਫ ਵਿਊ ਦੇ ਨਾਲ ਸਵਾਲ ਉਠਾਇਆ ਸੀਗਾ। ਤੁਸੀਂ ਵੀ ਇਹਦਾ ਕੁਝ ਹੋਰ ਹੀ ਬਣਾ ਕੇ ਜਿਹੜਾ ਦੀ ਏਅਰ ਦੇ ਉੱਤੇ ਪੇਸ਼ ਕਰ ਗਏ। ਧਿਆਨ ਰੱਖਿਓ ਜੀ ਆਪਣਾ, ਵੈਸੇ ਆਟਾ ਦਾਲ ਲੈ ਆਇਓ ਕਿਉਂਕਿ ਸਟੋਰਾਂ ਦੇ ਉੱਤੇ ਬਹੁਤ ਰਸ਼ ਹੈ ਜੀ। ਸਾਡੇ ਅਗਲੇ ਕਾਲਰ ਨੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਰਾਮ ਸਿੰਘ ਜੀ, ਹੈਲੋ। ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਭਾਜੀ ਪੁੰਨੂ ਜੀ ਹੁਣੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਰਜ਼ ਹੈ ਜੀ ਵੀ ਅਸੀਂ 2 ਮਹੀਨੇ ਪਹਿਲਾਂ ਇੱਕ ਟਿਕਟ ਕੰਪਨੀ ਰਾਹੀਂ ਆਨਲਾਈਨ ਟਿਕਟ ਬੁੱਕ ਕਰਾਈਆਂ ਸੀਗੀਆਂ ਇੱਥੇ ਅਮਰੀਕਾ ਦੇ ਵਿੱਚ ਹੀ, ਤੇ ਇਸੇ ਦੌਰਾਨ ਹੀ ਇੰਡੀਆ ਗੌਰਮੈਂਟ ਨੇ ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰ ਦਿੱਤੇ। ਜਿਹੜੇ ਅਸੀਂ ਸਿਟੀਜ਼ਨ ਆ ਇੱਥੋਂ ਦੇ ਜਾਂ ਹੋਰ ਕਿਸੇ ਵੀ ਦੇਸ਼ ਦੇ ਸਿਟੀਜ਼ਨ ਆ, ਉਹ ਵੀ ਇਹਦੇ ਵਿੱਚ ਹੀ ਆ ਜਾਂਦੇ ਆ। ਤੇ ਹੁਣ ਅਸੀਂ 2 ਤਰੀਕ ਦੀ ਸਾਡੀ 2 ਅਪ੍ਰੈਲ ਦੀ ਫਲਾਈਟ ਸੀ ਇੱਥੋਂ, ਤੇ ਹੁਣ ਉਹ 13 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਵੀਜ਼ੇ ਰੱਦ ਆ, ਤੇ ਸਾਡੇ ਜਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਸੀ ਉੱਥੇ। ਜੇ ਇੱਥੋਂ ਏਅਰਪੋਰਟ ਆ ਚੜਾ ਵੀ ਦਿੱਤਾ ਤਾਂ ਉੱਥੇ ਸਾਨੂੰ ਐਂਟਰੀ ਨਹੀਂ ਮਿਲਣੀ ਇੰਡੀਆ ਦੇ ਵਿੱਚ। ਹਾਂਜੀ, ਤੁਹਾਡਾ ਸਵਾਲ ਕੀ ਆ? ਟਿਕਟਾਂ ਦੇ ਪੈਸੇ ਵਾਪਸ ਕਰਨੇ? ਮੈਂ ਦੱਸਣ ਲੱਗਾ ਹੁਣੇ। ਤੇ ਹੁਣ ਅਸੀਂ ਜੇ ਉਹਨਾਂ ਨੂੰ ਏਅਰਲਾਈਨ ਵਾਲਿਆਂ ਨੂੰ ਫੋਨ ਕਰਦੇ ਆ, ਉਹ ਨਹੀਂ ਫੋਨ ਚੁੱਕਦੇ, ਸਾਡਾ ਏਜੰਟ ਨੂੰ ਕਰਦੇ ਆ, ਉਹ ਨਹੀਂ ਚੁੱਕਦੇ, ਜਦੋਂ ਕਿ ਸਾਡੇ ਕੋਲ ਸੀਟਾਂ ਦੀ ਟਿਕਟ ਆਈ ਹੋਈ ਆ, ਕਨਫਰਮੇਸ਼ਨ ਪੂਰੀ ਹੋਈ ਹੋਈ ਆ, ਲੇਕਿਨ ਕੋਈ ਚੁੱਕਦਾ ਨਹੀਂ। ਹੁਣ ਅਸੀਂ ਕੀ ਕਰਨਾ ਚਾਹੀਦਾ ਸਾਨੂੰ? ਨਹੀਂ ਤਾਂ ਸਾਡੇ ਪੈਸੇ ਮਰਨ ਦਾ ਖਤਰਾ ਹੋਇਆ ਹੈ। ਇਹਦੇ ਬਾਰੇ ਦੱਸਾਂ ਜਰਾ ਕਿਰਪਾ ਕਰਕੇ। ਥੈਂਕ ਯੂ ਜੀ। ਦੇਖੋ, ਇਹਦਾ ਜਵਾਬ ਤਾਂ ਵੈਸੇ ਭੈਣ ਜੀ ਉਹਦੀ ਜ਼ਿਆਦਾ ਦੇ ਸਕਦੇ ਆ, ਉਹਨਾਂ ਦਾ ਸ਼ੋਅ ਵੀ ਇਹਦੇ ਮਾਮਲੇ ਚੱਲਦਾ ਜੀ। ਏਅਰਲਾਈਨ ਦੇ ਨਾਲ ਜਿਹੜੇ ਤੁਸੀਂ ਆਨਲਾਈਨ ਵੀ ਜੇ ਕਰਾਇਆ, ਤੇ ਆਨਲਾਈਨ ਵੀ ਉੱਥੇ ਈਮੇਲ ਹੈ ਜੀ, ਉਹਨਾਂ ਨੂੰ ਈਮੇਲ ਕਰੋ ਜੇ ਜਿਹੜਾ ਉਹ ਤੁਹਾਡਾ ਫੋਨ ਨਹੀਂ ਚੁੱਕ ਰਹੇ। ਔਰ ਜਿਹੜੀ ਇਹ ਐਡਵਾਈਜ਼ਰੀ ਆ ਜਿਹੜੀ ਭਾਰਤ ਦੀ, ਉਹਦੇ ਨਾਲ ਉਹਨਾਂ ਨੂੰ ਜਿਹੜਾ ਦੀ ਉਹ ਨੱਥੀ ਕਰੋ, ਇਹ ਲਿਖੋ ਕਿ ਉੱਥੇ ਜਿਹੜਾ ਨਹੀਂ ਹੈਗਾ। ਤੇ ਤਕਰੀਬਨ ਏਅਰਲਾਈਨ ਜਿਹੜੀਆਂ ਉਹ ਐਡਜਸਟ ਕਰ ਰਹੀਆਂ ਨੇ, ਮੈਕਸੀਮਮ ਏਅਰਲਾਈਨ ਐਡਜਸਟ ਕਰ ਰਹੀਆਂ ਨੇ। ਉਹ ਅੱਗੇ ਪਿੱਛੇ ਜਾਂ ਤਾਂ ਪੋਸਟਪੋਨ ਜਿਹੜਾ ਦੀ ਉਹਨੂੰ ਅਗਲੀ ਤਰੀਕ, ਜਾਂ ਜਿਹੜੇ ਆ ਉਹ ਰਿਫੰਡ ਵੀ ਕਰ ਰਹੀਆਂ ਨੇ। ਬਹੁਤ ਸਾਰੀਆਂ ਏਅਰਲਾਈਨ ਕਰ ਰਹੀਆਂ ਨੇ। ਇੱਥੇ ਬਹੁਤ ਸਾਰੇ ਲੋਕ ਫਸੇ ਸੀ ਪੰਜਾਬ ਦੇ ਵਿੱਚ ਵੀ, ਜਿਨ੍ਹਾਂ ਦੀ ਟਿਕਟ ਜਿਹੜੀ ਆ ਜੀ ਏਅਰ ਚਾਈਨਾ ਦੀ ਸੀ, ਤੇ ਉਹਨਾਂ ਨੇ ਜਦੋਂ ਏਅਰਲਾਈਨ ਨਾਲ ਸੰਪਰਕ ਕੀਤਾ, ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਜਾਣਾ ਚਾਹੁੰਦੇ ਆ ਤੇ ਆਪਣੇ ਰਿਸਕ ਤੇ ਚੱਲ ਜਾਓ, ਤੁਸੀਂ ਵਾਪਸ ਲੈਣਾ ਰਿਫੰਡ, ਤੁਸੀਂ ਵਾਪਸ ਲੈ ਲਓ। ਉਹਨਾਂ ਨੂੰ ਰਿਫੰਡ ਜਿਹੜੇ ਆ ਜੀ ਉਹ ਮਿਲੇ ਆ। ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਦੀ ਗੱਲ ਕਰੋ, ਫੋਨ ਨਹੀਂ ਚੁੱਕਦੇ। ਤੇ ਜਿਹੜੇ ਸਾਧਨ ਦੂਸਰੇ ਨੇ, ਕਿਉਂਕਿ ਵਰਕ ਫਰਮ ਹੋਮ ਹੋਇਆ ਹੋਇਆ ਜੀ, ਉਹਦੇ ਨਾਲ ਥੋੜੀ ਪ੍ਰੋਬਲਮ ਤਾਂ ਆ ਰਹੀ ਹੈ,
ਤੁਸੀਂ ਈਮੇਲ ਕਰੋ ਉਹਨਾਂ ਨੂੰ ਜਿਹੜਾ ਜੀ ਉਹਦੇ ਵਿੱਚ ਸਾਰਾ ਲਿਖ ਕੇ ਤੇ ਤੁਹਾਨੂੰ ਜਵਾਬ ਮਿਲੂਗਾ ਜੀ। ਇਸ ਤਰ੍ਹਾਂ ਨਹੀਂ ਆ ਕਿਉਂਕਿ 에ਅਰਲਾਈਨ ਤੁਹਾਡੀ ਇੱਕ ਟਿਕਟ ਜਿਹੜੀ ਜੀ ਉਹ ਰੱਖੂ। ਸਭ ਨੂੰ ਪਤਾ ਜੀ ਕਿ ਕੀ ਪ੍ਰੋਬਲਮ ਆਈ ਹੋਈ ਆ ਔਰ ਉਹ ਕਰ ਰਹੇ ਆ ਐਡਜਸਟਮੈਂਟ ਤਕਰੀਬਨ ਮੈਕਸਿਮਮ ਜਿਹੜੀਆਂ 에ਅਰਲਾਈਨ ਨੇ। ਬਿਲਕੁਲ ਜੀ ਬਿਲਕੁਲ। ਇੱਕ ਪਾਸੇ ਇਹ ਕਿਹਾ ਕਿ ਅਸੀਂ ਆਨਲਾਈਨ ਕਰਾਈ, ਦੂਜੇ ਪਾਸੇ ਜਿਨ੍ਹਾਂ ਨੇ ਕਰਾਈ ਉਹ ਫੋਨ ਨਹੀਂ ਚੱਕ ਰਹੇ। ਸੋ ਉਹ ਜ਼ਰੂਰ ਦੇਖਿਓ ਜੀ, ਜੇ ਤਾਂ ਏਜੰਟ ਦੇ ਥਰੂ ਕਰਾਈ ਆ ਉਹ ਕਾਲ ਕਰ ਦੂਗਾ, ਨਹੀਂ ਤਾਂ ਜਿਸ ਤਰ੍ਹਾਂ ਬਲਦੇਵ ਸਿੰਘ ਹੋਣੀ ਦੱਸਿਆ ਹੀ ਆ ਕਿ ਈਮੇਲ ਦੇ ਵਿੱਚ ਹੀ ਤੁਹਾਨੂੰ ਜਵਾਬ ਆਇਆ ਆ, ਉਹਦੇ ਵਿੱਚ ਹੀ ਕਰ ਦਿਓ। ਬਹੁਤ ਸਾਰੇ ਆਫਿਸ ਬੰਦ ਆ, ਕਲੋਜ਼ ਆ, ਅਤੇ ਉਹ ਫੋਨ ਆ ਜਿਹੜੇ ਬਹੁਤ ਔਖਾ ਆ ਮਿਲਣਾ, ਪਰ ਕਰਦੇ ਰਹੋ, ਹਜੇ ਕਾਫੀ ਦਿਨ ਹੈਗੇ ਆ। ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚੱਲਦੀ ਪੰਨੂ ਸਾਹਿਬ ਮੇਰੇ 2 ਸਵਾਲ ਆ ਭੈਣ ਜੀ, ਮੇਰਾ ਫੋਨ ਕੱਟਿਓ ਨਾ। ਇੱਕ ਤਾਂ ਪੰਨੂ ਸਾਹਿਬ ਜਿੱਦਾਂ ਹੁਣ ਕਰੋਨਾ ਵਾਇਰਸ ਦਾ ਚੱਲਿਆ ਇੰਡੀਆ, ਦੇਖੋ ਅਜੇ ਮੇਰੇ ਖਿਆਲ ਐਡਾ ਵੱਡੀ ਗੱਲ ਵੀ ਹੈ ਨਹੀਂ, ਤੇ ਗੌਰਮੈਂਟਾਂ ਜਾਂ ਸਾਰੇ ਸੂਬਿਆਂ ਦੀਆਂ ਗੌਰਮੈਂਟ ਸਾਰੇ ਕਿੰਨੇ ਉਹ ਚਿੰਤਤ ਆ, ਕੀ ਮਤਲਬ ਸਭ ਕੁਛ ਕਰ ਰਹੇ ਆ। ਤੇ ਜਿਹੜੀਆਂ ਆਲਰੇਡੀ ਉੱਥੇ ਵਾਇਰਸ ਜਿੱਦਾਂ ਚਿੱਟਾ ਵਾਇਰਸ ਹੋਈ, ਕਿਸਾਨਾਂ ਦੀ ਖੁਦਕੁਸ਼ੀ ਵਾਇਰਸ ਹੋਈ, ਟ੍ਰੈਫਿਕ ਵਾਇਰਸ, ਤੇ ਬਾਕੀ ਜਿਹੜੇ ਆ ਪਸ਼ੂ ਬਿਰਤੀ ਵਾਲੇ ਬੰਦੇ ਜਿਹੜੇ ਆਪਣੇ ਦਲਿਤਾਂ ਦੇ ਤਸ਼ੱਦਦ ਕਰਦੇ, ਕਿੰਨੇ ਲੋਕ ਰੋਜ਼ ਮਰਦੇ ਆ। ਇਹਨਾਂ ਬਾਰੇ ਵੀ ਇਹ ਕੁਛ ਕਰਨਗੇ, ਇਹਨਾਂ ਵਿੱਚ ਚਿੰਤਤ ਹੈ ਕੋਈ ਕਿ ਨਹੀਂ? ਤੇ ਦੂਸਰਾ ਮੇਰਾ ਸਵਾਲ ਹੈ, ਜਿੱਦਾਂ ਹੁਣ ਢੀਂਡਸਾ ਸਾਹਿਬ ਨੇ ਮਤਲਬ ਬਾਦਲਾਂ ਦਾ ਜਿੱਦਾਂ ਸਾਰੇ ਉਹਨਾਂ ਦੁਆਲੇ ਹੋਏ ਹੋ ਆ, ਕਿਤੇ ਇਹ ਤਾਂ ਨਹੀਂ ਵੀ ਬਾਬਾ ਬੋੜ ਦੇ ਉਹਦੀ ਵੀ ਕੋਈ ਇਹ ਪੋਲੀਟਿਕਸ ਖੇਡ ਰਿਹਾ ਵੀ ਉਹ ਸਾਰੇ ਜਿਹੜੇ ਰੁੱਸੇ ਉਹ ਮਨਾ ਲੈਣ ਤੇ ਬਾਅਦ ਵਿੱਚ ਫਿਰ ਇਕੱਠੇ ਹੋ ਜਾਣਗੇ? ਇੱਦਾਂ ਤਾਂ ਨਹੀਂ ਕੋਈ ਚੱਕਰ ਹੈ? ਇਕੱਠੇ ਹੋਣਾ ਭੈਣ ਜੀ। ਥੈਂਕ ਯੂ। ਦੇਖੋ ਜਿਹੜੇ ਤੁਸੀਂ ਗੱਲ ਕਹੀ ਐਵੇਂ ਉਹਨਾਂ ਵਿੱਚ ਤਾਂ ਕੁਝ ਵੀ ਨਹੀਂ ਹੋ ਰਿਹਾ। ਕੱਲ ਵੀ ਜਿਹੜੀ ਸਰਕਾਰ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ, ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਜਿਹੜਾ ਜੀ ਉਹ ਦਿਸਿਆ ਕਿ ਇਹ ਲੱਗਿਆ ਹੋਵੇ ਵੀ ਸਰਕਾਰ ਅਜੇ ਵੀ ਕੰਮ ਕਰਨਾ ਚਾਹੁੰਦੀ ਹੈ। ਇਹ ਵੀ ਜਿਹੜਾ ਜੀ ਨਹੀਂ ਲੱਗਿਆ। ਉਹੀ ਦਾਅਵੇ ਜਿਹੜੇ ਜੀ 5500 ਸਮਾਰਟ ਸਕੂਲ ਬਣਾਤੇ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਸਕੂਲ ਇਹੋ ਜਿਹੇ ਬਣ ਗਏ ਆ ਕਿ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਜਿਹੜੇ ਜਵਾਕਾਂ ਨੂੰ ਪੇਰੈਂਟਸ ਜਿਹੜੇ ਆ ਉਹ ਸਰਕਾਰੀ ਸਕੂਲਾਂ 'ਚ ਪਾ ਰਹੇ ਆ। ਇਹ ਪਤਾ ਨਹੀਂ ਜੀ ਕਿੱਥੇ ਹੋ ਰਿਹਾ ਇਹੋ ਜਿਹਾ ਡਾਟਾ ਕਿੱਥੋਂ ਉਹਨਾਂ ਨੇ ਜਿਹੜਾ ਜੀ ਲਿਆਂਦਾ। ਇਹ ਵੀ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਬਿਹਤਰ ਰਿਜ਼ਲਟ ਜਿਹੜੇ ਆ ਜੀ ਉਹ ਸਰਕਾਰੀ ਸਕੂਲਾਂ ਦੇ ਜਿਹੜਾ ਜੀ ਆ ਗਏ। ਟੀਚਰ ਤਾਂ ਵਿਚਾਰੇ ਹੱਡ ਤੜਵਾਉਂਦੇ ਜਿਹੜਾ ਜੀ ਉਹ ਫਿਰਦੇ ਆ। ਕਿਸਾਨਾਂ ਵਾਲਾ ਵੀ ਮਾਮਲਾ ਉੱਥੇ ਹੀ ਆ ਜੀ, ਕਹਿੰਦੇ ਜੀ ਕਿ ਸਾਰਾ ਕਰਜ਼ਾ ਤਾਂ ਮਾਫ਼ ਹੋ ਹੀ ਨਹੀਂ ਸਕਦਾ। ਫਿਰ ਵਾਅਦੇ ਕਿਉਂ ਕੀਤੇ ਸੀਗੇ ਜੀ, ਉਹ ਵੀਡੀਓ ਤਾਂ ਅਜੇ ਵੀ ਫਿਰਦੀਆਂ ਨੇ। ਤੇ ਇੱਥੋਂ ਤੱਕ ਉਦੋਂ ਕਹਿੰਦੇ ਸੀ ਭਾਵੇਂ ਤੁਸੀਂ ਕਿਸੇ ਬੈਂਕ ਤੋਂ ਲਿਆ, ਪ੍ਰਾਈਵੇਟ ਤੋਂ ਲਿਆ, ਸਰਕਾਰੀ ਤੋਂ ਲਿਆ, ਆੜ੍ਹਤੀਆਂ ਤੋਂ ਲਿਆ, ਗੁਆਂਢੀਆਂ ਤੋਂ ਫੜਿਆ, ਅਸੀਂ ਸਾਰਾ ਕਰਜ਼ਾ ਜਿਹੜਾ ਜੀ ਉਹ ਮਾਫ਼ ਕਰ ਦਿਆਂਗੇ। ਫਿਰ ਕਿਉਂ ਇਹੋ ਜਿਹੇ ਵਾਅਦੇ ਜਿਹੜੇ ਜੀ ਉੱਤੇ ਕੁਝ ਵੀ ਨਹੀਂ ਉਹਨਾਂ ਦੇ ਉੱਤੇ ਜਿਹੜਾ ਜੀ ਹੋ ਰਿਹਾ ਜਿੰਨਾ ਵੀ ਸੀਗਾ। ਜਿਹੜੀ ਦੂਜੀ ਗੱਲ ਤੁਸੀਂ ਪੁੱਛੀ ਆ ਜਿਹੜੀ ਜੀ, ਦੇਖੋ ਸਿਆਸਤ ਹੈ, ਸਿਆਸਤ ਦੇ ਵਿੱਚ 2+2 4 ਨਹੀਂ ਹੁੰਦੇ ਕਦੀ ਵੀ। 2+2 0 ਵੀ ਹੋ ਜਾਂਦੀ ਹੈ, 2+2 22 ਵੀ ਹੋ ਜਾਂਦੀ। ਤੋ ਇਸ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ ਇੰਨਾ ਜ਼ਰੂਰ ਹੈ ਕਿ ਬਾਦਲ ਜਿਹੜਾ ਪਰਿਵਾਰ ਹੈ ਇਸ ਵੇਲੇ ਉਹ ਸਖਤੇ ਦੇ ਵਿੱਚ ਜ਼ਰੂਰ ਜਿਹੜਾ ਜੀ ਉਹ ਹੈਗਾ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ, ਪਰਮਿੰਦਰ ਸਿੰਘ ਢੀਂਡਸਾ ਹੋਰੀ ਇੱਕ ਵੱਡੀ ਸੰਨ ਜਿਹੜੀ ਹੈ ਜੀ ਉਹ 4 ਚੁਫੇਰੇ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਨੂੰ ਲਾ ਰਹੇ ਆ ਜੀ। ਜਗਵਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਵੀ ਕੁਐਸਚਨ ਸੀਗਾ ਜੀ ਇੱਕ ਜੀ, ਜੇ ਹੁਣ ਕਰੋਨਾ ਵਾਇਰਸ ਨੇ ਤਾਂ ਜੀ ਬਿਜੀ ਕਰਤੇ ਸਾਰਾ ਹੀ ਸੋਸ਼ਲ ਮੀਡੀਆ, ਸਾਰਾ ਕੁਝ ਹੁਣ ਤੁਹਾਨੂੰ ਪਤਾ ਹੀ ਆ ਵੀ ਇੱਧਰ ਕੁਐਸਚਨ ਘੁੰਮਾ ਕਰ ਤਾਂ ਉੱਥੇ ਜਾਂਦੇ ਆ ਖੇਤ ਉੱਥੇ ਰਿਲੇਟਡ ਹੋਏ। ਤੇ ਹੁਣ ਅੱਜ ਕੱਲ੍ਹ ਦੇਖਿਆ ਜੀ ਵੀ ਬਾਬਿਆਂ ਦੀ, ਜਿਵੇਂ ਢੰਡਰੀਆਂ ਵਾਲਿਆਂ ਤੇ ਟਕਸਾਲੀਆਂ ਦੀ, ਇਹਨਾਂ ਦੇ ਵੀ ਜੀ ਥੋੜਾ ਜਿਹਾ ਹੁਣ ਜਨਤਾ ਘੱਟ ਦੇਣ ਲੱਗ ਗਈ। ਮੈਂ ਦੇਖਿਆ ਸੋਸ਼ਲ ਮੀਡੀਆ ਮਾਂ ਭਾਣ ਇੱਕ ਦੂਜੇ ਦੀ ਘੱਟ ਕਰਦੇ ਆ ਇਹ। ਵੀ ਇਹਦੇ 'ਚ ਕੀ ਹੁਣ ਮੈਨੂੰ ਲੱਗਦਾ ਵੀ ਇਹਨਾਂ ਦਾ ਵੀ ਵਿਊ ਘੱਟ ਜਾਣ ਤਾਂ ਸ਼ਾਇਦ ਇਹਨਾਂ ਦਾ ਨਹੀਂ ਮਸਲਾ ਜੀ ਹੱਲ ਹੋ ਜੂ। ਜੇ ਮੇਰੇ ਖਿਆਲ ਆ ਵੀ ਕਰੋਨਾ ਵਾਇਰਸ ਸੀ ਇਹਨਾਂ ਦਾ ਵੀ ਦੋਵਾਂ ਪਾਰਟੀਆਂ ਦਾ, ਜੇ ਹੁਣ ਇਹਦੇ ਵਿਊ ਘੱਟ ਜਾਣਗੇ, ਵਿਊਆਂ ਪਿੱਛੇ ਚੱਲ ਰਿਹਾ ਸੀ, ਹੁਣ ਮੇਰੇ ਖਿਆਲ ਘੱਟ ਨਹੀਂ ਸਕਦੇ ਜੀ, ਇਹਦਾ ਮਸਲਾ ਹੱਲ ਹੋ ਜੂ। ਥੈਂਕ ਯੂ ਜੀ। ਨਹੀਂ ਇਹ ਕਿੱਥੇ ਘਟਨਾ ਜੀ, ਦੋਨਾਂ ਸਾਈਡਾਂ ਦੇ ਉੱਤੇ। ਜਿੱਦਣ ਸੀਗਾ ਜੀ ਵੂਮਨ ਡੇ, ਇੱਕ ਬੜਾ ਵਧੀਆ ਕਿਸੇ ਨੇ ਸਟੇਟਸ ਪਾਇਆ ਸੀਗਾ ਵੀ ਮੈਂ ਇਹਨਾਂ ਨੂੰ ਜਿਹੜੇ ਮਾਵਾਂ ਭੈਣਾਂ ਦੀਆਂ ਗਾਲਾਂ ਜਿਹੜੀਆਂ ਜੀ ਉਹ ਕੱਢਦੇ ਆ ਉਹਨਾਂ ਨੂੰ ਵੀ ਵੂਮਨ ਡੇ ਦੇ ਉੱਤੇ ਮੁਬਾਰਕਬਾਦ ਦਿੰਦਾ ਜੀ। ਕਹਿੰਦੇ ਕਿਉਂਕਿ ਮਾਵਾਂ ਭੈਣਾਂ ਨੂੰ ਚੇਤੇ ਤਾਂ ਇਹੀ ਰੱਖਦੇ ਆ ਜੀ। ਤੋ ਜਦੋਂ ਇਸ ਲੈਵਲ ਤੱਕ ਜਿਹੜਾ ਜੀ ਉਹ ਡਿੱਗਿਆ ਪਿਆ ਹੋਵੇ ਤੇ ਵਾਕਿਆ ਹੀ ਇਹ ਵਾਇਰਸ ਆ ਜੀ, ਇੱਕ ਟਾਈਪ ਦਾ ਇਹ ਵਾਇਰਸ ਆ। ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤਾ ਜਿਹੜਾ ਜੀ ਉਹ ਘਟਣਾ। ਪਰ ਇੱਕ ਗੱਲ ਜਿਹੜੀ ਜ਼ਰੂਰ ਹੈ ਜੀ, ਜੇ ਦੇਖਿਆ ਜਾਵੇ ਓਵਰਆਲ ਤੁਸੀਂ ਇਹਨੂੰ ਇਸ ਦੋਵਾਂ ਧਿਰਾਂ ਨੂੰ ਜਿਹੜਾ ਜੀ ਉਹ ਛੱਡ ਕੇ ਸਾਰਾ ਦੇਖੋ ਤਾਂ ਵੱਡੇ ਵੱਡੇ ਜਿਹੜੇ ਡੇਰੇ ਆ ਜਿਹੜੇ ਕਹਿੰਦੇ ਹਰ ਸਮੱਸਿਆ ਦਾ ਇਲਾਜ ਸਾਡੇ ਕੋਲੇ ਆ, ਤੇ ਉਹਨਾਂ ਨੇ ਬੰਦ ਕਰਤੇ ਜੀ ਸਾਰਾ ਕੁਛ। ਉਹ ਕਹਿੰਦੇ ਇੱਥੇ ਨਾ ਆਓ ਹੁਣ,
ਭੀੜ ਨਹੀਂ ਜਿਹੜੀ ਦੀ ਉਹ ਕਰਨੀ ਵੀ ਹੁਣ ਜੇ ਜਿਹੜੇ ਲੋਕ ਤੁਹਾਡੇ ਉੱਤੇ ਇੰਨਾ ਵਿਸ਼ਵਾਸ ਕਰਦੇ ਬਾਬਾ ਜੀ ਨੇ ਸਾਰਾ ਕੁਝ ਸਾਡਾ ਜਿਹੜਾ ਦੀ ਉਹ ਸਿੱਧਾ ਕਰ ਦੇਣਾ ਵੀ ਬਾਬਾ ਜੀ ਹੀ ਜਿਹੜੇ ਉਹ ਹੈਗੇ ਆ। ਹੁਣ ਲੋਕਾਂ ਨੂੰ ਇਹ ਸਮਝਣ ਦੀ ਜਿਹੜੀ ਦੀ ਉਹ ਜ਼ਰੂਰਤ ਹੈ। ਦੇਖੋ ਇੱਕ ਚੀਜ਼ ਜਿਹੜੀ ਬੜੀ ਕਲੀਅਰ ਹੈ ਕਿ ਜਿਹੜੀ ਇੰਨੀ ਚੰਗੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਜਿਹੜਾ ਦਿੱਤਾ ਉਹ ਗੁਰਮੁਖੀ ਦੇ ਵਿੱਚ ਹੈ। ਇਹ ਸ਼ੁਕਰ ਕਰੋ ਕਿਸੇ ਹੋਰ ਸੰਸਕ੍ਰਿਤ ਜਾਂ ਅਰਬੀ ਭਾਸ਼ਾ ਦੇ ਵਿੱਚ ਨਹੀਂਗਾ ਜਿਹਦੇ ਵਾਸਤੇ ਸਾਨੂੰ ਕਿਸੇ ਤੋਂ ਜਿਹੜਾ ਜੀ ਉਹ ਪੜ੍ਹਾਉਣਾ ਪਏ। ਜੇ ਇਹਨੂੰ ਤੁਸੀਂ ਜਾਣਨਾ ਆ ਗੁਰਬਾਣੀ ਨੂੰ ਜਿਹੜਾ ਦੀ ਉਹ ਜਾਣਨਾ ਹੈ ਤੇ ਉਹ ਤੁਸੀਂ ਆਪ ਹੀ ਪੜ੍ਹ ਕੇ ਇਹਨੂੰ ਜਾਣ ਸਕਦੇ ਕਿ ਉਹ ਕੀ ਆ, ਉਹ ਕੀ ਕਹਿੰਦੀ ਆ। ਬਾਕੀ ਜਿੱਧਰ ਕੋਈ ਇੱਧਰ ਨੂੰ ਖਿੱਚੀ ਫਿਰਦਾ, ਕੋਈ ਇੱਧਰ ਨੂੰ ਖਿੱਚੀ ਫਿਰਦਾ, ਸਰੋਵਰ ਹੈਗੇ ਕਿ ਨਹੀਂ ਹੈਗੇ, ਉਹਦੀ ਮਹੱਤਤਾ ਹੈਗੀ ਕਿ ਨਹੀਂ ਹੈਗੀ, ਕਿਸੇ ਬਿਲਡਿੰਗ ਦੀ ਮਹੱਤਤਾ ਹੈਗੀ ਆ ਜਾਂ ਨਹੀਂ ਹੈਗੀ ਆ, ਇਹਦੇ ਵਾਸਤੇ ਜਿੰਨਾ ਬਹਿਸ ਬਸਈਆ ਜਿਹੜਾ ਦੀ ਉਹ ਹੁੰਦਾ ਫਿਰਦਾ ਉਹਦੇ ਕਿੰਨੇ ਕੁ ਕੋਈ ਜਿਹੜਾ ਦੀ ਉਹ ਮਾਇਨੇ ਨੇ। ਇਹ ਆਮ ਬੰਦਾ ਜਦੋਂ ਮਹਿਸੂਸ ਕਰਨ ਲੱਗ ਗਿਆ ਤੇ ਫਿਰ ਲਾਈਕਸ ਤੇ ਕਮੈਂਟਸ ਵਾਲੀ ਜਿਹੜੀ ਜਿੱਧਰ ਤੁਸੀਂ ਸਟਾਇਰ ਦੇ ਰੂਪ ਦੇ ਵਿੱਚ ਕਿਹਾ ਜੀ ਉਹ ਆਪੇ ਹੀ ਘੱਟ ਜਾਂਦੀ। ਸਮਝਣ ਦੀ ਸਿਰਫ ਇਸੇ ਚੀਜ਼ ਨੂੰ ਲੋੜ ਹੈ ਕਿ ਜਿਹੜਾ ਤੁਸੀਂ ਨਿਰਦੇਸ਼ ਜਿਹੜਾ ਦੀ ਦਿਸ਼ਾ ਨਿਰਦੇਸ਼ ਉਹ ਕਿੱਥੋਂ ਲੈਣਾ, ਉਹ ਕਿਸੇ ਵਿਅਕਤੀ ਤੋਂ ਨਹੀਂ ਲੈਣਾ, ਉਹ ਕਿਸੇ ਡੇਰੇ ਤੋਂ ਨਹੀਂ ਤੁਸੀਂ ਜਿਹੜਾ ਦੀ ਉਹ ਲੈਣਾ। ਤੁਹਾਡੇ ਸਾਹਮਣੇ ਤੁਹਾਡੀ ਭਾਸ਼ਾ ਦੇ ਵਿੱਚ ਉਹ ਜਿਹੜੀ ਦੀ ਉਹ ਚੀਜ਼ ਪਈ ਆ ਉਹਨੂੰ ਸਮਝੋ ਉਹ ਕੀ ਜਿਹੜਾ ਦੀ ਉਹ ਕਹਿੰਦੀ ਹੈ। ਜ਼ਰੂਰੀ ਨਹੀਂ ਕਿ ਸਾਰਾ ਕੁਝ ਹੀ ਸਮਝ ਲਓ, ਨਾ ਇਹ ਪੋਸੀਬਲ ਹੀ ਹੁੰਦਾ ਕਿ ਸਾਰਾ ਜਿਹੜਾ ਉਹ ਸਮਝ ਆ ਸਕੇ। ਕੋਈ ਇੱਕ ਚੀਜ਼ ਹੈ ਇਹਦੇ ਵਿੱਚੋਂ ਇੱਕ ਜਿਹੜੀ ਉਹ ਆਪਣੀ ਜ਼ਿੰਦਗੀ ਦੇ ਉੱਤੇ ਅਪਣਾ ਲਓ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਉਹੀ ਤਾਂ ਜਿਹੜਾ ਦੀ ਉੱਠ ਜਾਂਦੇ ਹੋ। ਇੱਥੇ ਮੈਂ ਹਮੇਸ਼ਾ ਜਿਹੜਾ ਦੀ ਚਾਹੇ ਉਹ ਕੁਛ ਕੰਟਰੋਵਰਸੀ ਹੋਵੇ ਕੁਛ ਵੀ ਕਹਿਣ, ਬਲਬੀਰ ਸਿੰਘ ਸੀਚੇਵਾਲ ਨੇ ਉਹਨਾਂ ਨੇ ਇੱਕ ਉਹਦੇ ਵਿੱਚੋਂ ਤੁਕ ਫੜ ਲਈ ਜੀ, ਪਵਨ ਗੁਰੂ ਪਾਣੀ ਪਿਤਾ। ਅੱਜ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਹੜ੍ਹ ਆਏ, ਗਿੱਦੜ ਪਿੰਡੀ ਲੋਹੀਆਂ ਏਰੀਆ ਜਿਹੜਾ ਜੀ ਡੁੱਬ ਗਿਆ, ਸਰਕਾਰਾਂ ਸੁੱਤੀਆਂ ਪਈਆਂ। ਉਹ ਬੰਦੇ ਇੱਕੋ ਚੀਜ਼ ਦੇ ਉੱਤੇ ਸਾਰੇ ਟਰੈਕਟਰ ਲੈ ਕੇ ਪੂਰੇ ਦੇ ਪੂਰੇ ਬੰਨ ਜਿਹੜੇ ਆ ਜੀ ਉਹ ਨਵੇਂ ਬਣਾਉਂਦੇ ਆ ਔਰ ਦਰਿਆਵਾਂ ਦੀ ਸਫਾਈ ਕਰਦੇ ਆ ਕਿ ਮੁੜ ਕੇ ਉਹ ਜਿਹੜਾ ਜੀ ਕਿਤੇ ਸਮੱਸਿਆ ਨਾ ਆਵੇ। ਪਾਣੀ ਵਾਲੀ ਗੱਲ ਚੁੱਕੀ ਨਾ ਉਹਨੇ, ਉਸਨੇ ਇੱਕ ਚੁੱਕ ਕੇ ਉਹਦੇ ਉੱਤੇ ਅੱਜ ਵੀ ਉਹ ਇੰਨੇ ਸਾਲਾਂ ਤੋਂ ਉਸੇ ਚੀਜ਼ ਦੇ ਉੱਤੇ ਪਹਿਰਾ ਦੇ ਰਿਹਾ। ਬਾਬਾ ਸੇਵਾ ਸਿੰਘ ਹੁਰੀ ਨੇ ਖਡੂਰ ਸਾਹਿਬ ਤੋਂ ਉਹ ਗ੍ਰੀਨਰੀ ਦੇ ਬਾਰੇ ਦੇ ਵਿੱਚ ਜਾਂ ਪਵਨ ਗੁਰੂ ਪਾਣੀ ਪਿਤਾ ਇਹਦੇ ਉੱਤੇ ਹੀ ਉਹ ਪਹਿਰਾ ਦੇ ਰਹੇ ਆ ਨਾ। ਉੱਥੇ ਜਾ ਕੇ ਤੁਸੀਂ ਦੇਖੋ ਕਿੰਨੇ ਰਵਾਇਤੀ ਬੂਟੇ ਜਿਹੜੇ ਜੀ ਉਹ ਉਹਨਾਂ ਨੇ ਲਾਏ ਨਹੀਂ, ਉਹਨਾਂ ਨੇ ਪਾਲ ਕੇ ਦਿਖਾਤੇ। ਉਹਨਾਂ ਨੇ ਐਸਾ ਇੱਕ ਇੰਸਟੀਟਿਊਸ਼ਨ ਉੱਥੇ ਖੜਾ ਕਰਤਾ ਖਡੂਰ ਸਾਹਿਬ ਦੇ ਵਿੱਚ ਕਿ ਜਿਹੜੇ ਬੱਚੇ ਪੜ੍ਹਨ ਵਾਲੇ ਨੇ, ਜਿਹੜੇ IAS PCS ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਦੀ ਉੱਥੇ ਤਿਆਰੀ ਕਰਾਵਾਂਗੇ ਜੀ। ਇਹ ਲੋਕ ਨੇ ਜਿਨ੍ਹਾਂ ਦੇ ਵੱਲ ਦੇਖਣ ਦੀ ਜਿਹੜਾ ਦੀ ਉਹ ਜ਼ਰੂਰਤ ਹੈ ਕਿ ਉਹ ਕਿਵੇਂ ਜਿਹੜਾ ਦੀ ਪੋਜ਼ਿਟਿਵ ਕਰ ਰਹੇ ਆ। ਸਵਾਲ ਇਹ ਆ ਕਿ ਤੁਸੀਂ ਵੇਖਦੇ ਕੀ ਹੋ, ਅੱਧਾ ਭਰਿਆ ਜਾਂ ਅੱਧਾ ਖਾਲੀ। ਜੇ ਅੱਧਾ ਭਰਿਆ ਵੇਖੋਗੇ ਤੇ ਫਿਰ ਤੁਹਾਨੂੰ ਇਹ ਲੋਕ ਜਿਹੜੇ ਦੀ ਉਹ ਨਜ਼ਰ ਆਉਣਗੇ ਕਿ ਹਾਂ ਦੇਖੋ ਕੈਸਾ ਕੰਮ ਜਿਹੜਾ ਦੀ ਉਹ ਹੋ ਰਿਹਾ। ਜੇ ਅੱਧਾ ਖਾਲੀ ਦੇਖੋਗੇ ਤੇ ਖਾਲੀ ਭਾਂਡੇ ਤਾਂ ਜਿਹੜੇ ਉਹ ਖੜਕਦੇ ਹੁੰਦੇ ਹੀ ਆ, ਤਾਂ ਸਿਆਣਿਆਂ ਦੇ ਖਾਣ ਨੇ। ਬਿਲਕੁਲ ਜੀ, ਉਹ ਜਿਹੜੀ ਡੇਰਿਆਂ ਦੀ ਵਾਇਰਸ ਹੈ ਨਾ ਉਹਦਾ ਤੇ ਕੋਈ ਟੀਕਾ ਟੂਕਾ ਵੀ ਨਹੀਂ ਬਣਨਾ ਹਜੇ। ਅੱਗੇ ਵਰਮਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਉਹ ਮੈਂ ਸੁਣਦਾ ਪਿਆ ਤੁਹਾਡਾ ਪ੍ਰੋਗਰਾਮ, ਮੈਂ ਥੋੜਾ ਜਿਹਾ ਸ਼ੇਅਰ ਕਰਨਾ ਸੀ ਵੀ ਇਹ ਜਿਹੜਾ ਵਾਇਰਸ ਆਇਆ ਚਾਈਨਾ ਤੋਂ ਆਇਆ। ਉਹ ਕਹਿ ਰਹੇ ਸੀ ਨਾ ਵੀ ਕਿੱਥੋਂ ਆਇਆ ਤੇ ਬਈ ਉਹਨਾਂ ਨੇ ਕੋਈ ਐਕਸਪੈਰੀਮੈਂਟ ਕੀਤਾ ਸੀ ਲੇਕਿਨ ਉਹਨਾਂ ਦਾ ਕਾਮਯਾਬ ਨਹੀਂ ਹੋਇਆ ਤੇ ਉਹ ਫੈਲ ਗਿਆ। ਔਰ ਅੱਜ ਦੀ ਇੱਕ ਹੋਰ ਖਬਰ ਹੈ, ਕਿਹੜੀ ਮੈਨੂੰ ਹੁਣ ਯਾਦ ਭੁੱਲ ਗਿਆ, ਵੀ ਕੋਈ ਕੰਟਰੀ ਦਾ ਕੋਈ ਬੰਦਾ ਉਹਨੇ ਉਹਦੇ ਚਾਈਨਾ ਦੇ ਰਾਸ਼ਟਰਪਤੀ ਦੇ ਉੱਤੇ ਮੁਕੱਦਮਾ ਕਰ ਦਿੱਤਾ ਇਸ ਉੱਤੇ ਵੀ ਤੂੰ ਸਾਰੀ ਦੁਨੀਆ ਨੂੰ ਵਕਤ ਪਾ। ਠੀਕ ਹੈ, ਥੈਂਕ ਯੂ ਵਰਮਾ ਜੀ। ਤੇ ਬਿਲਕੁਲ ਜੀ, ਚਲੋ ਸਾਨੂੰ ਵੀ ਪਤਾ ਲੱਗ ਗਿਆ ਜੀ ਵੀ ਚਾਈਨਾ ਤੋਂ ਆਇਆ ਤੇ ਮੁਕੱਦਮਾ ਵੀ ਜਿਹੜਾ ਜੀ ਹੋ ਗਿਆ। ਤੇ ਦੇਖਦੇ ਆ ਕਦੋਂ ਤਰੀਕ ਭੁਗਤਣ ਜਿਹੜਾ ਜੀ ਉਹ ਆਉਂਦੇ ਆ। ਏਦਾਂ ਦੀਆਂ ਜਿਹੜੀਆਂ ਖਬਰਾਂ ਨੇ ਨਾ ਜੀ, ਥੋੜਾ ਜਿਹਾ ਮੇਰਾ ਦਾਦਾ ਜਿਹੜਾ ਜਦੋਂ ਹੁੰਦਾ ਸੀ ਉਹ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਵੀ ਜਿਹੜੀਆਂ ਅੱਜ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀਆਂ WhatsApp ਦੇ ਉੱਤੇ ਖਬਰਾਂ ਆਉਂਦੀਆਂ ਨੇ ਨਾ ਜੀ ਉਹ ਮੇਰੇ ਦਾਦੇ ਦੀ ਭਾਸ਼ਾ ਦੇ ਵਿੱਚ ਉਹ ਪਾਟੀਆਂ ਖਬਰਾਂ ਨੇ ਜੀ। ਇਹਨੂੰ ਪਾਟੀਆਂ ਖਬਰਾਂ ਜਿਹੜੀਆਂ ਉਹ ਕਹਿੰਦੇ ਆ। ਇਹਦੀ ਮਾਨ ਜੀ ਇੰਨਾ ਸੀਰੀਅਸ ਇਹ ਇਸ਼ੂ ਆ, ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਨਾ ਲਓ, ਇਹਨੂੰ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਜੀ ਲਓ। ਆਪਣੀ ਸੁਰੱਖਿਆ ਵੱਲ ਜਿਹੜਾ ਜੀ ਉਹ ਜ਼ਿਆਦਾ ਧਿਆਨ ਦਿਓ। ਚਾਈਨਾ ਦਾ ਰਾਸ਼ਟਰਪਤੀ ਉਹਦੇ ਉੱਤੇ ਜਦੋਂ ਮੁਕੱਦਮਾ ਹੋਊਗਾ, ਜਦੋਂ ਉਹਨੂੰ ਸੱਦਾਂਗੇ ਉਦੋਂ ਦੇਖਾਂਗੇ। ਆਪਣੇ ਆਲੇ ਦੁਆਲੇ ਦੇ ਉੱਤੇ ਜਿਹੜਾ ਜੀ ਉਹ ਜ਼ਿਆਦਾ ਧਿਆਨ ਇਸ ਵੇਲੇ ਦਿਓ, ਉਹ ਜ਼ਿਆਦਾ ਗੁਰਨਾਮ ਸਿੰਘ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਤੁਸੀਂ ਤੇ ਇੱਕ ਡਾਕਟਰ ਦਾ PhD ਸਾਰੇ ਮਹਿਕਮੇ ਤੇ ਕੀਤੀ ਆ, ਇਹ ਟਿਕਟਾਂ ਬਾਰੇ ਵੀ ਹਰ ਡਿਪਾਰਟਮੈਂਟ ਬਾਰੇ। ਨਹੀਂ ਜੀ PhD ਤਾਂ ਬਹੁਤ ਵੱਡੀ ਜਿਹੜੀ ਵੀ ਉਹ ਡਿਗਰੀ ਹੁੰਦੀ ਆ।
ਇਹ ਤਾਂ ਮਹਿਜ਼ ਇਹ ਹੈ ਜੀ ਕਿ ਜਾਣਕਾਰੀ ਜਿਹੜੀ ਹੈ ਜੀ ਉਹ ਰੱਖਣੀ ਸਾਨੂੰ ਜ਼ਰੂਰੀ ਹੈ। ਔਰ ਜੇ ਤੁਸੀਂ ਕਾਲਸ ਦੇ ਵਿੱਚ ਆਉਂਦੇ ਹੋ ਤੇ ਕਾਲ ਜਿਹੜੀਆਂ ਖੁੱਲਦੀਆਂ ਨੇ, ਹੁਣ ਮੈਨੂੰ ਇਹ ਨਹੀਂ ਨਾ ਪਤਾ ਜੀ ਕਿ ਅਗਲਾ ਜਿਹੜਾ ਕਾਲਰ ਹੈ ਉਹਨੇ ਕਿਹੜੇ ਹਲਕੇ ਦੀ, ਕਿਹੜੇ ਮੁਲਕ ਦੀ, ਕਿਹੜੇ ਸੂਬੇ ਦੀ ਕਿਹੜੀ ਜਾਣਕਾਰੀ ਜਿਹੜੀ ਹੈ ਜੀ ਉਹ ਪੁੱਛ ਲੈਣੀ ਹੈ। ਫਿਰ ਉੱਥੇ ਇਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਵੀ ਇਹਦੀ ਮੈਨੂੰ ਜਾਣਕਾਰੀ ਨਹੀਂ ਜੀ। ਇਸ ਕਰਕੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਹੋ ਕੇ ਵਿਚਰਦੇ ਹੋ, ਜਦੋਂ ਅੱਗੇ ਤੋਂ ਅੱਗੇ ਕਿਸੇ ਦੀ ਮਦਦ ਕਰ ਦਿੱਤੀ, ਉੱਥੋਂ ਜਿਹੜਾ ਪਤਾ ਲੱਗ ਗਿਆ ਕਿ ਆਹ ਕਿਹੜੇ ਤਰੀਕੇ ਨਾਲ ਚੱਲਦਾ। ਮੈਨੂੰ ਇੱਕ ਦਿਨ ਕਿਸੇ ਨੇ ਕਿਹਾ ਤੁਸੀਂ ਲਾਅ ਦੀ ਡਿਗਰੀ ਕੀਤੀ ਹੈ, ਮੈਂ ਲਾਅ ਨਹੀਂ ਕੀਤਾ ਹੋਇਆ ਜੀ, ਪਰ ਇੰਨਾ ਜ਼ਰੂਰ ਹੈ ਕਿ ਲਾਅ ਦੇ ਬਾਰੇ ਦੇ ਵਿੱਚ ਪੜ੍ਹਨਾ, ਉਹਦੇ ਵਾਸਤੇ ਜਾਣਨਾ ਜਿਹੜਾ ਜੀ ਉਹਦੀ ਜਾਣਕਾਰੀ, ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ ਅਨਲਿਮਿਟਡ ਹੈ ਜੀ, ਇਹ ਸਮੁੰਦਰ ਹੈ। ਜਿੰਨਾ ਤੁਸੀਂ ਪੜ੍ਹੀ ਜਾਓਗੇ ਉਹਨਾਂ ਇਹਦੇ ਵਿੱਚ ਹੋਰ ਅੱਗੇ ਤੁਸੀਂ ਜਿਹੜਾ ਜੀ ਉਹ ਲੰਘਦੇ ਜਾਂਦੇ ਆ। ਮੈਂ ਕਿਤਾਬੀ ਕੀੜਾ ਜੀ, ਪੜ੍ਹਨ ਦਾ ਮੈਨੂੰ ਸ਼ੌਕ ਹੈ। ਮੈਂ ਕੰਟੀਨਿਊਸ ਇੱਕ ਸਟੂਡੈਂਟ ਹਾਂ ਜੀ ਅੱਜ ਵੀ। ਇਸ ਕਰਕੇ ਜਦੋਂ ਤੁਸੀਂ ਸਟੂਡੈਂਟ ਰਹਿੰਦੇ ਹੋ ਫਿਰ ਜਾਣਕਾਰੀ ਆਪੇ ਆਈ ਜਾਂਦੀ ਜੀ। ਸਾਡੇ ਲਾਸਟ ਕਾਲਰ ਨੇ ਗੁਰਮੁਖ ਸਿੰਘ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੁੱਖ ਮੰਤਰੀ ਪੰਜਾਬ ਨੇ ਕੋਈ ਟਰਾਂਸਪੋਰਟ ਬੱਸਾਂ ਦਾ ਕੁਛ ਕਰਿਆ? ਦੂਜੀ ਗੱਲ ਇਹ ਹੈ, ਜਦੋਂ ਕਹਿੰਦਾ ਆਪਣੇ ਇਹਨੂੰ ਨਵਜੋਤ ਸਿੰਘ ਸਿੱਧੂ ਨੂੰ ਡਿਪਾਰਟਮੈਂਟ ਦਿੱਤਾ ਸੀ, ਉਸ ਟਾਈਮ ਤੇ ਉਹਨਾਂ ਨੇ ਲਿਆ ਨਹੀਂ। ਉਸ ਟਾਈਮ ਬੇਟਾ ਯਾਦ ਨਹੀਂ ਆਇਆ, ਹੁਣ ਬੇਟਾ ਬਣਾ ਬੈਠੇ ਜੀ ਇਹ। ਥੈਂਕ ਯੂ ਜੀ। ਟਰਾਂਸਪੋਰਟ ਦਾ ਤਾਂ ਜਿਹੜਾ ਜੀ ਇਹ ਕੀਤਾ ਕਿ ਕਹਿੰਦੇ, ਕਿਉਂਕਿ ਇੱਕ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਹੈਗਾ ਕਿ ਕੀਤਾ ਕੀ ਆ ਪਿਛਲੀ ਸਰਕਾਰ ਨੇ, ਕਿਉਂਕਿ ਬੱਸਾਂ ਉਹਨਾਂ ਦੀਆਂ ਸੀਗੀਆਂ ਜੀ, ਟਰਾਂਸਪੋਰਟ ਉਹਨਾਂ ਦੀ ਆ, ਜਿਹੜਾ ਕਾਨੂੰਨ ਦੇ ਮੁਤਾਬਕ 24 ਕਿਲੋਮੀਟਰ ਤੱਕ ਇੱਕ ਰੂਟ ਜਿਹੜਾ ਜੀ ਉਹ ਵੱਧ ਸਕਦਾ। ਮੰਨ ਲਓ ਇੱਕ ਰੂਟ ਜਿਹੜਾ ਜੀ ਇੱਥੋਂ 40 ਕਿਲੋਮੀਟਰ ਤੱਕ ਹੈ, ਜੇ ਉਹਨੇ ਵਧਾਉਣਾ ਤੇ ਉਹ 24 ਕਿਲੋਮੀਟਰ ਅੱਗੇ ਵੱਧ ਸਕਦਾ। ਇਹਨਾਂ ਨੇ ਕੀ ਕੀਤਾ, 24 ਕਿਲੋਮੀਟਰ 6 ਵਾਰੀ ਜਿਹੜਾ ਜੀ ਉਹ ਵਧਾ ਲਏ। ਮਤਲਬ ਕਿ ਪੂਰਾ ਪੰਜਾਬ ਹੀ ਜਿਹੜਾ ਜੀ ਉਹ ਕਵਰ ਕਰ ਲਿਆ ਉਹਨਾਂ ਰੂਟ ਦੇ ਵਿੱਚ, ਵੱਡੇ ਵੱਡੇ ਜਿਹੜੇ ਰੂਟ ਸੀਗੇ। ਉਹ ਮਾਮਲਾ ਜਿਹੜਾ ਸੀਗਾ ਜੀ ਉਹ ਜਦੋਂ ਚੈਲੰਜ ਹੋਇਆ ਤੇ ਸਰਕਾਰ ਜਿਹੜੀ ਪਿਛਲੀ ਸੀਗੀ ਜੀ ਉਹ ਇਹਦੇ ਵਿਰੋਧ ਚ ਭੁਗਤੀ ਰਹੀ, ਕਿਉਂਕਿ ਉਹਨਾਂ ਦੀਆਂ ਬੱਸਾਂ ਸੀਗੀਆਂ। ਹੁਣ ਇਹ ਕਿਹਾ ਗਿਆ ਕਿ ਇਹਨੂੰ ਫਿਰ 24 ਕਿਲੋਮੀਟਰ ਦੇ ਉੱਤੇ ਲਿਆਂਦਾ ਜਾਊਗਾ। ਹੁਣ ਦੇਖੋ 2 ਸਾਲ ਕਹੇ ਜਾ ਰਹੇ ਆ, 2 ਨਹੀਂ ਹੈਗੇ, 1.5 ਸਾਲ ਆ ਸਰਕਾਰ ਦੇ ਕੋਲੇ। ਲਾਸਟ 6 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੁੰਦਾ। 1.5 ਸਾਲ ਦੇ ਵਿੱਚ ਕੀ ਕੁਝ ਕਰ ਲੈਣਗੇ ਜੇ ਇੰਪਲੀਮੈਂਟ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਹੁਤ ਸਾਰੇ ਰੂਟ ਜਿਹੜੇ ਜੀ ਉਹ ਪਰਮਿਟ ਨਿਕਲਣਗੇ। ਪਰਮਿਟ ਦੇਣ ਦੀ ਗੱਲ ਜਿਹੜੀ ਜੀ ਇਹਨਾਂ ਨੇ ਆਖੀ ਹੈ ਕਿ ਪ੍ਰਾਈਵੇਟ ਜਿਹੜੀਆਂ ਦੀ ਬੱਸਾਂ ਦੀ ਇੱਕ ਜਿਹੜੇ ਪਰਿਵਾਰ ਦੀ ਮੋਨੋਪੋਲੀ ਤੋੜੀ ਜਾਊਗੀ। ਤੋੜੀ ਜਾਂਦੀ ਆ, ਨਹੀਂ ਤੋੜੀ ਜਾਂਦੀ, ਇਹ ਅਜੇ ਆਪਣੇ ਆਪ ਦੇ ਵਿੱਚ ਹੈ। ਦੂਜਾ ਸ਼ਾਇਦ ਤੁਸੀਂ ਜਿਹੜੀਆਂ ਏਅਰਪੋਰਟ ਵਾਲੀਆਂ ਬੱਸਾਂ ਦਾ ਜਿਹੜਾ ਉਹ ਪੁੱਛ ਰਹੇ ਹੋ, ਇਹ ਵੀ ਸਵਾਲ ਉੱਠਿਆ ਸੀਗਾ। ਉਹਨਾਂ ਨੇ ਇਹ ਕਿਹਾ ਜੀ ਕਿ ਅਸੀਂ ਉਹਦੇ 'ਚ ਕੀ ਕਰ ਸਕਦੇ ਹਾਂ, ਉਹ ਦਿੱਲੀ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਜਿਹੜੀਆਂ ਜੀ ਉਹ ਪਾਲਿਸੀਆਂ ਬਣਾਵੇ, ਉਹ ਚੇਂਜ ਕਰੇ। ਹੁਣ ਦਿੱਲੀ ਦੀ ਸਰਕਾਰ ਦੇ ਕੋਲੇ ਇਹ ਸਰਕਾਰ ਜਾਣ ਨੂੰ ਤਿਆਰ ਨਹੀਂ। ਜਿਹੜੀ ਇੱਥੇ ਵਿਰੋਧੀ ਧਿਰ ਆ ਉਹਦੇ MLA ਕਹੀ ਜਾਂਦੇ ਆ ਅਸੀਂ ਨਾਲ ਚੱਲਦੇ ਹਾਂ, ਕਿਉਂਕਿ ਉਹਨਾਂ MLAs ਨੇ ਜਾ ਕੇ ਨਹੀਂ ਕਰਵਾਉਣਾ ਤਾਂ ਟਰਾਂਸਪੋਰਟ ਮੰਤਰੀ ਨੇ ਆ। ਟਰਾਂਸਪੋਰਟ ਮੰਤਰੀ ਕਹਿੰਦੇ ਮੈਨੂੰ ਅਪੁਆਇੰਟਮੈਂਟ ਨਹੀਂ ਮਿਲਦੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਪੁਆਇੰਟਮੈਂਟ ਛੱਡੋ, ਅਸੀਂ ਬਿਨਾਂ ਅਪੁਆਇੰਟਮੈਂਟ ਤੋਂ ਨਾਲ ਚੱਲਦੇ ਹਾਂ, ਨਾਲ ਤਾਂ ਤੁਰੋ, ਨਾਲ ਹੋ ਜਾਂਦੇ ਨਹੀਂ। ਉਹ ਕਰੋੜਾਂ ਰੁਪਏ ਦੀਆਂ ਬੱਸਾਂ ਜਿਹੜੀਆਂ ਜੀ ਉਹ ਖਰੀਦ ਕੇ ਖੁੱਡੇ ਲਾਈਨ ਲਾਈਆਂ ਹੋਈਆਂ ਨੇ, ਇਸ ਕਰਕੇ ਤਾਂ ਕਿ ਵੱਡੇ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਜੀ ਉਹ ਲੋਕਾਂ ਦੀ ਚੰਬ ਲਾਈ ਜਾਣ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।